ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 28 ਜੂਨ 2024 14 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਜਸਵਿੰਦਰ ਸਿੰਘ ਸੇਖੋਂ ਜੀ ਵੱਲੋਂ। ਸੋ ਇਹ ਪੰਥ ਦੀ ਜਿਹੜੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਸੇਖੋਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਬੜਾ ਹੀ ਇੰਪੋਰਟੈਂਟ ਇਸ਼ੂ ਜਿਸ ਤਰ੍ਹਾਂ ਕਿ ਅੱਜ ਜਿਹੜੀ ਹੈ ਫੈਡਰਲ ਕੋਰਟ ਵਿੱਚ ਨਿਖਿਲ ਗੁਪਤਾ ਦੀ ਜਿਹੜੀ ਪੇਸ਼ੀ ਸੀ ਉਸ ਦੇ ਹਵਾਲੇ ਨਾਲ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਔਰ ਜਿਸ ਤਰ੍ਹਾਂ ਕਿ ਖਾਲਿਸਤਾਨ ਦੀ ਇੰਟਰਨੈਸ਼ਨਲ ਆਵਾਜ਼ ਨੂੰ ਬੰਦ ਕਰਨ ਲਈ ਜਿਹੜੀ ਭਾਰਤੀ ਏਜੰਸੀਆਂ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਗਿਆ ਔਰ ਇਸ ਦੀ ਭੇਂਟ ਪਾਕਿਸਤਾਨ ਵਿੱਚ ਭਾਈ ਪੰਜਵੜ, UK ਵਿੱਚ ਭਾਈ ਖੰਡਾ ਜੀ ਅਤੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਜੀ ਆਏ। ਸੋ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਹੜੀ ਹੈ ਅਮਰੀਕਾ ਦੀ ਧਰਤੀ ਤੇ ਇਸ ਖੂਨ ਖਰਾਬੇ ਨੂੰ ਰੋਕਿਆ ਔਰ ਇਸ ਲਈ ਜ਼ਿੰਮੇਵਾਰ ਏਜੰਸੀਆਂ ਦਾ ਏਜੰਟ ਨਿਖਿਲ ਗੁਪਤਾ ਅਮਰੀਕਾ ਨੇ ਚੈਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਨਿਊਯਾਰਕ ਲਿਆਂਦਾ। ਸੋ ਅੱਜ ਉਸ ਦੀ ਫੈਡਰਲ ਕੋਰਟ ਵਿੱਚ ਪੇਸ਼ੀ ਸੀ ਔਰ ਇਸ ਬਿਹਾਫ ਤੇ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਕੋਰਟ ਰੂਮ ਦੇ ਅੰਦਰ ਤੇ ਬਾਹਰ ਜਿਹੜੀ ਉਹਨਾਂ ਨੇ ਰੈਲੀ ਕੀਤੀ ਹੈ। ਸੋ ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਸਾ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਆਟਲ ਤੋਂ ਆਪਣੇ ਵੀਰ ਜਸਵਿੰਦਰ ਸਿੰਘ ਸੇਖੋਂ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੀ ਸਿਆਟਲ ਦੀ ਫੇਰੀ ਵੇਲੇ ਇਹਨਾਂ ਵੀਰਾਂ ਦਾ ਜੋ ਸਿਆਟਲ ਦੇ ਵਿੱਚ ਬੜੇ ਚਾਅ ਨਾਲ ਮਿਲਦੇ ਨੇ, ਕਿਉਂਕਿ ਕੈਨੇਡਾ ਜਾਣ ਲਈ ਵੀ ਮੇਰਾ ਪੜਾ ਸਿਆਟਲ 'ਚ ਹੁੰਦਾ ਹੈ, ਵਾਪਸੀ 'ਤੇ ਵੀ ਹੁੰਦਾ ਹੈ ਔਰ ਵੈਸੇ ਵੀ ਜਿਹੜੀ ਸਿਆਟਲ ਤੋਂ TV 84 ਦੇ ਲਈ ਕਾਫੀ ਇੱਕ ਮਜ਼ਬੂਤ ਸਟਰੋਂਗ ਬੇਸ ਹੈ। ਸੋ ਇਹ ਵੀਰ ਪਰਨਾਏ ਹੋਏ ਨੇ ਪੰਥਕ ਏਜੰਡੇ ਨੂੰ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਮੀਡੀਆ ਦਾ ਕੀ ਰੋਲ ਹੈ, ਜਿੰਨੇ ਵੀ ਜਾਗਰੂਕ ਸਿੱਖ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਇਹ ਠੀਕ ਹੈ ਕਿ ਜਦੋਂ ਅਸੀਂ ਲਗਭਗ 12 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਤੇ ਸਾਨੂੰ ਸਮਝਾਉਣ ਦੇ ਲਈ ਥੋੜ੍ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਪਰ ਹੁਣ ਇਹਨਾਂ ਵਰਿਆਂ ਦੇ ਵਿੱਚ TV 84 ਦੀ ਕਾਰਗੁਜ਼ਾਰੀ ਨੇ ਔਰ ਖ਼ਾਸ ਤੌਰ ਤੇ ਜਿਵੇਂ ਇਹ ਇੱਕ ਓਪੀਨੀਅਨ ਮੇਕਰ ਚੈਨਲ ਦੇ ਤੌਰ ਦੇ ਉੱਤੇ ਖ਼ਾਸ ਤੌਰ ਤੇ ਸੱਚੋ ਸੱਚ ਪ੍ਰੋਗਰਾਮ ਨੂੰ ਬੜਾ ਸਰਾਹਿਆ ਜਾਂਦਾ ਹੈ। ਵੈਸੇ ਸਾਡੇ ਦੂਸਰੇ ਪ੍ਰੋਗਰਾਮ ਵੀ ਜਿਵੇਂ ਅਸੀਂ ਪੰਜਾਬ 'ਚੋਂ ਜੇ ਸਰਬਜੀਤ ਸਿੰਘ ਘੁਮਾਣ ਉਹਨਾਂ ਦਾ ਮੌਕੇ ਦੇ ਉੱਤੇ ਜਿਹੜਾ ਇਸ ਦੇ ਉੱਤੇ ਤਬਸਰਾ ਹੁੰਦਾ ਹੈ, ਖਬਰਾਂ ਦੇ ਵਿੱਚ ਵੀ ਜਿਹੜਾ ਸਾਡਾ ਆਲਮੋਸਟ 25 ਮਿੰਟ ਦਾ ਨਿਊਜ਼ ਬੁਲੇਟਿਨ ਹੁੰਦਾ ਹੈ, ਉਸ ਰਾਹੀਂ ਵੀ ਸਾਡਾ ਜਿਹੜੀਆਂ ਖਬਰਾਂ ਅਦਰਵਾਈਜ਼ ਬਾਕੀ ਚੈਨਲਸ ਜਾਂ ਬਾਕੀ ਮੀਡੀਆ 'ਚ ਨਹੀਂ ਹੁੰਦੀਆਂ ਉਹਨਾਂ ਨੂੰ ਕਵਰ ਕੀਤਾ ਜਾਂਦਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਸਵੇਰ ਜੀ ਸ਼ਾਮ ਲਾਈਵ ਕਵਰੇਜ ਹੁੰਦੀ ਹੈ ਔਰ ਜਿੰਨੀਆਂ ਇਵੈਂਟਸ ਪੰਜਾਬ ਦੇ ਵਿੱਚ ਜਾਂ ਈਵਨ ਪੰਜਾਬ ਤੋਂ ਬਾਹਰ ਵੀ ਕਿਤੇ ਹੁੰਦੀਆਂ ਨੇ ਜਿਨ੍ਹਾਂ 'ਚੋਂ
ਪੰਥ ਦੀ ਚੜ੍ਹਦੀ ਕਲਾ ਨਿਕਲਦੀ ਹੈ। ਸਾਡੀਆਂ ਉੱਥੋਂ ਦੀ ਟੀਮ ਵੀ ਮਿਹਨਤ ਕਰਕੇ ਉਸ ਨੂੰ ਯਕੀਨੀ ਬਣਾਉਂਦੀ ਹੈ, ਰਿਕਾਰਡ ਕਰਨਾ, ਲਾਈਵ ਕਵਰ ਕਰਨਾ ਜੀ। ਔਰ ਈਵਨ ਇੱਥੇ ਵੀ ਜਿੰਨਾ ਕੁ ਅਮਰੀਕਾ 'ਚ ਜਾਂ ਕੈਨੇਡਾ 'ਚ ਵੀ, ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਜੂਨ ਦੇ ਮਹੀਨੇ ਦੀ ਐਕਟੀਵਿਟੀ ਦੇਖੀਏ ਤੇ ਮੇਰਾ ਖਿਆਲ ਹੈ ਕੋਈ ਵੀਕਐਂਡ ਐਸਾ ਨਹੀਂ ਹੈ ਔਰ ਕੋਈ ਇਵੈਂਟ ਐਸੀ ਨਹੀਂ ਹੈ ਪ੍ਰੋਮੀਨੈਂਟਲੀ ਜਿਸ ਨੂੰ TV 84 ਨੇ ਲਾਈਵ ਲੱਖਾਂ ਲੋਕਾਂ ਤੱਕ ਨਾ ਪਹੁੰਚਾਇਆ ਹੋਇਆ। ਸੋ ਇਹ ਸਾਡੇ ਵੀਰ ਭੈਣਾਂ ਸਮਝਦੇ ਨੇ ਕਿ ਭਾਈ ਇਹ ਇੱਕ ਨਿਸ਼ਕਾਮ ਭਾਵਨਾ ਨਾਲ ਕੀਤਾ ਜਾਣ ਵਾਲਾ ਕੰਮ ਹੈ। ਬਿਲਕੁਲ। ਹਾਲਾਂ ਜਿਹੜੀਆਂ ਫਾਈਨੈਂਸ਼ੀਅਲ ਓਵਰਆਲ ਰਿਸੈਸ਼ਨ ਜਾਂ ਤੰਗਦਸਤੀਆਂ ਨੇ, ਕੁਝ ਵੀਰ ਜਿਹੜੇ ਨੇ ਉਸ ਦਾ ਸ਼ਿਕਾਰ ਵੀ ਨੇ, ਲੇਕਿਨ ਇਹਦੇ ਬਾਵਜੂਦ ਜਿਹੜੇ ਸਾਡੇ ਨਾਲ ਤੁਰੇ ਨੇ, ਮਦਦ ਕਰਦੇ ਨੇ, ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਸਵਿੰਦਰ ਸਿੰਘ ਸੇਖੋਂ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇਹ ਸਾਰਾ ਹਫਤਾ ਹੀ ਆਲਮੋਸਟ ਅਸੀਂ ਅਨਾਉਂਸ ਵੀ ਕੀਤਾ, ਬੀਤੇ ਕੱਲ ਦੇ ਪ੍ਰੋਗਰਾਮ 'ਚ ਵੀ ਕੀਤਾ ਸੀ, ਨਿਖਲ ਗੁਪਤਾ, ਕਿਉਂਕਿ ਹੁਣ ਤਾਂ ਜਿਵੇਂ ਅਸੀਂ ਲਾਈਕ ਏ ਪੈਰਟ ਉਹ ਸਾਰਾ ਘਟਨਾਕ੍ਰਮ ਬਿਆਨਦੇ ਹਾਂ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਹੈ। ਕਈਆਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਬਹੁਤ ਗੱਲਾਂ ਬਾਰ-ਬਾਰ ਰਿਪੀਟ ਹੁੰਦੀਆਂ ਨੇ, ਪਰ ਜਦੋਂ ਅਸੀਂ ਮੀਡੀਆ ਦੇ ਵਿੱਚ ਹੁੰਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਸਾਰੇ ਉਹ ਨਹੀਂ ਨੇ ਜਿਹੜੇ ਪਹਿਲੇ ਦਿਨ ਤੋਂ ਹੁਣ ਤੱਕ ਜੁੜੇ ਹੋਏ ਨੇ। ਕੋਈ ਜਿਹੜੇ ਸਾਡੇ ਨਾਲ ਨਵੇਂ ਲੱਗਦੇ ਨੇ ਜਾਂ ਜਿਹਨੂੰ ਬਾਈ ਚਾਂਸ ਜਿਸ ਨੇ ਕੋਈ ਪ੍ਰੋਗਰਾਮ ਇੱਕ ਸਿੰਗਲ ਹੀ ਔਨ ਕੀਤਾ ਕਿਤੇ ਦੁਨੀਆ ਦੇ ਕਿਸੇ ਕੋਨੇ 'ਚ, ਉਹਦੇ 'ਚ ਜੇ ਅਸੀਂ ਗੱਲ ਡੀਪਰ ਕਰ ਰਹੇ ਹਾਂ ਤਾਂ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਸ ਦੀ ਸ਼ੁਰੂਆਤ ਕੀ ਹੈ। ਸੋ ਹਮੇਸ਼ਾ ਇੱਕ ਚੰਗੀ ਗੱਲ ਹੁੰਦੀ ਹੈ ਕਿ ਜਿਹਦੇ 'ਚ ਤੁਸੀਂ ਕੋਈ ਵੀ ਗੱਲ ਜਿਹੜੀ ਕਰੰਟ ਕਰਨੀ ਹੈ ਉਸ ਤੋਂ ਪਹਿਲਾਂ ਉਹਦੀ ਇੱਕ ਬਰੀਫ ਸਮਰੀ ਦਿਓ। ਸੋ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ ਕਿ ਭਾਈ ਜਦੋਂ ਡਾਇਸਪੋਰਾ ਸਿੱਖਾਂ ਦੀ ਆਵਾਜ਼ ਇੰਨੀ ਪਾਵਰਫੁਲ ਹੋਈ, 5 ਮਿਲੀਅਨ ਸਿੱਖ ਡਾਇਸਪੋਰਾ ਜਿਸ ਨੇ ਇਹਨਾਂ ਦੀ ਜਿਹੜੀ ਹਕੂਮਤ ਔਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਧਾ ਜਿਹੜਾ ਉਹ ਫੇਕ ਸਟੇਜਡ ਐਨਕਾਊਂਟਰਸ ਦਾ ਸਹਾਰਾ ਲੈ ਕੇ ਇੱਕ ਜਨਰੇਸ਼ਨ ਮਾਰ ਮੁਕਾਈ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ। ਕਿੰਨੇ ਮਾਰੇ ਨੇ, 1.5 ਲੱਖ ਹੈ, 2 ਲੱਖ ਹੈ, 2.5 ਲੱਖ ਹੈ, ਸਾਨੂੰ ਨਹੀਂ ਪਤਾ, ਕਿਉਂਕਿ ਮਾਰਨ ਵਾਲੇ ਨਾ ਤਾਂ ਸਿਵੇ ਬਣਾਉਂਦੇ ਨੇ ਕਿ ਤੁਸੀਂ ਉਹਨਾਂ ਦੀ ਗਿਣਤੀ ਜਿਹੜੀ ਹੈ ਜਾ ਕੇ ਸਮਾਧਾਂ ਦੀ ਕਰ ਲਓ, ਤੇ ਨਾ ਹੀ ਉਹ ਕਬਰਾਂ ਬਣਾਉਂਦੇ ਨੇ। ਇਸ ਲਈ ਉਸ ਦੌਰ ਦੇ ਵਿੱਚ ਤਾਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੀ ਸੁਣਾਉਂਦੇ ਹਾਂ ਔਰ ਜਸਵੰਤ ਸਿੰਘ ਖਾਲੜਾ ਵਰਗਾ ਉਹ ਕੌਮੀ ਹੀਰੋ ਜਿਸ ਨੇ ਆਪਣੀ ਜਾਨ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤਾ। ਸੋ ਪੰਜਾਬ ਦੇ ਵਿੱਚ ਬਿਲਕੁਲ ਇਸ ਕਿਸਮ ਦਾ ਇੱਕ ਜੋ ਕੰਮ ਡਿਕਟੇਟਰ ਜਾਂ ਈਵਨ ਨਾਜ਼ੀ ਜਾਂ ਫਾਸ਼ਿਸਟਾਂ ਨੇ ਕੀਤਾ, ਬਿਲਕੁਲ ਉਸੇ ਪੈਟਰਨ ਤੇ ਲੋਕਤੰਤਰ ਦੇ ਟਾਈਟਲ ਦੇ ਥੱਲੇ ਜੂਨ 84 ਤੋਂ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਗਈ ਔਰ ਉਹ ਅਸੀਂ ਦੇਖਦੇ ਹਾਂ ਕਿ 84 ਤੋਂ 95 ਤੱਕ ਉਹਨਾਂ ਨੇ ਪੰਜਾਬ 'ਚ ਪੂਰੀ ਦੀ ਪੂਰੀ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ। ਔਰ ਹੁਣ ਜਦੋਂ ਈਵਨ ਪਿਛਲੇ ਦਿਨਾਂ 'ਚ ਜਥੇਦਾਰ ਅਕਾਲ ਤਖਤ ਵੀ ਆਪਣਾ ਸੁਨੇਹਾ ਦੇ ਰਹੇ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਜੀ ਇੰਨੇ ਜ਼ੁਲਮ ਹੋਏ ਕਿ ਕਈ ਪਿੰਡਾਂ ਦੇ ਵਿੱਚ ਕਈ ਸਾਲ ਬਰਾਤ ਨਹੀਂ ਚੜ੍ਹੀ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਕਿ ਵੀ ਹੁਣ ਜਿਹੜੇ ਯੰਗ ਜਨਰੇਸ਼ਨ ਹੈ ਉਹ 16-18 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਔਰ 30 ਸਾਲ ਤੱਕ ਤੁਸੀਂ, ਸੋ ਮਤਲਬ ਇਹ ਹੈ ਕਿ ਕਈ ਪਿੰਡਾਂ ਦੇ ਵਿੱਚ 50-50 ਨੌਜਵਾਨ, 22, 23, 35, ਇਹ ਤਾਂ ਤੁਹਾਨੂੰ ਦਰਜਨਾਂ ਪਿੰਡ ਐਸੇ ਮਿਲ ਜਾਣਗੇ ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਨੇ ਮਾਰ ਦਿੱਤੇ ਤੇ ਬਰਾਤ ਕਿੱਥੋਂ ਚੜ੍ਹਨੀ ਸੀ। ਸੋ ਇਹਨਾਂ ਹਾਲਾਤਾਂ ਦੇ ਬਾਵਜੂਦ ਫਿਰ ਅਸੀਂ ਗੱਲ ਕਰਦੇ ਹਾਂ ਵੀ ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੱਥੇ ਆਏ। 1970ਵਿਆਂ ਤੋਂ ਜਿਹੜਾ ਕੈਨੇਡਾ ਦੇ ਵਿੱਚ ਇਹਨਾਂ ਦੀ ਘੁਸਪੈਠ ਸੀ ਔਰ 80ਵਿਆਂ ਤੱਕ ਪਹੁੰਚਦੇ ਆ ਕਿਵੇਂ ਇਹਨਾਂ ਨੇ ਜਿਹੜਾ 23 ਜੂਨ 1985 ਨੂੰ ਕਨਿਸ਼ਕਾ ਕਾਂਡ ਕੀਤਾ, ਕਿਉਂਕਿ ਉਸ ਪੀਰੀਅਡ 'ਚ ਵੀ ਜੂਨ 84 ਤੋਂ ਬਾਅਦ ਜਿਹੜੀ ਇੱਕਦਮ ਇੰਟਰਨੈਸ਼ਨਲ ਹਮਦਰਦੀ ਸਿੱਖਾਂ ਦੇ ਲਈ ਪੈਦਾ ਹੋਈ। ਇੱਥੇ ਨਾਰਥ ਕੈਰੋਲਾਈਨਾ ਤੋਂ ਜੈਸੀ ਹੈਲਮਸ ਸੈਨੇਟਰ ਸੀ, ਸੈਨੇਟ ਦੇ ਵਿੱਚ ਘੱਟੋ ਘੱਟ 8-10 ਸੈਨੇਟਰ ਐਸੇ ਸੀ ਜਿਹੜੇ ਸਿੱਖਾਂ ਦੇ ਹਮਾਇਤੀ ਸੀ, ਕੈਨੇਡਾ ਦੇ ਵਿੱਚ ਸਿੰਪੈਥੀ ਸੀ। ਦੂਸਰਾ, ਸੋ ਇਹ ਜਿਹੜਾ ਕਨਿਸ਼ਕਾ ਕਾਂਡ ਕਰਵਾਇਆ ਗਿਆ, ਇਹ ਇੱਕ ਇਸ ਕਾਂਡ ਦੇ ਨਾਲ ਭਾਰਤੀ ਏਜੰਸੀਆਂ ਨੇ ਖਾਲਿਸਤਾਨ ਦੀ ਲਹਿਰ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਔਰ ਕੈਨੇਡਾ ਦੀ ਹਿਸਟਰੀ 'ਚ ਸਭ ਤੋਂ ਵਰਸਟ ਜਿਹੜੀ ਹੈ ਉਹ ਡਿਜ਼ਾਸਟਰ ਬਣੀ ਕਿ 329 ਜਿਹੜੇ ਬੇਗੁਨਾਹ ਮੁਸਾਫਰ ਔਰ ਕਰੂ ਉਹ ਮਾਰਿਆ ਗਿਆ। ਹੁਣ
ਜੋ ਕੁਝ ਇੰਟਰਨੈਸ਼ਨਲੀ 84 ਤੋਂ ਬਾਅਦ ਸਾਡੇ ਲਈ ਇੱਕ ਹਮਦਰਦੀ ਦਾ ਪ੍ਰਗਟਾਅ ਸੀ ਜਾਂ ਜੋ ਕੁਝ ਹੋਣਾ ਸੀ, ਅਗਲੇ ਫਿਰ ਤੁਸੀਂ 85 ਤੋਂ ਲੈ ਕੇ ਹੁਣ ਤੱਕ ਵੀ ਦੇਖੋ ਜਾਂ ਜਦੋਂ ਤੱਕ ਟ੍ਰਾਇਲ ਚੱਲਿਆ ਬ੍ਰਿਟਿਸ਼ ਕੋਲੰਬੀਆ ਕੋਰਟ 'ਚ, ਅਗਲੇ 15 ਸਾਲ ਤਾਂ ਅਸੀਂ ਡਿਫੈਂਸਿਵ ਹੋ ਕੇ ਇਹ ਸਾਬਤ ਕਰਨ ਤੇ ਹੀ ਲੱਗੇ ਰਹੇ ਕਿ ਜੀ ਅਸੀਂ, ਔਰ ਉਹਨਾਂ ਨੇ ਨਵੇਂ ਲਫ਼ਜ਼ ਅਲਗਾਵਵਾਦ, ਉਗਰਵਾਦ, ਅੱਤਵਾਦ ਇਹ ਉੱਥੋਂ ਦੇ ਵਾੜਿਆਂ ਲਈ ਤਾਂ ਬਾਹਰ ਦਹਿਸ਼ਤਗਰਦ ਔਰ ਸਿੱਖ ਇਮੇਜ ਨੂੰ ਕਿਵੇਂ ਬਦਨਾਮ ਕੀਤਾ ਔਰ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਇੱਥੇ ਵੀ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕਰਕੇ ਝਗੜੇ ਜਾਂ ਦੂਜੇ। ਸੋ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਅਲਟੀਮੇਟਲੀ ਜਿਹੜੀ ਮੂਵਮੈਂਟ ਨੂੰ ਜਿਉਂਦੇ ਰੱਖਦੇ ਨੇ ਉਹ ਡਾਇਸਪੋਰਾ ਕਮਿਊਨਿਟੀਜ਼ ਰੱਖਦੀਆਂ ਨੇ। ਉਹਨਾਂ ਦੇ ਵਿੱਚ ਅਸੀਂ ਇਜ਼ਰਾਈਲ ਦੀ ਗੱਲ ਕਰਦੇ ਹਾਂ, ਭਾਵੇਂ ਅੱਜ ਅਸੀਂ ਕੰਡੈਮ ਕਰਦੇ ਹਾਂ ਜੋ ਕੁਝ ਉਹ ਕਰ ਰਹੇ ਨੇ, ਉੱਥੇ ਨਾਜ਼ੀਆਂ ਨਾਲੋਂ ਬਦਤਰ ਹੋ ਗਏ ਨੇ। ਅਸੀਂ ਅਰਮੀਨੀਅਨ ਜੈਨੋਸਾਈਡ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਡਾਇਸਪੋਰਾ ਜਾਂ ਜਿੱਥੇ ਵੀ ਜਦੋਂ ਕਿਤੇ ਕੋਈ ਜ਼ੁਲਮ, ਸਾਊਥ ਅਮਰੀਕਾ ਦੇ ਵਿੱਚ ਵੀ ਜੋ ਕੁਝ ਹੁੰਦਾ ਰਿਹਾ, ਕੋਈ ਚਿਲੀ 'ਚ ਹੋਇਆ ਜਾਂ ਕਿਊਬਾ 'ਚ ਹੋਇਆ ਜਾਂ ਦੂਜਾ ਹੋਇਆ, ਉਹਨਾਂ ਦੇ ਡਾਇਸਪੋਰਾ 'ਚੋਂ ਹੀ ਆਵਾਜ਼ ਨਿਕਲ। ਕਮੈਂਟਸ ਦੇ ਵਿੱਚ ਡਿਟੇਲ ਆਈਆਂ ਕਿ ਉਹ ਕੈਮਰਾ ਘੁਮਾ ਕੇ ਉਹਨੂੰ ਦੱਸ ਰਿਹਾ ਕਿ 2-3 ਸੂਟਡ ਬੂਟਡ ਜਿਹੜੇ ਆਫੀਸਰਸ ਨੇ ਉਹ ਦਿੱਲੀ ਦੇ ਰਾਹ ਦੇ ਆਫਿਸ 'ਚ ਬੈਠੇ ਨੇ। ਕਿਸ ਲੈਵਲ ਦੇ ਉੱਤੇ ਜਿਹੜਾ ਉਹਦਾ ਕੰਟੈਕਟ ਮੈਨ ਹੈ, ਕੋ ਕੰਸਪੀਰੇਟਰ 1 ਜਿਹੜਾ ਵਿਕਰਮ ਯਾਦਵ ਹੈ, ਉਹ ਹਰਦੀਪ ਸਿੰਘ ਨਿੱਜਰ ਜਿਸ ਦਾ ਮਰਡਰ ਈਵਨਿੰਗ ਨੂੰ ਕੀਤਾ ਜਾਂਦਾ 18 ਜੂਨ ਦੀ, ਔਰ ਉਸ ਦੀ ਜਿਹੜਾ ਲੁਟਕਿਆ ਹੋਇਆ ਇੱਕ ਪਾਸੇ ਸਿਰ ਹੈ, ਡੈਡ ਬਾਡੀ ਹੈ, ਉਸ ਦੀ ਜਿਹੜੀਆਂ ਵੀਡੀਓਜ਼ ਔਰ ਪਿਕਚਰਸ ਭੇਜ ਰਿਹਾ ਜਿਹਨੂੰ ਕਿ ਭਾਈ ਇਹ ਕੰਮ ਕਰ ਦਿੱਤਾ ਔਰ ਇਹ ਅੱਗੋਂ ਕਰਨਾ ਔਰ ਦੇਰ ਆਰ ਮੈਨੀ ਟਾਰਗੇਟਸ ਔਰ ਅਮਰੀਕਾ ਕੈਨੇਡਾ ਹੀ ਤੁਹਾਨੂੰ ਦਿਆਂਗੇ। ਹੁਣ ਇਹ ਸਾਰਾ ਪਿਛੋਕੜ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਅੱਜ ਜਦੋਂ ਕਿ ਦੂਸਰੀ ਕਿਉਂਕਿ ਇੰਡਾਇਕਟਮੈਂਟ ਇਸ ਦੀ ਜਿਹੜੀ ਹੈ ਨਿਖਿਲ ਗੁਪਤੇ ਦੀ ਉਹ ਜੂਨ ਦੇ ਮਹੀਨੇ ਦੇ ਵਿੱਚ ਹੀ ਹੋ ਗਈ ਨਿਊਯਾਰਕ ਦੇ ਕੋਰਟ, ਜਿਹਨੂੰ ਸਾਊਦਰਨ ਫੈਡਰਲ ਕੋਰਟ ਕਹਿੰਦੇ ਨੇ, 500 ਪਰਲ ਸਟਰੀਟ ਤੇ ਮੈਨਹਟਨ ਦੇ ਵਿੱਚ ਇਹ ਹੋਇਆ ਜਿਹੜਾ। ਔਰ ਉਸ ਤੋਂ ਬਾਅਦ ਉਹ ਸੀਲਡ ਐਨਵੈਲਪ ਸੀ, ਉਹਦੇ ਬਾਰੇ ਪਤਾ ਨਹੀਂ ਸੀ ਵੀ ਕੀ ਹੈ। ਇਸ ਲਈ ਖਬਰ ਤਾਂ ਇਸ ਦੀ ਕਿ ਬਈ ਇੰਡੀਅਨ ਏਜੰਸੀਆਂ ਜਾਂ ਇੰਡੀਅਨ ਗਵਰਨਮੈਂਟ ਕੀ ਕਰ ਰਹੀ ਹੈ, ਇਹਦਾ ਪਹਿਲਾ ਇੰਕਸ਼ਾਫ ਤਾਂ ਠੀਕ 3 ਮਹੀਨੇ ਬਾਅਦ ਹੁੰਦਾ 18 ਸਤੰਬਰ ਨੂੰ, ਜਦੋਂ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਇਸ ਦਾ ਇੰਕਸ਼ਾਫ ਕਰਦੇ ਨੇ। ਫਿਰ ਅਸੀਂ 3 ਮਹੀਨੇ ਹੋਰ, ਸਤੰਬਰ ਤੋਂ ਬਾਅਦ ਅਕਤੂਬਰ, ਨਵੰਬਰ 2 ਮਹੀਨੇ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਜਿਹੜੀ ਜੂਨ ਦੇ ਵਿੱਚ ਇੰਡਾਇਕਟਮੈਂਟ ਇੱਥੋਂ ਦੀ ਕੋਰਟ 'ਚ ਫਾਈਲ ਕੀਤੀ ਗਈ, ਕਿਉਂਕਿ 30 ਜੂਨ ਨੂੰ ਹੀ ਨਿਖਿਲ ਗੁਪਤੇ ਨੂੰ ਚੈੱਕ ਰਿਪਬਲਿਕ 'ਚ ਰੋਕ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ ਵੀ ਨਿਕਲਣ ਨਹੀਂ ਦੇਣਾ ਹੈ, ਔਰ ਇੱਧਰ ਇੰਡਾਇਕਟਮੈਂਟ ਫਾਈਲ ਹੋਈ। ਫਿਰ ਨਵੰਬਰ ਦੇ ਵਿੱਚ ਅਨਸੀਲ ਹੋਈ ਔਰ ਫਿਰ ਇਹ ਸਾਰੀ ਕਹਾਣੀ ਜਿਹੜੀ ਮੈਂ ਰਿਪੀਟ ਕੀਤੀ ਹੈ ਕਿ ਭਾਈ ਕਿਵੇਂ ਕੋ ਕੰਸਪੀਰੇਟਰ 1 ਕਿਵੇਂ ਹੋਇਆ ਔਰ ਕਿਵੇਂ ਹਰਦੀਪ ਸਿੰਘ ਨਿੱਜਰ ਦੇ ਮਰਡਰਰ ਔਰ ਇਹ ਸਾਰੇ ਦਾ ਟੂਗੈਦਰਨੈਸ ਦਾ ਕਨੈਕਸ਼ਨ ਹੈ। ਔਰ ਦੂਸਰਾ, ਔਰ ਇੱਕਦਮ ਇੰਡੀਆ ਨੇ ਕੈਨੇਡਾ ਨੂੰ ਤਾਂ ਸਨੱਬ ਕਰਤਾ ਜਦੋਂ ਜਸਟਿਨ ਟਰੂਡੋ ਨੇ ਇਸ ਲਾਈਨ ਨੂੰ ਲਿਆ, ਪਰ ਅਮਰੀਕਾ ਨੇ ਜਦੋਂ ਨਵੰਬਰ ਦੇ ਵਿੱਚ, ਨਵੰਬਰ 2023 ਇਸ ਨੂੰ ਜਿਹੜਾ ਅਨਸੀਲ ਕੀਤਾ ਇੰਡਾਇਕਟਮੈਂਟ ਨੂੰ, ਤਾਂ ਫਿਰ ਇੰਡੀਆ ਨੇ ਕਿਹਾ ਜੀ ਕਿ ਅਸੀਂ ਆਪਣੀ ਜਿਹੜੀ ਹੈ ਉਹ ਕਮੇਟੀ ਬਣਾ ਦਿੱਤੀ ਹੈ, ਇਨਵੈਸਟੀਗੇਟਿਵ ਕਮੇਟੀ, ਔਰ ਹਲਕੇ ਜਿਹੇ ਅੰਦਾਜ਼ 'ਚ ਉਹਨਾਂ ਨੇ ਕਿਹਾ ਕਿ ਇਹ ਸਾਡੀਆਂ ਪਾਲਿਸੀਆਂ ਨਹੀਂ ਨੇ ਰਾਜ ਏਜੰਸੀਆਂ ਦੀਆਂ, ਇਟ ਮੇ ਬੀ ਅ ਰੋਗ ਐਲੀਮੈਂਟ। ਹਾਲਾਂਕਿ ਦੁਬਾਰਾ ਈਵਨ ਰੋਗ ਲਫ਼ਜ਼ ਵੀ ਉਹਨਾਂ ਨੇ ਕਦੇ ਇਸਤੇਮਾਲ ਨਹੀਂ ਕੀਤਾ। ਇਹ ਜੀ ਕਮੇਟੀ ਬਣੀ ਹੈ, ਕਮੇਟੀ ਹੁਣ ਈਵਨ ਅਸੀਂ ਪਿਛਲੇ 2-3 ਦਿਨਾਂ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਕਿ ਵੀ ਡਿਪਟੀ ਸੈਕਟਰੀ ਮਿਸਟਰ ਕੈਂਬਲ ਔਰ ਉਹਨਾਂ ਦੇ ਜਿਹੜੇ ਨੇ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਖੁਦ ਦਿੱਲੀ ਗਏ ਔਰ ਦੋਨੋਂ ਹੀ ਦੀ ਬਰੀਫਿੰਗਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਇੰਡੀਆ ਜਿਹੜਾ ਅਸੀਂ ਇੰਡੀਆ ਦੀ ਇਨਵੈਸਟੀਗੇਸ਼ਨ ਔਨ ਹੈ, ਵੀ ਆਰ ਵੇਟਿੰਗ ਫॉर देयर ਇਨਵੈਸਟੀਗੇਸ਼ਨ ਰਿਪੋਰਟ। ਸੋ ਮਤਲਬ ਇਹ ਹੈ ਵੀ ਨਵੰਬਰ ਤੋਂ ਲੈ ਕੇ ਹੁਣ ਅਸੀਂ ਜੂਨ ਦੇ ਵਿੱਚ ਆ ਗਏ ਹਾਂ, ਅਜੇ ਤੱਕ ਕਿਉਂਕਿ ਰਿਪੋਰਟ ਕਿਹਨੇ ਇਨਵੈਸਟੀਗੇਟ ਕਰਨਾ ਹੈ, ਉਹ ਤਾਂ ਖੁਦ ਹੀ ਕਰਨ ਵਾਲੇ ਨੇ। ਸੋ ਇਹ ਉਹਨਾਂ ਦਾ ਡਿਲੇ ਟੈਕਟਿਕ ਵੀ ਹੈ, ਲੇਕਿਨ ਇਸ ਨੇ ਅਮਰੀਕਾ ਨੂੰ ਇੱਕ ਪ੍ਰੋਪਰ ਮੌਕਾ ਵੀ ਦਿੱਤਾ ਵੀ ਉਹਨਾਂ ਨੇ ਦਬਾਅ ਵੀ ਬਣਾ ਕੇ ਰੱਖਿਆ ਹੋਇਆ। ਔਰ ਜਿਵੇਂ ਡਿਪਟੀ ਸੈਕਟਰੀ ਮਿਸਟਰ ਕੈਂਬਲ ਨੇ ਆਪਣੀ ਲੰਡਨ 'ਚ ਬੈਠ ਕੇ ਜਿਹੜੀ ਉਹਨਾਂ ਨੇ ਔਨ ਦਾ ਨੈਟ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰਿੰਟ ਦੇ ਜਿਹੜਾ ਰਿਪੋਰਟਰ ਹੈ ਉਹਦੇ ਜਵਾਬ 'ਚ ਉਹਨੇ ਮਿਸਟਰ ਕੈਂਬਲ ਨੇ ਕਿਹਾ ਸੀ ਕਿ ਬਈ ਨਾਓ ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਦੇ ਵਿਲ ਟੇਕ देयर ਓਨ ਕੋਰਸ। ਸੋ ਅਸੀਂ ਪਹਿਲਾਂ ਤਾਂ ਮੈਂ ਕਮੈਂਟ ਕਰਦਾ ਕਿ ਭਾਈ ਇਹ ਹੋਮਲੈਂਡ ਸਿਕਿਉਰਿਟੀ
FBI ਜਸਟਿਸ ਡਿਪਾਰਟਮੈਂਟ ਐਂਡ ਆਬਵੀਅਸਲੀ CIA ਜਿਹੜੀ ਸਾਹਮਣੇ ਨਹੀਂ ਹੁੰਦੀ, ਇਹਨਾਂ ਦਾ ਬੜਾ ਜ਼ਬਰਦਸਤ ਰੋਲ। ਪਹਿਲਾਂ ਤਾਂ ਮੁਸਤੈਦੀ ਦੇ ਨਾਲ ਉਹਨਾਂ ਨੇ ਅਲਰਟਨੈਸ ਦਾ ਲਫ਼ਜ਼ ਪੰਜਾਬੀ ਦੇ ਵਿੱਚ ਮੁਸਤੈਦੀ ਹੈ ਕਿ ਜਿਹਦੇ 'ਚ ਤੁਸੀਂ ਸਾਵਧਾਨ ਸੀ, ਚੁਕੰਨੇ ਸੀ। ਕਾਸ਼ ਕੈਨੇਡੀਅਨ ਏਜੰਸੀਆਂ ਨੂੰ ਇਹ ਹੁੰਦਾ। ਇਹਦੇ ਬਾਵਜੂਦ ਜੇ ਅਮਰੀਕਾ ਨੇ ਉਹਨਾਂ ਨੂੰ ਵਾਰਨ ਕੀਤਾ ਸੀ, ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਈਵਨ ਮਨਿੰਦਰ ਸਿੰਘ ਔਰ ਦੂਸਰਿਆਂ ਨੂੰ ਡਿਊਟੀ ਟੂ ਵਾਰ ਨੋਟਿਸ ਵੀ ਸਰਵ ਹੋ ਰਹੇ ਸੀ, ਪਰ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਮਰੀਕਾ ਦੇ ਵਿੱਚ ਨਾ ਸਿਰਫ ਉਹਨਾਂ ਨੇ ਇਸ ਮਰਡਰ ਪਲਾਟ ਨੂੰ ਫਾਈਲ ਕੀਤਾ, ਪਰ ਜਿਵੇਂ ਉਹਨਾਂ ਨੇ 1 ਦਰਜਨ ਦੇ ਲਗਭਗ, ਕਿਉਂਕਿ 4-5 ਨੂੰ ਤਾਂ ਮੈਂ ਜਾਣਦਾ ਜਿਨ੍ਹਾਂ 'ਚ ਮੈਂ ਖੁਦ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਹਨਾਂ ਨੇ ਫੌਰਨ ਵਾਰਨ ਕੀਤਾ। ਔਰ ਇਹ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 22 ਜੂਨ ਨੂੰ ਡਿਊਟੀ ਟੂ ਵਾਰਨ ਦੇ ਥੱਲੇ ਮੈਨੂੰ ਜਿਹੜਾ ਉਹ ਵਾਰਨ ਕੀਤਾ ਜਾਂਦਾ। ਔਰ ਆਲਮੋਸਟ ਜਿਹਨਾਂ ਦੀ ਮੈਂ ਜ਼ਿਕਰ ਕੀਤਾ ਹੈ ਉਹਨਾਂ ਨੂੰ ਵੀ ਉਸੇ ਦਿਨ। ਸੋ ਮਤਲਬ ਇਹ ਹੈ ਕਿ ਵੀ ਇਹ ਆਲਮੋਸਟ ਸਾਰਾ ਪਲਾਟ ਇਹਨਾਂ ਦੇ ਸਾਹਮਣੇ ਸੀ, ਔਰ ਇਹਨਾਂ ਨੇ ਉਹ ਜਿਹੜਾ ਵੀ ਨੁਕਸਾਨ ਫਰਦਰ ਹੋ ਸਕਦਾ ਸੀ, ਜੋ ਉਹਨਾਂ ਨੇ ਕਰਨਾ ਸੀ ਅਮਰੀਕਾ ਕੈਨੇਡਾ ਦੇ ਵਿੱਚ ਵੱਡੇ ਪੈਮਾਨੇ ਤੇ, ਇਹ ਤਾਂ ਬਿਲਕੁਲ ਖੁੱਲ੍ਹ ਖੇਡ ਤੇ ਉਤਰੇ ਸੀ। ਬਿਲਕੁਲ ਉਸ ਪਾਰਟ ਨੂੰ ਸਟਾਪ ਕੀਤਾ। ਹੁਣ ਇੰਡੀਅਨ ਸਿਸਟਮ ਨੇ ਚੈੱਕ ਰਿਪਬਲਿਕ ਦੇ ਵਿੱਚ ਵੀ ਐਕਸਟ੍ਰੈਡੀਸ਼ਨ ਰੋਕਣ ਦੇ ਲਈ ਚਾਰੋਂ ਲੈਵਲ ਦੇ ਉੱਤੇ ਫਾਈਟ ਕੀਤੀ, ਲੀਗਲ ਕਾਂਸਟੀਟਿਊਸ਼ਨਲ ਕੋਰਟ ਤੱਕ। ਆਬਵੀਅਸਲੀ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਸੱਦ ਕੇ ਉੱਥੇ ਗੁਜਰਾਤ ਦੇ ਵਿੱਚ ਕਿਸੇ ਟ੍ਰੇਡ ਦਾ ਹੈੱਡ ਵੀ ਬਣਾਇਆ, ਮਿਲੇ ਵੀ, ਬ੍ਰਾਈਬ ਵੀ ਕੀਤਾ ਹੋਏਗਾ। ਲੇਕਿਨ ਅਮਰੀਕਾ ਦਾ ਜਿਹੜਾ ਇਹ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਇਹ ਆ ਗਿਆ। ਹੁਣ ਗੱਲ ਕਰੀਏ ਵੀ ਅੱਜ ਨਿਖਿਲ ਗੁਪਤਾ ਦੀ ਪੇਸ਼ੀ ਸੀ, 2 ਰੁਖ, ਅੰਦਰ ਵੀ ਤੇ ਬਾਹਰ ਵੀ। ਪਹਿਲਾਂ ਅਸੀਂ ਬਾਹਰ ਦੀ ਗੱਲ ਕਰੀਏ, ਕਿਉਂਕਿ ਜ਼ਾਹਰ ਹੈ ਕਿ 2 ਵਜੇ ਦੇ ਰਾਉਂਡ ਉਸ ਦਾ ਪੇਸ਼ੀ ਦਾ ਟਾਈਮ ਸੀ। ਫੈਡਰਲ ਕੋਰਟ ਜਿਹੜਾ ਸਾਊਦਰਨ ਫੈਡਰਲ ਕੋਰਟ ਜਿਹੜਾ ਮੈਨਹਟਨ ਦੇ ਵਿੱਚ ਪਾਰਕਿੰਗ ਵੀ ਸੌਖੀ ਨਹੀਂ ਹੁੰਦੀ, ਕੋਈ ਇੱਕ ਪਾਰਕਿੰਗ ਹੈ ਬੜੀ, ਔਰ ਕਿਵੇਂ ਕੋਈ ਟ੍ਰੇਨਾਂ ਰਾਹੀਂ ਕਿਵੇਂ ਆਪਣੇ ਪਹੁੰਚੇ। ਔਰ ਬੜੇ ਚੰਗੇ ਅੰਦਾਜ਼ ਦੇ ਵਿੱਚ ਜਦੋਂ ਤੱਕ 12:30 ਦੇ ਨੇੜੇ ਤੇੜੇ ਪਹੁੰਚਦੇ ਆ, ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਿੱਖ ਨੌਜਵਾਨ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਔਰ ਇੱਕ ਜਿਵੇਂ ਪਿੰਜਰੇ ਦੇ ਵਿੱਚ ਇਹਨਾਂ ਨੇ ਸਾਡੇ ਸਿੰਘਾਂ ਨੂੰ, ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਿਸੇ ਵੇਲੇ ਪੇਸ਼ੀ ਲਈ ਲਿਆਂਦੇ ਰਹੇ, ਜੋ ਕਰਤੂਤ ਕਰਦੇ ਰਹੇ, ਉਸ ਕਿਸਮ ਦਾ ਇੱਕ ਵੱਡਾ ਜਿਹੜਾ ਪ੍ਰਿਜ਼ਨ ਦਾ ਇੱਕ ਦਰਸ਼ਕ ਦੇਖ ਵੀ ਸਕਦੇ ਨੇ ਪਿੰਜਰਾ। ਔਰ ਉਸ ਦੇ ਉੱਤੇ ਇਹਨਾਂ ਦੇ ਅਜੀਤ ਡੋਵਲ, ਮੋਦੀ ਔਰ ਇਹ ਸਾਰੀ ਨਸਲ, ਨਿਖਿਲ ਗੁਪਤਾ, ਇਹਨਾਂ ਸਾਰਿਆਂ ਦਾ ਸੀ ਕਿ ਭਾਈ ਮਤਲਬ ਇਹ ਹੈ ਕਿ ਅਸਲੀ ਇਕੱਲਾ ਠੀਕ ਹੈ ਨਿਖਿਲ ਗੁਪਤੇ ਦਾ ਫੇਅਰ ਟਰਾਇਲ ਹੋਏਗਾ ਇੱਥੇ ਔਰ ਉਹ ਸਜ਼ਾ ਯਾਫਤਾ ਹੋਏਗਾ, ਲੇਕਿਨ ਇਹਨਾਂ ਦੇ ਬਿਹਾਈਂਡ ਜੋ ਸਾਰੀ ਤਾਕਤ ਹੈ ਔਰ ਜਿਹੜੀ ਮੋਦੀ ਤੋਂ ਸ਼ੁਰੂ ਹੁੰਦੀ ਹੈ, ਔਰ ਇਹਨਾਂ ਸਾਰਿਆਂ ਨੂੰ ਜਵਾਬਦੇਹ ਬਣਾਉਣਾ। ਔਰ ਜਿੰਨੀ ਦੇਰ 12:30 ਦੇ ਨੇੜੇ ਤੇੜੇ ਜਿਹੜੇ ਨੇ ਸਿੰਘ ਪਹੁੰਚਣੇ ਸ਼ੁਰੂ ਹੋਏ, ਔਰ ਆਲਮੋਸਟ 2 ਵਜੇ ਦੇ ਨੇੜੇ ਤੱਕ ਜਦੋਂ ਕਿ ਅੰਦਰ ਟਰਾਇਲ ਹੋਣਾ ਸੀ, ਕੁਛ ਤਾਂ ਜਿਹੜੇ ਨੇ ਉਹ ਬਿਫੋਰ ਜਾਣਾ ਚਾਹੁੰਦੇ ਸੀ, ਪਰ ਕਿਉਂਕਿ ਉੱਥੇ ਤੁਹਾਨੂੰ ਨਾ ਕਿ ਅਲਾਉਰ ਕਾਫੀ ਜਿਹੜਾ ਤਲਾਸ਼ੀਆਂ 'ਚੋਂ ਜਾਣਾ ਪੈਂਦਾ ਹੈ, ਫੋਨ ਵੀ ਰੱਖਿਆ ਜਾਂਦਾ ਹੈ, ਮੈਟਲ ਡਿਟੈਕਟਰਸ ਵੀ। ਸੋ 15-20 ਮਿੰਟ ਦਾ ਟਾਈਮ ਤਾਂ ਉੱਥੋਂ ਦੇ ਪਹੁੰਚਣ ਤੱਕ ਹੁੰਦਾ। ਸੋ ਬਾਹਰ ਜਿਹੜਾ ਸਾਰੀ ਕਵਰੇਜ ਜਿੰਨੀ ਕੁ ਵੀ ਸਾਊਂਡ ਬਾਈਟਸ ਔਰ ਦੂਸਰੀਆਂ TV 84 ਦੀ ਟੀਮ ਨੇ ਸਾਡੇ ਕੋਲ, ਚਲੋ ਰਿਸੋਰਸਿਸ ਦੀ ਕਮੀ ਵੀ ਹੈ, ਪਰ ਅੱਜ ਸਾਡੀ ਨਵੀਂ ਇਕਵਿਪਮੈਂਟ ਜਿਹੜੀ ਬੜੀ ਫਰੈਂਡਲੀ ਹੈ, ਕੰਫਰਟੇਬਲ ਹੈ, ਬੜੇ ਕੈਮਰੇ ਨਹੀਂ ਚੁੱਕਣੇ ਪੈਂਦੇ। ਔਰ ਹੁਣੇ ਹੀ ਜਿਉਂ ਹੀ ਸਾਡਾ ਪ੍ਰੋਗਰਾਮ ਸੱਚੋ ਸੱਚ ਸ਼ੁਰੂ ਹੋਇਆ, ਉਸ ਤੋਂ ਪਹਿਲਾਂ YouTube ਤੇ ਜਿਨ੍ਹਾਂ ਨੇ ਦੇਖਿਆ ਉਸ ਦਾ ਸਾਰਾ ਲਾਈਵ ਕਵਰੇਜ ਹੋਈ ਹੈ। ਸੋ ਅਸੀਂ ਉਹਦੇ ਤੇ ਇਨਪੁਟ ਵੀ ਚਾਹਾਂਗੇ, ਔਰ ਅਸੀਂ ਇਹ ਚਾਹਾਂਗੇ ਕਿ ਭਾਈ ਇਹ ਜਿਹੜਾ ਇਸ ਨੂੰ ਅੱਗੋਂ ਵੀ ਸਰਕੂਲੇਟ ਕਰੋ, ਤਾਂ ਕਿ ਇਹ ਹੋਏ ਕਿ ਵੀ ਇਹ ਹੁਣ ਇਹ ਨਿਖਿਲ ਗੁਪਤਾ ਦਾ ਟਰਾਇਲ ਨਹੀਂ ਹੈ, ਇਹ ਇੰਡੀਅਨ ਗਵਰਨਮੈਂਟ ਦਾ ਟਰਾਇਲ ਹੈ। ਇਹ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਇਹ ਜਿਹੜਾ ਉਹਨਾਂ ਦਾ ਸੁਮੰਤ ਗੋਇਲ, ਇਹ ਸਾਰੀ ਨਸਲ ਦਾ ਟਰਾਇਲ ਹੈ, ਔਰ ਇਸ ਦਾ ਪੂਰਾ ਫੋਲੋ ਅਪ ਹੋਏਗਾ। ਸੋ ਬਾਹਰ ਇਹ ਰਿਹਾ, ਔਰ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਵੱਲੋਂ ਬੱਸ ਵੀ ਆਈ, ਜਿਵੇਂ ਐਜ਼ ਯੂਜੂਅਲ ਲੰਗਰ ਦੂਸਰਾ ਪ੍ਰਬੰਧ ਸੀ। ਪਰ ਅੰਦਰ ਦਾ ਜਿਹੜਾ, ਕਿਉਂਕਿ ਹਰ ਕੋਈ ਇਹ ਦੇਖਣਾ ਚਾਹੁੰਦਾ ਸੀ ਕਿ ਇਹ ਜਿਹੜਾ ਮਰਡਰਰ ਹੈ ਇਹਦੀ ਸ਼ਕਲ ਕਿਉਂ ਜੇ, ਕਿਉਂਕਿ ਜਦੋਂ ਪਿਛਲੀ ਪੇਸ਼ੀ ਤਾਂ ਇੰਨੇ ਸ਼ਾਰਟ ਨੋਟਿਸ ਤੇ ਹੋਈ, ਔਰ ਅੰਦਰ ਕਿਉਂਕਿ ਕੈਮਰਾ ਜਾਂ ਈਵਨ ਫੋਨ ਕੈਮਰਾ ਵੀ ਤੁਸੀਂ ਅਲਾਉਡ ਨਹੀਂ ਹੈ। ਸੋ ਉਹਨਾਂ ਦੇ ਰਾਇਟਰ ਏਜੰਸੀ ਵਾਲਿਆਂ ਨੇ ਇੱਕ ਸਕੈਚ ਉਹਦਾ ਡਰਾ ਕੀਤਾ, ਉਹਦੀ ਸ਼ਕਲ ਦੇਖ ਕੇ ਉਹੀ ਸਕੈਚ ਘੁੰਮਦਾ ਰਿਹਾ। ਪਰ ਅੱਜ ਸਾਡੇ ਲਈ ਇਹ ਇੱਕ ਓਪਰਚੁਨਿਟੀ ਸੀ
ਅੰਦਰ ਜਾ ਕੇ 1 to 1 ਔਰ ਮੇਰਾ ਖਿਆਲ ਹੈ ਵੀ ਜੇ ਮੈਂ ਗਲਤ ਨਾ ਹੋਵਾਂ ਤੇ 70-80 ਦੇ ਕਰੀਬ ਸਿੰਘ ਜਿਹੜੇ ਨੇ ਉਹ ਕੋਰਟ ਰੂਮ ਦੇ ਵਿੱਚ ਵੀ ਸਨ। ਪੂਰਾ ਇੱਕ ਪਾਸਾ ਜਿਹੜਾ ਜੈਮ ਪੈਕਡ ਸੀ ਔਰ ਦੂਸਰੇ ਪਾਸੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੀਡੀਆ ਦੇ ਲੋਕ ਕੁਝ ਨੋਨ ਹੋਣਗੇ, ਕੁਝ ਅਦਰਵਾਈਜ਼ ਏਜੰਸੀਆਂ ਦੇ ਬੰਦੇ ਔਰ ਜਿਹੜਾ ਡੈਕੋਰਮ ਹੁੰਦਾ ਹੈ ਅਦਾਲਤ ਦਾ ਕਿ ਭਾਈ ਇੱਕ ਪਾਸੇ ਜਿਹੜੇ ਨੇ ਉਹ ਸਰਕਾਰੀ ਸਾਈਡ ਜਿਨ੍ਹਾਂ ਨੂੰ ਅਸੀਂ ਕੌਂਸਲ ਫਾਰ ਪ੍ਰੋਸੀਕਿਊਸ਼ਨ ਕਹਿੰਦੇ, ਡਿਸਟ੍ਰਿਕਟ ਅਟਾਰਨੀ, ਉਹ 3 ਜਿਹੜੇ ਹੈ 2 ਬੀਬੀਆਂ ਅਫਰੀਕਨ ਅਮਰੀਕਨ ਮੂਲ ਦੀ ਸੀ ਜਿਹਨੇ ਮੇਨ ਜਿਹੜੀ ਇੰਡਾਈਟਮੈਂਟ ਦੇ ਚਾਰजेस ਨੇ ਉਹ ਪੜ੍ਹੇ ਔਰ ਇੱਕ ਸੱਜਣ ਜਿਹੜੇ ਨੇ ਉਹ ਸੀ ਔਰ ਇਹ ਉਸ ਤੋਂ ਪਿਛਲੀ ਬੈਂਚ ਦੇ ਉੱਤੇ ਔਰ ਜਿੱਥੇ ਤੱਕ ਲਾਸਟ ਜਿਹੜੇ ਬਾਹਰੋਂ ਬਹਿ ਸਕਦੇ ਸੀ ਬਿਲਕੁਲ ਜਿਵੇਂ ਤੁਸੀਂ ਸਾਹਮਣੇ ਬੈਠੇ ਹੋ ਇੰਨੀ ਹੀ ਡਿਸਟੈਂਸ ਦੇ ਉੱਤੇ ਬੈਂਚ ਸੀ ਜਿੱਥੇ ਕਿ ਨਿਖਿਲ ਗੁਪਤਾ ਔਰ ਉਸ ਦੇ ਨਾਲ ਉਸ ਦਾ ਇਕੱਲਾ ਵਕੀਲ, ਇੱਕ ਵਕੀਲ ਜਿਹੜਾ ਜਦੋਂ ਔਰ ਜਿਵੇਂ ਹੁੰਦਾ ਹੈ ਕਿ ਵੀ ਸਾਰੇ ਸਾਇਲੈਂਟ ਸੀ, ਜੱਜ ਆਇਆ ਸਾਰੇ ਖਲੋਂਦੇ ਨੇ, ਜੱਜ ਬਹਿ ਗਿਆ, ਸਾਰੇ ਬੈਠ ਗਏ ਔਰ ਉਸਨੇ ਪੜ੍ਹਿਆ ਕਾਰਵਾਈ ਔਰ ਸਟੇਟ ਨੇ ਜਿਹੜੀ ਉਹਨਾਂ ਦੇ ਅਟਾਰਨੀ ਸੀ, ਸਟੇਟ ਅਟਾਰਨੀ ਬੀਬੀ ਅਫਰੀਕਨ ਅਮਰੀਕਨ, ਉਹਨਾਂ ਨੇ ਇਹ ਸਾਰੇ ਜਿਹੜਾ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਵੀ ਆਹ ਹੈ ਇਹ CC1 ਕੋ ਕੰਸਪੀਰੇਟਰ 1, ਇਸ ਦੇ ਸਾਡੇ ਕੋਲ ਆਡੀਓ ਸਬੂਤ ਨੇ, ਵੀਡੀਓ ਸਬੂਤ ਨੇ ਔਰ ਦੂਸਰਾ ਔਰ ਪੂਰੇ ਡਾਕੂਮੈਂਟਰੀ ਪ੍ਰੂਫਸ ਨੇ ਔਰ ਆ ਹੈ ਇਹ ਇਸ ਦਾ ਕੰਮ ਹੈ। ਔਰ ਫਿਰ ਜ਼ਾਹਰ ਹੈ ਕਿ ਜੱਜ ਜਦੋਂ ਅਸੀਂ ਫੇਅਰ ਟਰਾਇਲ ਇਹਨੂੰ ਹੀ ਕਹਿੰਦੇ ਹਾਂ, ਜੱਜ ਨੇ ਇਸ ਮਾਮਲੇ 'ਚ ਫਿਰ ਡਿਫੈਂਸ ਅਟਾਰਨੀ ਨੂੰ ਕਿਹਾ ਕਿਉਂਕਿ ਪਿਛਲੀ ਪੇਸ਼ੀ ਵੇਲੇ ਆਲਰੇਡੀ ਜਿਹੜਾ ਉਹ ਪੁੱਛ ਲਿਆ ਗਿਆ ਸੀ, ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀ। ਸੋ ਡਿਫੈਂਸ ਨੂੰ ਕਿਹਾ ਗਿਆ ਕਿ ਆਹ ਹੈ, ਉਹਨੇ ਕਿਹਾ ਜੀ ਕਿ ਵੀ ਸਾਨੂੰ ਇਹ ਸਬੂਤ ਮੁਹੱਈਆ ਕੀਤੇ ਜਾਣ ਜੋ ਵੀ ਆਡੀਓ ਵੀਡੀਓ ਇਹ ਉਹ ਔਰ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਇਸ ਦੇ ਉੱਤੇ ਕਰਾਂ ਕਿਉਂਕਿ ਇਹ ਇੱਕ ਕੋਰਟ ਪ੍ਰੋਸੈਸਿੰਗ ਹੁੰਦੀ ਹੈ ਜਿਹਦੇ 'ਚ ਇਹ ਇੱਕ ਫੇਅਰ ਪਾਰਟ ਹੁੰਦਾ ਹੈ ਵੀ ਔਰ ਇਹ ਦੁਨੀਆ ਭਰ ਦੇ ਜਿੰਨੇ ਜੂਰਿਸਪ੍ਰੂਡੈਂਸ ਨੇ ਉਹਨਾਂ ਦਾ ਇੱਕ ਬੇਸਿਕ ਜਿਹਨੂੰ ਰੂਲ ਆਫ ਦਾ ਥੰਬ ਕਹਿੰਦੇ ਨੇ ਉਹ ਹੁੰਦਾ ਹੈ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਕੋਈ ਗੁਨਾਹਗਾਰ ਸਾਬਤ ਨਾ ਹੋਏ ਉਹ ਇਨੋਸੈਂਟ ਹੈ ਔਰ ਡਿਫੈਂਸ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਵੀ ਜਿਹੜੇ ਚਾਰजेस ਨੇ ਉਸ ਨੂੰ ਉਹ ਡਿਫੈਂਡ ਕਰੇ। ਸੋ ਇਹ ਫਿਰ ਉਹਨਾਂ ਨੇ ਦੋਨੋਂ ਸਾਈਡਸ ਨੇ ਗੱਲ ਕੀਤੀ ਜੱਜ ਦੇ ਨਾਲ ਔਰ ਜੱਜ ਨੇ ਫਰਦਰ ਜਿਹੜੀ ਹੈ ਇਹ ਸਾਰੇ ਕਿਉਂਕਿ ਜਿਹੜਾ ਟਾਈਮ ਹੈ ਅਗਲੀ ਡੇਟ ਜਿਹੜੀ ਹੈ 13 ਸਤੰਬਰ ਪਾਈ ਗਈ ਕਿ 13 ਸਤੰਬਰ ਨੂੰ ਜਿਹੜਾ ਉਦੋਂ ਤੱਕ ਇਹ ਸਾਰਾ ਜੋ ਉਹਨਾਂ ਨੂੰ ਸਬੂਤ ਚਾਹੀਦੇ ਨੇ ਔਰ ਇਵੇਂ ਹੋਏਗਾ ਔਰ ਇਹ ਸਾਰੇ ਪੀਰੀਅਡ 'ਚ ਕਿਉਂਕਿ ਬਹੁਤ ਸਾਰਿਆਂ ਦੀ ਦਿਲਚਸਪੀ ਹੋਏਗੀ ਕਿ ਵੀ ਇਹ ਨਿਖਿਲ ਗੁਪਤਾ ਉਹਦਾ ਚਿਹਰਾ ਮੋਹਰਾ ਔਰ ਉਸ ਦਾ ਉਹ ਆਲਮੋਸਟ ਇਸ ਸਾਰੇ ਪੀਰੀਅਡ ਦੇ ਵਿੱਚ ਵਕੀਲ ਦੇ ਨਾਲ ਕਾਨਾਫੂਸੀ ਕਰਦਾ ਰਿਹਾ ਚੈਟਰਿਕ ਸਟੇਜ ਦੇ ਉੱਤੇ ਜਦੋਂ ਜੱਜ ਦਾ ਧਿਆਨ ਵੀ ਗਿਆ ਉਧਰ ਔਰ ਵਕੀਲ ਨੇ ਖੜੇ ਹੋ ਕੇ ਮਾਫੀ ਮੰਗੀ ਔਰ ਉਹ ਚੁੱਪ ਕੀਤਾ। ਪਰ ਜੇ ਥੋੜੀ ਜਿਹੀ ਇਸ ਫੀਲਡ ਦੀ ਜਾਣਕਾਰੀ ਹੋਣ ਦੇ ਨਾਤੇ ਮੈਂ ਇਹ ਕਹਿ ਸਕਦਾ ਕਿ ਵੀ ਇਹ ਪੇਸ਼ਾਵਰ ਮਰਡਰਰ ਹੈ। ਉਹਦਾ ਚਿਹਰਾ ਜਿਹੜਾ ਉਹ ਐਕਸਪ੍ਰੈਸ਼ਨਲੈਸ, ਉਹਦੇ 'ਚ ਇੱਕ ਉਹਦੀ ਲੁੱਕ ਹੌਰੀਫਾਈਂਗ ਤਾਂ ਮੈਂ ਲਫ਼ਜ਼ ਨਹੀਂ ਕਵਾਂਗਾ ਲੇਕਿਨ ਬਲੈਂਕ ਲੁੱਕ ਔਰ ਐਕਸਪ੍ਰੈਸ਼ਨਲੈਸ ਫੇਸ ਔਰ ਜਿਸ ਕਿਸਮ ਦਾ ਉਹਦੀ ਇੱਕ ਅੱਧੀ ਵਾਰੀ ਪਿੱਛੇ ਨੂੰ ਨਜ਼ਰ ਗਈ ਔਰ ਜ਼ਾਹਰ ਹੈ ਕਿ ਵੀ ਇੰਨਾ ਵੱਡੀ ਗਿਣਤੀ ਦੇ ਵਿੱਚ ਜਦੋਂ ਸਿੰਘ ਬੈਠੇ ਨੇ ਉਹ ਖੌਫ ਜ਼ਦਾ ਵੀ ਕਿਤੇ ਨਾ ਕਿਤੇ ਹੋਇਆ ਹੋਏਗਾ ਲੇਕਿਨ ਇਹ ਉਹਦਾ ਜਿਸ ਕਿਸਮ ਦਾ ਉਹਦਾ ਵਿਹਾਰ ਜਾਂ ਜਿਵੇਂ ਸੀ ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਉਹਦਾ ਕੋਈ ਪਹਿਲਾ ਜੌਬ ਨਹੀਂ ਹੈ ਔਰ ਜਿਵੇਂ ਮੈਂ ਕਿਹਾ ਵੀ ਜਲਾਲਾਬਾਦ, ਕਾਬੁਲ ਔਰ ਅਮਰੀਕਾ ਲੈਵਲ ਦਾ ਇਸ ਕਿਸਮ ਦਾ ਕੰਮ ਜੇ ਚੈੱਕ ਰਿਪਬਲਿਕ 'ਚ ਬਹਿ ਕੇ ਕਰਨ ਦਾ ਉਹਨੂੰ ਦਿੱਤਾ ਜਾਂਦਾ ਤੇ ਇਸ ਦੇ ਉੱਤੇ ਜਿਹੜਾ ਹੈ ਇਹ ਜ਼ਾਹਰ ਹੈ ਕਿ ਵੀ ਇਹ ਇੱਕ ਪ੍ਰੋਫੈਸ਼ਨਲ ਬੰਦਾ ਹੈ ਔਰ ਉਹਨਾਂ ਦਾ ਹੈ ਹੀ ਜਦੋਂ ਏਜੰਟ ਹੀ ਉਹਨਾਂ ਦਾ ਟਰਸਟਵਰਦੀ ਲਫ਼ਜ਼ ਦਾ ਕੀ ਕਹਿਣਾ। ਸੋ ਇਸ ਸਾਰੇ ਦੇ ਚਲਦੇ ਆ ਹਾਲ ਦੀ ਘੜੀ ਇਸ ਦਾ ਪਾਰਟ ਇਹ ਸੀ ਔਰ ਜਿਵੇਂ ਮੈਂ ਕਿਹਾ ਕਿ ਵੀ ਭਾਈ ਬਲਾਕਾ ਸਿੰਘ ਜਿਹੜੇ ਸੈਕਟਰੀ ਨੇ ਰਿਚਮੰਡ ਹਿੱਲ ਔਰ ਬੱਸ ਲੈ ਕੇ ਵੀ ਆਏ, ਉਹਨਾਂ ਨੇ ਜਿਹੜਾ ਉਹਨਾਂ ਦਾ ਸਾਊਂਡ ਬਾਈਟ ਵੀ ਹੈ ਉਹਦੇ ਔਰ ਉਹਨਾਂ ਨੇ ਕਿਹਾ ਵੀ ਇਹ ਵੀ ਦੇਖੋ ਕੀ ਸਮੇਂ ਦੀ ਖੇਡ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ 1990 ਦੇ ਵਿੱਚ ਇਸੇ ਫੈਡਰਲ ਕੋਰਟ ਦੇ ਸਾਹਮਣੇ ਆਉਂਦੇ ਸੀ ਰੈਲੀ ਕਰਨ ਜਦੋਂ ਕੁੱਕੀ ਸੁੱਖੀ ਨੂੰ ਟਰਾਇਲ ਦੇ ਲਈ ਇੱਥੇ ਲਿਆਂਦਾ ਜਾਂਦਾ ਸੀ, ਅਸੀਂ ਉਹਨਾਂ ਦੀ ਸਪੋਰਟ ਚਾਹੁੰਦੇ ਸੀ ਔਰ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਵਾਪਸ ਲਿਜਾਣਾ ਚਾਹੁੰਦੀ ਸੀ ਔਰ ਵਾਪਸ ਗਏ ਵੀ ਉਹ।
ਇਹਨਾਂ ਨੂੰ ਕਿਹਾ ਦੇਖੋ ਇਹ ਕਿੰਨੀ ਵੱਡੀ ਖੇਡ ਬਦਲੀ ਹੈ ਕਿ ਆਲਮੋਸਟ 30-35 ਸਾਲ ਬਾਅਦ ਹੁਣ ਉਹੀ ਇੰਡੀਅਨ ਸਟੇਟ ਦਾ ਜਿਹੜਾ ਏਜੰਟ ਹੈ ਉਹ ਇੱਥੇ ਹੈ ਔਰ ਅਸੀਂ ਜਿਹੜਾ ਹੈ ਉਹਦੇ ਵਿਰੋਧ ਚ ਹਾਂ ਉਸ ਦੇ ਵਿਰੋਧ ਚ ਆ ਕੇ ਖਲੋਤੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਪਹਿਲਾਂ ਉੱਥੇ ਵੀ ਟੈਰਰਿਸਟ ਸਟੇਟ ਸੀ, ਰੋਗ ਸਟੇਟ ਹੈ, ਇੱਥੇ ਵੀ ਇਹਨਾਂ ਦਾ ਪਾਰਟ ਜਿਹੜਾ ਇਹੀ ਹੈ। ਫਿਰ ਜਿਹੜੀ ਇਹ ਹੈ ਕਿ ਵੀ ਕਿੱਥੇ ਇਹਨਾਂ ਨੇ ਸਾਨੂੰ ਅਲਗਾਵਵਾਦੀ ਉਗਰਵਾਦੀ ਬਣਾ ਕੇ ਸਾਰਿਆਂ ਨਾਲੋਂ ਕੱਟ ਆਫ ਕਰਤਾ ਸੀ। ਪਰ ਅੱਜ 5 ਆਈਜ਼ ਕੰਟਰੀਜ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਉਹ ਇੰਡੀਆ ਨੂੰ ਜਵਾਬਦੇਹ ਬਣਾ ਰਹੇ ਨੇ। ਆਸਟ੍ਰੇਲੀਆ ਨੇ ਆਲਰੇਡੀ 4 ਸਪਾਈ ਕੱਢੇ ਔਰ ਜਿਸ ਲੈਵਲ ਦੀਆਂ ਡਾਕੂਮੈਂਟਰੀਜ਼, ਮੀਡੀਆ ਕਵਰੇਜ, ਇਹ ਸਾਰਾ ਪਾਰਟ ਆ ਰਿਹਾ ਹੈ। ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਬਈ ਕਿਵੇਂ ਸਾਰੀ ਖੇਡ ਔਰ ਇਹ ਗੇਮ ਬਦਲੀ ਹੈ। ਔਰ ਇਸ ਸਭ ਦੇ ਚਲਦਿਆਂ ਇੱਕ ਸੀਨੀਅਰ ਜਿਹੜੇ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਰਿਟਾਇਰਡ ਆਫੀਸ਼ੀਅਲ ਨੂੰ ਅਸੀਂ ਇਹ ਕੁਐਰੀ ਦਿੱਤੀ ਸੀ ਕਿ ਬਈ ਆਮ ਲੋਕਾਂ ਦੀ ਜਾਣਕਾਰੀ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਬਈ ਇਸ ਸਭ 'ਚੋਂ ਕੀ ਹੋਏਗਾ, ਇਹ ਕਿਵੇਂ ਪ੍ਰੋਸੀਡ ਕਰੇਗਾ, ਕਿਉਂਕਿ ਇਹ ਲੰਬਾ ਟਰਾਇਲ ਦਾ। ਚਲੋ ਪਹਿਲੀ ਵੇਲੇ ਤਾਂ ਕੋਈ ਬਹੁਤੇ ਨਹੀਂ ਸੀ ਆ ਸਕਿਆ, ਅੱਜ ਵੱਡੀ ਗਿਣਤੀ 'ਚ ਸੀ ਮੌਜੂਦਗੀ। ਕੀ ਐਕਸਪੈਕਟੇਸ਼ਨਸ ਨੇ ਜਿਹੜੇ 4-5 ਨੁਕਤੇ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਸੀਨੀਅਰ ਆਫੀਸ਼ੀਅਲ ਨੇ ਸਾਨੂੰ ਦਿੱਤੇ, ਅਸੀਂ ਆਪਣੇ ਵਿਊਅਰਸ ਨਾਲ ਵੀ ਸਾਂਝੇ ਕਰਨਾ ਚਾਹੁੰਦੇ ਤਾਂ ਕਿ ਇਹ ਹੋਏ ਕਿ ਵੀ ਇਹਦੇ ਤੋਂ ਕੀ ਐਕਸਪੈਕਟਡ ਹੈ। ਪਹਿਲਾਂ ਉਹਨਾਂ ਨੇ ਕਿਹਾ ਹੈ the case likely won't go to trial for approximately 9 to 13 months ਕਿ ਆਲਮੋਸਟ 1 ਸਾਲ ਹੁਣ ਜਿਵੇਂ ਉਹਨਾਂ ਨੇ ਪ੍ਰੂਫ ਮੰਗੇ ਉਹ ਦੇਣਗੇ, ਫਿਰ ਕੁਝ ਨਹੀਂ ਆਇਆ ਉਹਦੇ ਮੋਸ਼ਨ ਫਾਈਲ ਹੋਏਗਾ ਕਾਊਂਟਰ। ਉਹਨੇ ਕਿਹਾ ਵੀ ਜੇ ਇਹ ਜਿਹੜਾ ਟਰਾਇਲ 'ਚ ਕੇਸ ਜਾਂਦਾ ਹੈ, ਜਿਹੜਾ ਓਬਵੀਅਸਲੀ ਜੇ ਨਾਟ ਗਿਲਟੀ ਪਲੀਡ ਨਾ ਕੀਤਾ, ਜੇ ਉਹਨੇ ਗਿਲਟੀ ਪਲੀਡ ਨਾ ਕੀਤਾ ਫਿਰ ਟਰਾਇਲ ਜਾਏ। ਉਹਨੇ ਕਿਹਾ ਆਲਮੋਸਟ 1 ਸਾਲ ਦਾ ਪੀਰੀਅਡ 9 ਤੋਂ 13 ਮਹੀਨੇ ਇਸ ਦੇ ਵਿੱਚ ਲੱਗ ਸਕਦੇ ਨੇ। We will learn some information from the proceedings, mostly from motions and hearings rather than discovery. ਕਿਉਂਕਿ ਜਦੋਂ ਤੁਸੀਂ ਐਜ਼ ਏ ਸਬੂਤ ਪੇਸ਼ ਕਰਦੇ ਹੋ ਤੇ ਡਿਸਕਵਰ ਹੁੰਦਾ ਜੇ ਕੀ ਨਿਕਲਿਆ, ਪਿਸਤੌਲ ਨਿਕਲਿਆ, ਕੀ ਚੀਜ਼ ਸੀ। ਉਹ ਤਾਂ ਜਿਹੜੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਫੋਰਮੇਸ਼ਨ ਜਿਹੜੀ ਵੀ ਸਾਹਮਣੇ ਆਏਗੀ ਉਹ ਹੀਅਰਿੰਗਸ ਦੇ ਦੌਰਾਨ ਮੋਸ਼ਨ ਕੀ ਫਾਈਲ ਹੋਇਆ ਉਸ ਤੋਂ ਸਾਨੂੰ ਪਤਾ ਲੱਗੇਗਾ ਕਿ ਇਹਨਾਂ ਕੋਲ ਕੀ ਜਾਣਕਾਰੀ ਹੈ। ਤਾਂ ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜੀ ਡਿਫੈਂਡੈਂਟ ਸਾਈਡ ਹੈ ਨਿਖਿਲ ਗੁਪਤੇ ਦੀ, ਉਹ ਉਸ ਨੂੰ ਕੀ ਦਿੰਦੇ ਨੇ। ਡਿਸਕਵਰੀ ਇਜ਼ ਨਾਟ ਟਿਪੀਕਲੀ ਪਬਲਿਕ ਅੰਟਿਲ ਯੂਜ਼ਡ ਇਨ ਮੋਸ਼ਨਸ। ਜੇ ਕੋਈ ਡਿਸਕਵਰੀ ਹੋਈ ਤੇ ਜੇ ਮੋਸ਼ਨ ਫਾਈਲ ਹੁੰਦੇ ਨੇ ਉਹਦੇ 'ਚ ਉਹ ਐਡ ਕੀਤੀ ਜਾਂਦੀ ਹੈ, ਫਿਰ ਉਸ ਦੀ ਜਾਣਕਾਰੀ ਮਿਲਦੀ ਹੈ। ਮੋਸ਼ਨਸ ਐਂਡ ਹੀਅਰਿੰਗਸ ਵਿਲ ਬੀ ਫਾਈਲਡ ਐਂਡ ਸਕੈਜੂਲਡ ਐਪੀਸੋਡਿਕਲੀ ਐਂਡ ਅਨਪ੍ਰੈਡਿਕਟੇਬਲੀ। ਹੁਣ ਐਪੀਸੋਡ ਮਤਲਬ ਜਿਸ ਇਸ਼ੂ ਦੇ ਉੱਤੇ ਗੱਲ ਜਾ ਰਹੀ, ਜੇ ਹਰਦੀਪ ਸਿੰਘ ਨਿੱਜਰ ਦੀ ਵੀਡੀਓ ਦਿਖਾਈ ਉਹਦੇ ਬਾਰੇ ਮੋਸ਼ਨ 'ਚ ਹੋਇਆ ਵੀ ਲਿਆਓ ਕੀ ਸਬੂਤ ਹੈ। ਉਹਨਾਂ ਨੇ ਕਿਹਾ ਵੀ ਇਹ ਉਦੋਂ ਹੀ ਸਾਹਮਣੇ ਆਣਗੇ ਹਰ ਐਪੀਸੋਡ ਜਿਹੜਾ ਕੱਲਾ ਹੈ ਉਸ ਦੇ ਉੱਤੇ ਐਪੀਸੋਡਿਕਲੀ ਐਂਡ ਅਨਪ੍ਰੈਡਿਕਟੇਬਲੀ ਕਿ ਵੀ ਡਿਫੈਂਸ ਸਾਈਡ ਨੂੰ ਬਿਲਕੁਲ ਹੈਰਤ 'ਚ ਪਾਉਣਾ ਹੈ ਤੇ ਜਿਹੜੀ ਗਵਰਨਮੈਂਟ ਸਾਈਡ ਹੈ ਉਹ ਕੋਈ ਐਸਾ ਸਬੂਤ ਲੈ ਕੇ ਆ ਜਾਂਦੀ ਹੈ ਜਿਹੜਾ ਉਹਨਾਂ ਨੂੰ ਜਿਹੜਾ ਉਹ ਸੋਚਿਆ ਵੀ ਨਹੀਂ। ਅਨਪ੍ਰੈਡਿਕਟੇਬਿਲਿਟੀ ਹੈ ਉਸ ਦੀ। ਫਸਟ ਮੋਸ਼ਨਸ ਆਰ ਲਾਈਕਲੀ ਟੂ ਬੀ ਫਾਈਲਡ ਇਨ 30 to 60 days। ਅਜੇ ਤਾਂ ਜਾਣਕਾਰੀ ਪ੍ਰੋਵਾਈਡ ਕਰਨੀ ਹੈ 30 ਤੋਂ 60 ਦਿਨ। ਔਰ ਜੇ ਹੁਣ ਵੀ ਅਸੀਂ ਦੇਖੀਏ ਅੱਜ ਜਿਹੜਾ 28 ਜੂਨ ਨੂੰ ਤਰੀਕ ਸੀ ਔਰ ਅਗਲੀ ਤਰੀਕ 13 ਸਤੰਬਰ ਦੀ ਪਈ ਹੈ। ਸੋ ਆਲਰੇਡੀ 75 ਦਿਨ, ਕਿਉਂਕਿ ਇਹ ਸਾਡੇ ਕੋਲ ਜਾਣਕਾਰੀ ਪਹਿਲਾਂ ਅਸੀਂ ਲੈ ਲਈ ਹੋਈ ਸੀ ਸੀਨੀਅਰ ਆਫੀਸ਼ੀਅਲ ਤੋਂ। ਸੋ ਉਹ ਬਿਲਕੁਲ ਠੀਕ ਹੈ, ਜਿਹੜੀ ਪਹਿਲੀ ਤਰੀਕ ਹੈ ਉਹ 75 ਦਿਨਾਂ ਦੇ ਗੈਪ ਦੇ ਉੱਤੇ ਪੈਂਦੀ ਹੈ। ਸੋ ਉਹਨੇ ਕਿਹਾ ਜੀ ਫਸਟ ਮੋਸ਼ਨਸ ਆਰ ਲਾਈਕਲੀ ਟੂ ਬੀ ਫਾਈਲਡ ਇਨ 30 to 60 days। ਉਹ ਜਦੋਂ ਜਾਣਕਾਰੀ ਉਹਦੇ ਕੋਲ ਆਏਗੀ ਡਿਫੈਂਸ ਫਿਰ ਉਹ ਮੋਸ਼ਨ ਫਾਈਲ ਕਰੇਗਾ, ਫਿਰ ਉਹਨੂੰ ਕਾਊਂਟਰ ਮੋਸ਼ਨ ਹੋਏਗਾ। ਫਸਟ ਹੀਅਰਿੰਗਸ ਆਰ ਲਾਈਕਲੀ ਟੂ ਅਕਰ ਅਬਾਊਟ 90 days ਆਊਟ। ਮੋਸ਼ਨ ਤੋਂ ਬਾਅਦ ਵੀ ਫਿਰ ਤੁਸੀਂ ਉਹਦੇ ਚ 90 ਦਿਨ ਜੋੜੋ। There is possibility of a guilty plea which could happen at any time and would be very revealing। ਹੁਣ ਜੇ ਨਿਖਿਲ ਗੁਪਤਾ ਨੂੰ ਉਹ ਸਰਕਾਰ ਕਹਿੰਦੀ ਹੈ ਵੀ ਆਹ 2 ਚਾਰਜ ਵੱਡੇ ਨੇ ਤੇਰੇ ਤੇ, 10-10 ਸਾਲ ਦੀ ਮੈਕਸਿਮਮ ਸਜ਼ਾ ਹੈ, ਉਹ ਕਨਕਰੈਂਟ ਵੀ ਰਨ ਕਰ ਸਕਦੀ ਹੈ, ਸੈਪਰੇਟਲੀ ਵੀ ਰਨ ਕਰ ਸਕਦੀ। ਸੈਪਰੇਟਲੀ ਦਾ ਮਤਲਬ 20 ਸਾਲ ਜੇਲ੍ਹ 'ਚ ਤਾੜਿਆ ਰਹਿਣਾ ਪਏਗਾ। ਤੇ ਉਹਨੂੰ ਜੇ ਕਹਿਣ ਕਿ ਵੀ ਜੇ ਤੂੰ ਮੰਨ ਜਾਏ
ਤੇ ਆ ਸਜ਼ਾ ਅਸੀਂ ਇੰਨੀ ਘਟਾ ਸਕਦੇ ਹਾਂ। ਸੋ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਉਹਦੀ ਗਿਲਟੀ ਪਲੀ ਹੋਏਗੀ ਉਹਦੇ 'ਚੋਂ ਕੁਝ ਰਿਵੀਲ ਹੋ ਸਕਦਾ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਇਫ ਯੂ ਸਟਾਰਟ ਸਿੰਗਿੰਗ, ਦੋਨੋਂ ਤਰ੍ਹਾਂ ਨਾ ਵੀ ਉਹਨੂੰ ਲੱਗਾ ਕਿ ਵੀ, ਪਰ ਜਿਸ ਕੌਨਫੀਡੈਂਸ ਦੇ ਨਾਲ ਉਹ ਬੈਠਾ ਸੀ ਔਰ ਜਿਸ ਲੈਵਲ ਦਾ ਵਕੀਲ, ਕੋਈ ਵਕੀਲ ਐਵੇਂ ਰਾਹ ਜਾਂਦਾ ਨਹੀਂ ਸੀ, ਪੂਰਾ ਚੰਟ ਵਕੀਲ ਸੀ ਔਰ ਉਹ ਵੀ ਚੰਟ। ਇਸ ਤੋਂ ਲੱਗਦਾ ਹੈ ਕਿ ਵੀ ਇਹ ਅਦਰਵਾਈਜ਼ ਤਾਂ ਕੌਣ ਅਫੋਰਡ ਕਰ ਸਕਦਾ। ਚੈੱਕ ਰਿਪਬਲਿਕ 'ਚ ਵੀ ਵਕੀਲ ਪਹਿਲਾਂ ਵੀ ਇੱਥੇ ਜਿਹੜਾ ਇਹ ਕਹਿਣ ਲਈ ਜੀ ਕਿ ਜਿਹੜਾ ਉਹ ਪ੍ਰੂਫ ਦਿਓ ਸਾਨੂੰ, ਉਹਨਾਂ ਨੇ ਕਿਹਾ ਵੀ ਜਦੋਂ ਅਰੇਂਜਮੈਂਟ ਹੋਏਗੀ ਉਦੋਂ ਦਿੱਤੇ ਜਾਣਗੇ। ਸੋ ਏਜੰਸੀਆਂ ਇਹਨੂੰ ਦੇਖਣਗੀਆਂ ਕਿ ਭਾਈ ਇਹਨੂੰ ਲਮਕਾਇਆ ਜਾਏ, ਇਸ ਨੂੰ ਕੀ, ਪਰ ਇਹਨਾਂ ਦਾ ਇਹ ਕਹਿਣਾ ਕਿ ਵੀ ਜੇ ਪੋਸੀਬਿਲਿਟੀ ਹੋਈ ਕਿ ਵੀ ਇਹਦੀ ਪੋਸੀਬਿਲਿਟੀ ਹੈ ਵੀ ਉਹ ਗਿਲਟੀ ਪਲੀ ਕਰੇ, ਪਰ ਉਸ ਹਾਲਤ ਦੇ ਵਿੱਚ ਜਿਹੜੇ ਨੇ ਕੁਝ ਉਹਦੇ ਚੋਂ ਨਿਕਲਣ ਵਾਲਾ ਬੜਾ ਰਿਵੀਲਿੰਗ ਹੋਏਗਾ। It is likely that the US attorney will remain in position until at least January if Trump wins. ਹੁਣ ਜਿਹੜੀ ਯੂਨਾਈਟਿਡ ਸਟੇਟਸ ਅਟਾਰਨੀ ਹੈ, ਇਹ ਅਟਾਰਨੀ ਹੈ ਡੈਮੀਨੀਅਨ ਵਿਲੀਅਮਸ, ਉਸ ਦੀ ਟਰਮ ਤੇ ਡਿਪੈਂਡ, ਔਰ ਜੱਜ ਬੜਾ ਵੀ ਮੈਚੁਰ ਹੈ, ਪਰ ਗੱਲ ਜੱਜ ਦੀ ਨਹੀਂ ਹੁੰਦੀ। ਜੱਜ ਤਾਂ ਕੋਈ ਵੀ ਹੋ, ਜਿਹਨੇ, ਕਿਉਂਕਿ ਨਿਊਯਾਰਕ 'ਚ ਕ੍ਰਾਈਮ ਹੋਣ ਜਾ ਰਿਹਾ ਸੀ, ਜਿਹੜੀ ਪ੍ਰੋਸੀਕਿਊਟਿੰਗ ਸਾਈਡ ਹੈ ਉਹ ਨਿਊਯਾਰਕ ਅਟਾਰਨੀ ਹੈ। ਜਿਵੇਂ ਅਸੀਂ ਇੱਕ ਇੰਡੀਅਨ ਡਿਪਲੋਮੈਟ ਦਾ ਕੇਸ ਸੀ ਇੱਥੇ, ਜਿਹਨੂੰ ਬਾਅਦ ਦੇ ਵਿੱਚ ਇੱਥੋਂ ਭੇਜ ਦਿੱਤਾ ਗਿਆ ਸੀ, ਤੇ ਪ੍ਰੀਤ ਭਰਾਰਾ, ਉਹ ਨਿਊਯਾਰਕ ਅਟਾਰਨੀ ਬਹੁਤ ਟਫ। ਸੋ ਇਹ ਡੈਨੀਅਨ ਵਿਲੀਅਮਸ ਵੀ ਜਿਹੜਾ ਬੜਾ ਟਫ ਜਿਹੜਾ ਉਹ ਅਟਾਰਨੀ ਹੈ US, ਔਰ ਨੋਨ ਹੈ ਆਪਣੇ ਇੱਕ ਪੂਰੇ ਪ੍ਰੋਫੈਸ਼ਨਲ ਅੰਦਾਜ਼ ਲਈ। ਇਹ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਈਵਨ ਟਰੰਪ ਜਿੱਤ ਵੀ ਜਾਂਦਾ ਹੈ ਫਿਰ ਵੀ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, ਕਿਉਂਕਿ ਇਹ ਇੱਕ ਲੀਗਲ ਪ੍ਰੋਸੈਸ ਹੈ। ਈਵਨ ਇਫ ਦਾ US ਅਟਾਰਨੀ ਲੀਵਸ, ਇਟ ਵੋਂਟ ਇਫੈਕਟ ਦਾ ਪ੍ਰੋਸੀਕਿਊਸ਼ਨ। ਸੋ ਅਸੀਂ ਇਸ ਸਾਰੇ ਦੇ ਉੱਤੇ ਜਿਹੜੀ ਵੀ ਜਾਣਕਾਰੀ ਆਉਣ ਵਾਲੇ ਪੀਰੀਅਡ 'ਚ ਹੋਏਗੀ ਉਹ ਸਾਂਝੀ ਕਰਾਂਗੇ। ਪਰ ਅੱਜ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਆਲਮੋਸਟ ਸਾਰੀਆਂ ਹੀ ਸਾਡੀਆਂ ਅੱਡ-ਅੱਡ ਜਥੇਬੰਦੀਆਂ ਦੇ ਨੁਮਾਇੰਦੇ ਵੀ ਸੀ, ਔਰ ਸਾਡੇ ਕਾਮਰੇਡ ਸ਼ਾਹਿਦ ਸਾਹਿਬ ਜਿਹੜੇ ਪਾਕਿਸਤਾਨੀ ਕਮਿਊਨਿਟੀ ਨਾਲ ਜੁੜੇ ਹੋਏ ਨੇ, ਬੜੀ ਵੋਕਲ ਆਵਾਜ਼ ਹੈ। ਉਹਨਾਂ ਨੇ ਸਾਡਾ ਪ੍ਰੋਗਰਾਮ ਹੀ ਸੁਣਿਆ ਸੀ, ਮੈਂ ਤਾਂ ਉਹਨਾਂ ਨੂੰ ਪਰਸਨਲ ਕਾਲ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ, ਔਰ ਸਭ ਤੋਂ ਪਹਿਲੇ ਆਉਣ ਵਾਲਿਆਂ 'ਚੋਂ ਸੀ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਐਡਰੈਸ ਵੀ ਦੱਸ ਦਿੱਤਾ ਸੀ ਜਿਵੇਂ ਮੈਂ ਤਾਂ ਰਿਕੁਐਸਟ ਕੀਤਾ ਸੀ, ਔਰ ਮੈਂ ਆਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਪੋਰਟੈਂਟ ਪਾਰਟ ਹੁੰਦਾ ਹੈ। ਔਰ ਜਿਵੇਂ ਮੇਘਰਾਜ ਸਿੰਘ ਆਲ ਦਾ ਵੇ ਪੈਨਸਿਲਵੇਨੀਆ ਤੋਂ ਆਏ, ਸੁਖਵਿੰਦਰ ਸਿੰਘ ਆਲ ਦਾ ਵੇ ਡਾਲਸ ਤੋਂ ਆਏ। ਸੋ ਇਹ ਜਿਹੜਾ ਸੀ ਔਰ ਪੂਰਾ ਇੱਕ ਪ੍ਰਭਾਵ ਸੀ, ਜਿਹੜੇ ਲੋਕ ਲੰਘ ਵੀ ਰਹੇ ਸੀ। ਮੀਡੀਆ ਕਿੰਨਿਆਂ ਕੁ ਨੇ ਕਵਰ ਕੀਤਾ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਕੈਮਰਾ ਫਲੈਸ਼ ਤਾਂ ਵੱਜ ਰਹੇ ਸੀ, ਔਰ ਬਾਅਦ 'ਚ ਜਿਹੜਾ ਇਹ ਪਤਾ ਲੱਗੇਗਾ ਵੀ ਕਿਸ ਥਾਂ ਤੇ ਉੱਤੇ ਇਹਦੀ ਕਵਰੇਜ ਹੋਈ ਹੈ। ਪਰ ਅਸੀਂ ਸਾਰਿਆਂ ਹੀ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਰਸਾ ਸੂਰਿਆ ਹੱਕ ਹੈ। 40 ਸਾਲ ਸ਼ਹੀਦਾਂ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਆਉਂਦੇ ਐਤਵਾਰ 30 ਜੂਨ 2024 ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਟਲੈਰੀ ਕੈਲੀਫੋਰਨੀਆ ਵਿਖੇ ਹੋਣ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਡਾਕਟਰ ਅਮਰਜੀਤ ਸਿੰਘ, ਬੂਟਾ ਸਿੰਘ ਖੜੌਦ, ਮੁਖਤਿਆਰ ਸਿੰਘ ਮੁਖੀ, ਭਾਈ ਤਰਲੋਚਨ ਸਿੰਘ ਅਤੇ ਪਵਨ ਸਿੰਘ ਖਾਲਸਾ ਸਮੇਤ ਹੋਰ ਬੁਲਾਰਿਆਂ ਵੱਲੋਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦ ਪਰਿਵਾਰਾਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਰਸਾ ਸੂਰਿਆ ਹੱਕ ਹੈ। ਗੁਰੂ ਪਿਆਰੇ
ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਭਾਰਤ ਵਿੱਚ ਕੁਚਲੀ ਜਾ ਰਹੀ ਧਾਰਮਿਕ ਆਜ਼ਾਦੀ ਸੰਬੰਧੀ 69 ਸਫ਼ਿਆਂ ਦੀ ਜਿਹੜੀ ਰਿਪੋਰਟ ਹੈ ਉਹ ਰਿਲੀਜ਼ ਕੀਤੀ ਸੀ ਔਰ ਭਾਰਤ ਨੇ ਇਸ ਤੇ ਬੜਾ ਜ਼ਹਿਰੀਲਾ ਤੇ ਤਿੱਖਾ ਰਿਐਕਸ਼ਨ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਰਸੋਂ ਰਿਪੋਰਟ ਦਾ ਜ਼ਿਕਰ ਕੀਤਾ ਸੀ ਕਿ ਐਂਟਨੀ ਬਲਿੰਕਨ ਜਿਹੜੇ ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਇੰਡੀਆ ਨਾਲ ਸੰਬੰਧਿਤ ਉਸ ਦੇ ਉੱਤੇ 69 ਪੇਜਸ ਦੀ ਰਿਪੋਰਟ ਰਿਲੀਜ਼ ਕੀਤੀ। ਔਰ ਉਸ ਰਿਲੀਜ਼ ਮੌਕੇ ਦੇ ਉੱਤੇ ਵੀ ਜਿਹੜਾ ਐਂਟਨੀ ਬਲਿੰਕਨ ਦੀ ਬਰੀਫਿੰਗ ਸੀ ਕਿ ਬਈ ਇੰਡੀਆ ਨੂੰ ਮਾਈਨੋਰਿਟੀਜ਼ ਦਾ, ਜਿਨ੍ਹਾਂ ਦੇ ਰਿਲੀਜੀਅਸ ਪਲੇਸਿਸ ਜਾਂ ਘਰਾਂ ਨੂੰ ਬੁਲਡੋਜ਼ ਕਰਨ ਔਰ ਇਹ ਸਾਰੇ ਦਾ ਜਿਹੜਾ ਹੈ ਇਸ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਇਹ ਡੈਮੋਕ੍ਰੇਸੀ ਦੇ ਲਈ ਠੀਕ ਨਹੀਂ ਹੈ ਔਰ ਅਸੀਂ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਨੂੰ ਪ੍ਰਮੋਟ ਕਰਨਾ ਚਾਹੁੰਦੇ। ਸੋ ਪਰਸੋਂ ਰਿਪੋਰਟ ਸੀ। ਕੱਲ੍ਹ ਦੀ ਟਿੱਪਣੀ 'ਚ ਵੀ ਮੈਂ ਕਿਹਾ ਸੀ ਵੀ 24 ਘੰਟੇ ਹੋ ਗਏ ਨੇ, ਅਜੇ ਤੱਕ ਇੰਡੀਆ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਹਾਲਾਂ ਇਹ ਨਹੀਂ ਸੀ ਕਿ ਮੈਨੂੰ ਪਤਾ ਨਹੀਂ ਸੀ ਵੀ ਰਿਐਕਸ਼ਨ ਨਹੀਂ ਦੇਣਾ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਕਈ ਵਾਰ ਜਿਹਨੂੰ ਸਖਤੇ ਜਾਣਾ ਕਹਿੰਦੇ ਨੇ ਉਹ ਹੈ, ਤਾਂ ਕਈ ਵਾਰੀ ਸ਼ੈਲ ਸ਼ੌਕਡ ਹੁੰਦਾ, ਕਿਉਂਕਿ ਟਾਈਮਿੰਗ ਆਲਰੇਡੀ ਉਹੀ ਹੈ ਜਦੋਂ ਕਿ ਡਿਪਟੀ ਸੈਕਟਰੀ ਕੈਂਬਲ ਨੇ ਲੰਡਨ 'ਚ ਬੈਠ ਕੇ ਕਿਹਾ ਕਿ ਭਾਈ ਇਹ ਜਿਹੜਾ ਅਕਾਊਂਟੇਬਿਲਟੀ ਤਾਂ ਮਸਟ ਹੈ ਔਰ ਸਟੇਟ ਡਿਪਾਰਟਮੈਂਟ ਨੇ ਵੀ ਇਸ ਦੇ ਉੱਤੇ ਕਿਹਾ ਵੀ ਆਰ ਵੇਟਿੰਗ ਫॉर ਦਾ ਰਿਪੋਰਟ, ਇਨਵੈਸਟੀਗੇਟਿਵ ਰਿਪੋਰਟ ਜਿਹੜੀ ਨਵੰਬਰ ਦੀ ਕਮੇਟੀ ਬਣਾਈ ਹੈ। ਔਰ ਨਾਲ ਦੀ ਨਾਲ ਐਂਟਨੀ ਬਲਿੰਕਨ ਨੇ ਜਿਹੜਾ 69 ਪੇਜ ਰਿਪੋਰਟ ਦੇ ਨਾਲ ਨਹਿਲੇ ਦੇ ਉੱਤੇ ਦਹਿਲੇ ਵਾਲਾ ਕੰਮ ਕੀਤਾ, ਜਿਹਨੂੰ ਤੁਸੀਂ ਪ੍ਰੈਸ਼ਰ ਬਿਲਡਿੰਗ ਕਹਿੰਦੇ ਹੋ। ਔਰ ਅੱਜ ਵਾਕਿਆ ਹੀ ਉਹਨਾਂ ਦਾ ਵੀ ਜਿਹੜਾ ਸਬਰ ਹੈ ਜੋ ਅਮਰੀਕਾ ਦੇ ਹਵਾਲੇ ਨਾਲ ਔਰ ਹੁਣ ਤੋਂ ਕੁਛ ਦੇਰ ਪਹਿਲਾਂ ਤੱਕ ਜੋ ਵਿਸ਼ਵ ਗੁਰੂ ਵੀ ਬਣੇ ਹੋਏ ਸੀ ਔਰ ਇਵੇਂ ਸੀ ਜਿਵੇਂ ਸਾਰਾ ਅਮਰੀਕਾ ਤੇ ਮੋਦੀ ਨੂੰ ਪੁੱਛ ਕੇ ਤੁਰਦਾ ਹੈ ਔਰ ਐਸ ਜੈ ਸ਼ੰਕਰ ਤੇ ਦੂਜੇ ਨਜ਼ਰ ਹੀ ਨਹੀਂ ਆਉਂਦੇ। ਹੁਣ ਮੋਦੀ ਜਾਂ ਤੁਹਾਨੂੰ ਅਜੀਤ ਡੋਵਲ ਵੀ ਕਿਤੇ ਜਿਹੜੇ ਨੇ ਥਿੜਕਦੇ ਬਿੜਕਦੇ ਕੋਈ ਜਿਹੜੇ ਨੇ ਉਹ ਜਾਲੀ ਜਿਹੀਆਂ ਮੁੱਛਾਂ ਤੇ ਤਾ ਦਿੰਦਾ, ਅਜੀਤ ਡੋਵਲ ਨਹੀਂ ਨਜ਼ਰ ਆਉਂਦਾ। ਉਹਨਾਂ ਨੇ ਇਸ ਨੂੰ ਰਣਧੀਰ ਜੈਸਵਾਲ ਜਿਹੜਾ ਨਵਾਂ ਲੱਭਿਆ, ਕਿਉਂਕਿ ਉਹ ਮਿਸਟਰ ਬਾਗਚੀ ਜਿਹੜਾ ਪਹਿਲਾਂ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਸੀ ਉਹਨੂੰ ਤਾਂ ਜਨੀਵਾ ਭੇਜਿਆ ਹੋਇਆ ਔਰ ਇਹ ਰਣਧੀਰ ਜੈਸਵਾਲ ਜਿਹੜਾ ਸਪੋਕਸਪਰਸਨ ਬਣਾਇਆ ਹੋਇਆ ਉਹੀ ਬੋਲਦਾ ਔਰ ਅੱਜ ਬੋਲਿਆ ਤੇ ਫਿਰ ਉਹ ਮੁਰਦਾ ਬੋਲੇ ਕਫਨ ਫਾੜੇ, ਪੂਰਾ ਕਫਨ ਫਾੜਿਆ, ਫਾੜ ਕੇ ਐ ਲੀਰੋ ਲੀਰ ਕਰਕੇ ਮੂੰਹ ਦੇ ਉੱਤੇ ਹੀ ਆ ਜਿਹੜਾ ਉਹ ਆਪਣੇ ਆਪ ਨੂੰ ਹੀ ਬੰਨਿਆ ਹੋਇਆ ਉਹਨਾਂ ਲੀਰਾਂ ਦੇ ਨਾਲ ਵੀ। ਔਰ ਹੈਡਲਾਈਨਸ ਹੀ ਜਿਹੜੀਆਂ ਉਹਨਾਂ ਦੀਆਂ ਮੇਨ ਨਿਊਜ਼ ਏਜੰਸੀਜ਼ ਦੀਆਂ ਨੇ, ਡੀਪਲੀ ਬਾਇਸਡ lacks understanding of India's social fabric, India on US religious freedom report, ਕਿ ਜੀ ਇਹ ਬਿਲਕੁਲ ਬਾਇਸਡ ਹੈ, ਵਿਤਕਰੇ ਭਰੀ ਹੈ ਔਰ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਸਮਾਜਿਕ ਤਾਣਾ ਬਾਣਾ ਕੀ ਹੈ। ਔਰ ਇਸੇ ਤਰ੍ਹਾਂ ਦਾ ਹਿੰਦੂ ਨੇ ਜਿਹਨੇ ਮੋਰ ਐਲਾਬੋਰੇਟਿਵ ਨੂੰ ਰਿਪੋਰਟ ਕੀਤਾ ਹੈ, ਇੰਡੀਆ ਸਲੈਮਸ ਡੀਪਲੀ ਬਾਇਸਡ US report on religious freedom,
ਔਰ ਉਹਨਾਂ ਕਿ ਸਲੈਮ ਕੀਤਾ ਹੈ ਬਿਲਕੁਲ। ਉਹਨਾਂ ਨੇ ਦ ਰਿਪੋਰਟ ਰਿਫਲੈਕਟਸ one sided projection of issues and have selectively picked incidents to advance a preconceived narrative, says government, while questioning the law and order situation in US. ਕੱਲਾ ਇਹੀ ਨਹੀਂ ਵੀ ਉਹਨਾਂ ਨੇ ਇੱਕ ਤਾਂ ਹੁੰਦਾ ਤੁਸੀਂ ਡਿਫੈਂਸ ਕਰ ਰਹੇ ਹੋ, ਨਹੀਂ ਨਹੀਂ ਅਸੀਂ ਜੇ ਇਹ ਨਹੀਂ ਹੈ ਤੇ ਉਹ ਹੈ, ਉਹ ਅਮਰੀਕਾ ਦੇ ਅਟੈਕ ਕੀਤਾ ਵੀ ਤੁਹਾਡੇ ਕਿਹੜਾ ਹਾਲ ਹੈ ਲਾ ਐਂਡ ਆਰਡਰ ਦਾ, ਜੋ ਮੈਂ ਜ਼ਿਕਰ ਕਰਾਂਗਾ ਵੀ ਕਿਵੇਂ ਇਹਨਾਂ ਦੇ ਕਾਊਂਟਰ ਅਟੈਕ 'ਚ ਕੀ ਹੈ। ਪਰ ਇਹਦੀ ਹੈਡਲਾਈਨ ਇਹ ਹੈ ਕਿ ਇਹ ਵਨ ਸਾਈਡਡ ਪ੍ਰੋਜੈਕਸ਼ਨ ਹੈ। ਉਹਨਾਂ ਨੇ ਸਿਲੈਕਟਿਵਲੀ, ਕਿਉਂਕਿ ਪ੍ਰੀ ਕਨਸੀਵ ਉਹਨਾਂ ਨੇ ਕੀਤਾ ਹੋਇਆ ਜੀ ਸਾਨੂੰ ਉਹਨਾਂ ਨੇ ਭੰਨਣਾ, ਇਸ ਲਈ ਉੱਦਾਂ ਦੀਆਂ ਘਟਨਾਵਾਂ, ਕਿਉਂਕਿ 69 ਪੇਜਿਸ ਜਿਹੜੇ ਨੇ ਉਹ ਕੋਈ ਹਨੂਮਾਨ ਚਾਲੀਸਾ ਨਹੀਂ ਲਿਖਿਆ ਹੋਇਆ ਹੈ। ਉਹਦੇ 'ਚ ਘਟਨਾਕ੍ਰਮ ਮਨੀਪੁਰ ਤੋਂ ਲੈ ਕੇ ਤੇ ਕਸ਼ਮੀਰ ਤੱਕ ਕੀ ਵਾਪਰ ਰਿਹਾ, ਕੀ ਕੀਤਾ, ਕਦੋਂ ਕੀ ਹੋਇਆ, ਉਹਨੂੰ ਕੋਟ ਕੀਤਾ ਹੋਇਆ, ਉਹਨਾਂ ਦੇ ਸੋਰਸਿਸ ਨੂੰ ਹੀ ਕੋਟ ਕਰਕੇ ਉਹਨਾਂ ਦੀਆਂ ਕੋਰਟ ਜਜਮੈਂਟਸ ਨੂੰ ਕੋਟ ਕੀਤਾ। ਔਰ ਇਹ ਰਣਧੀਰ ਜੈਸਵਾਲ ਜਿਹੜਾ ਹੈ ਇਸ ਦੇ ਉੱਤੇ ਪੂਰਾ ਭਟਕਿਆ। ਉਹਨਾਂ ਨੇ ਕਿਹਾ ਕਿ ਜੀ ਦਾ ਐਕਸਰਸਾਈਜ਼ ਇਟਸੈਲਫ is a mix of imputations, misrepresentations, selective usage of facts, reliance on biased sources, and one-sided projection of issues. This extends even to the depictions of our constitutional provisions and duly enacted laws of India. It has selectively picked incidents to advance a preconceived narrative as well. ਇਹ ਤਾਂ ਜੀ ਸਾਡੇ ਕਨਸਟੀਟਿਊਸ਼ਨ ਤੇ ਹਮਲਾ, ਜਿਹੜੇ ਜਜਮੈਂਟ ਦਿੱਤੀਆਂ ਨੇ ਜੇ ਉਹਨਾਂ ਦੇ ਉੱਤੇ ਵੀ ਅਮਰੀਕਾ, ਉਹ ਭਾਈ ਜਜਮੈਂਟਸ ਕੋ ਰੱਬ ਨੇ ਦਿੱਤੀਆਂ, ਇਹ ਤਾਂ ਆਪਣੀਆਂ ਜਜਮੈਂਟਸ ਚੈਲੰਜ ਹੁੰਦੀਆਂ ਨੇ ਕਿ ਭਾਈ ਜੇ ਤੁਸੀਂ ਕੋਈ ਲਾਅ ਬਣਾਉਂਦੇ ਹੋ ਔਰ ਬਰੂਟ ਮੈਜੋਰਿਟੀ ਦੇ ਨਾਲ ਉਹਨੂੰ ਤੁਸੀਂ ਪਾਸ ਕਰਾ ਲੈਂਦੇ ਹੋ, ਅਦਾਲਤਾਂ ਨੂੰ ਵੀ ਤੁਸੀਂ ਮੈਨੀਪੂਲੇਟ ਕਰ ਲੈਂਦੇ, ਮਤਲਬ ਇਹ ਤਾਂ ਨਹੀਂ ਹੈ ਕਿ ਉਹ ਫਾਈਨਲੀ ਸਭ ਠੀਕ ਹੋ ਗਿਆ, ਕਿਉਂਕਿ ਜੋ ਤੁਹਾਡੇ ਕਨਸਟੀਟਿਊਸ਼ਨ ਜਾਂ ਜਜਮੈਂਟਸ ਨੇ ਇੰਟਰਨੈਸ਼ਨਲ ਲਾਅ ਦੇ ਥੱਲੇ ਔਰ ਜੋ UN ਚਾਰਟਰ ਜਿਹਦੇ ਤੁਸੀਂ ਸਿਗਨੇਟਰੀ ਹੋ ਉਹਦੇ ਨਾਲ ਕੀ ਚੀਜ਼ ਮੇਲ ਖਾਂਦੀ ਹੈ, ਇਹ ਕ੍ਰਾਈਟੇਰੀਆ ਤੁਹਾਡੇ ਜੱਜ ਉੱਥੇ ਕੀ ਕਹਿੰਦੇ ਨੇ ਡਜ਼ਨਟ ਮੈਟਰ। ਫਿਰ ਉਹ ਇੱਕ ਕਦਮ ਹੋਰ ਅੱਗੇ ਜਾਂਦੇ ਆ, ਕ੍ਰਿਟਿਸਿਜ਼ਮ ਜਿਹੜਾ US ਦਾ ਕਰਦੇ ਆ। ਮਿਸਟਰ ਜੈਸਵਾਲ ਰੇਜ਼ ਦਾ ਲਾ ਐਂਡ ਆਰਡਰ ਸਿਚੁਏਸ਼ਨ ਇਨ ਦਾ US and highlighted the crimes committed by racially motivated individuals against Indians and other colored communities। ਕਿ ਅਮਰੀਕਾ 'ਚ ਕੀ ਹੋ ਰਿਹਾ, ਉੱਥੇ ਕਿੰਨਾ ਨਸਲਵਾਦ ਹੈ, ਉੱਥੇ ਦੇਖੋ ਕਿੰਨੇ ਹਮਲੇ ਜਿਹੜੇ ਨੇ ਉਹ ਇੰਡੀਅਨਸ ਤੇ ਹੋ ਰਹੇ ਨੇ, ਕਲਰਡ ਲੋਕਾਂ ਤੇ ਹੋ ਰਹੇ ਨੇ। ਉਹ ਕਹਿੰਦੇ ਇਨ 2023 ਇੰਡੀਆ ਹੈਜ਼ ਆਫੀਸ਼ੀਅਲੀ ਟੇਕਨ ਅਪ numerous cases in the US of hate crimes, racial attacks on Indian nationals and other minorities, vandalization, targeting of places of worship। ਇਹ ਹੁਣ ਇਹਨਾਂ ਨੇ ਆਪਣਾ ਸਾਰਾ ਜੋ ਲੁਕੋਇਆ ਹੋਇਆ ਸੀ ਨਾ ਗੰਦ ਅੰਦਰ, ਉਹ ਵੀ ਬਾਹਰ ਕੱਢਿਆ, ਕਿਉਂਕਿ ਕੈਨੇਡਾ ਨੂੰ ਤਾਂ ਇਹ ਦੋਸ਼ ਦਿੰਦੇ ਰਹੇ ਜੀ ਤੁਸੀਂ ਪੋਲੀਟੀਕਲ ਸਪੇਸ ਅੱਤਵਾਦੀਆਂ ਨੂੰ ਦੇ ਰਹੇ ਹੋ, ਖਾਲਿਸਤਾਨ ਨੂੰ ਦੇ ਰਹੇ ਹੋ। ਦੂਜਾ ਹੁਣ ਅਮਰੀਕਾ 'ਚ ਕਿਹੜਾ ਇਹਨਾਂ ਦਾ ਜੀ ਪਲੇਸ ਆਫ ਵਰਸ਼ਿਪ ਜਿਹੜਾ ਹੈ ਉਹ ਕਿਸੇ ਨੇ ਆਪ ਤੁਸੀਂ ਕੀਤੇ ਨੇ, ਜਿਹੜੇ ਇੱਕ ਦੋ ਉਹ ਤੁਹਾਡੇ ਹੀ ਬੰਦੇ ਨੇ ਕਰਨ ਵਾਲੇ। ਪਰ ਇੱਥੇ ਉਹ ਕੋਟ ਕਰ ਰਿਹਾ ਕਿ ਵੈਂਡਲਾਈਜੇਸ਼ਨ, ਟਾਰਗੇਟਿੰਗ ਆਫ ਪਲੇਸਿਸ ਆਫ ਵਰਸ਼ਿਪ, ਵਾਇਲੈਂਸ, ਮਿਸਟ੍ਰੀਟਮੈਂਟ ਬਾਈ ਲਾ ਐਨਫੋਰਸਮੈਂਟ ਅਥਾਰਟੀਜ਼। ਹੁਣ ਉਹ ਸਿੱਖਾਂ ਦਾ ਫੈਕਟਰ ਵੀ ਇਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਬਿਲਕੁਲ ਸਿੱਖਾਂ ਦੇ ਹੱਕ 'ਚ ਖੜ ਰਹੇ ਨੇ। ਐਜ਼ ਵੈਲ ਐਜ਼ ਅਕੋਰਡਿੰਗ ਆਫ ਪੋਲੀਟੀਕਲ ਸਪੇਸ ਟੂ ਐਡਵੋਕੇਟਸ ਆਫ ਐਕਸਟ੍ਰੀਮਿਜ਼ਮ ਐਂਡ ਟੈਰਰਿਜ਼ਮ ਅਬਰੋਡ। ਉਹਨੇ ਕਿਹਾ ਜੀ ਇਹ ਪੋਲੀਟੀਕਲ ਸਪੇਸ ਤੁਸੀਂ ਦੇ ਰਹੇ ਹੋ ਟੈਰਰਿਜ਼ਮ ਨੂੰ ਔਰ ਐਕਸਟ੍ਰੀਮਿਜ਼ਮ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਜੈਸੇ ਜਿੱਥੋਂ ਉਹ ਨਿਕਲੇ ਸੀ ਉੱਥੇ ਕੀ ਵਾਪਸ ਪਹੁੰਚ ਗਏ, ਕਿ ਵੀ ਜਿਹੜਾ ਇਨ ਬਿਟਵੀਨ ਇਹਨਾਂ ਦਾ ਹਨੀਮੂਨ ਸੀ ਅਮਰੀਕਾ ਦੇ ਨਾਲ, ਔਰ ਤੁਸੀਂ ਲਾਰਜੈਸਟ ਡੈਮੋਕ੍ਰੇਸੀ, ਅਸੀਂ ਮਦਰ ਆਫ ਡੈਮੋਕ੍ਰੇਸੀ, ਔਰ ਬਾਈਡਨ ਦੇ ਲਈ ਉਹ ਨਗ ਲੈ ਕੇ ਆਇਆ, ਗਹਿਣੇ ਲੈ ਕੇ ਆਇਆ ਉਹਦੀ ਘਰਵਾਲੀ ਲਈ, ਉਹਨੂੰ ਵੀ ਪਤਾ ਨਹੀਂ ਉਹਨੂੰ ਕੀ ਪਿਆ ਹੈ ਕੀ ਨਹੀਂ ਕੀਤਾ। ਔਰ ਅਖੀਰ 'ਚ ਅਗੇਨ ਉਹਨੇ ਈਵਨ ਇਸ ਦੇ ਉੱਤੇ ਕਿ ਜਿਹੜਾ ਇੰਡੀਅਨ ਲੀਗਲ ਪ੍ਰੋਵੀਜ਼ਨਸ ਨੇ ਉਹਦੇ ਤੇ ਵੀ ਅਟੈਕ ਕੀਤਾ। ਰਿਪੋਰਟ ਮਿਸਟਰ ਜੈਸਵਾਲ ਸੈਡ the report appeared to intrude into the legislative affairs of India। ਕਿ ਅਸੀਂ ਜਿਹੜੇ ਕਾਨੂੰਨ ਬਣਾਉਂਦੇ ਹਾਂ, ਰਿਪੋਰਟ ਤਾਂ ਸਾਡੇ ਕਾਨੂੰਨੀ ਮਾਮਲਿਆਂ 'ਚ ਵੀ ਦਖਲਅੰਦਾਜ਼ੀ ਹੈ। In some cases the very validity of laws and regulations are questioned by the report। ਕਿ ਜਿਹੜੇ ਸਾਡੇ ਕਾਨੂੰਨ ਨੇ ਔਰ ਉਹਦੇ ਅੱਗੋਂ ਨੇ ਉਪਨਿਯਮ, ਉਹਨਾਂ ਦੇ ਉੱਤੇ ਐਜ਼ ਆਰ ਦਾ ਰਾਈਟਸ ਆਫ ਲੈਜਿਸਲੇਚਰਸ ਟੂ ਐਨੈਕਟ ਦੈਮ, ਕਿ ਵੀ ਇਹ ਜਿਵੇਂ ਇੱਥੋਂ ਵਾਲਿਆਂ ਦਾ ਕੋਈ ਹੱਕ ਹੀ ਨਹੀਂ ਵੀ ਉਹ ਕੀ ਕਾਨੂੰਨ ਬਣਾ। The report also appears to challenge
the integrity of certain legal judgments given by Indian courts ਕਿ ਜੀ ਜਿਹੜੇ ਫੈਸਲੇ ਭਾਰਤੀ ਅਦਾਲਤਾਂ ਨੇ ਸੁਣਾਏ ਨੇ ਇਹ ਉਹਨਾਂ ਦੇ ਉੱਤੇ ਵੀ ਹਮਲਾ ਹੈ। ਸੋ ਸਾਨੂੰ ਖੁਸ਼ੀ ਹੈ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਭਾਈ ਇੱਕ ਪਾਸੇ ਤਾਂ ਰੂਸਮ ਸ਼ਰਣਮ ਗੱਛਾਮੀ, ਸੋ ਜਿਹੜਾ ਇਹਨਾਂ ਨੇ ਉਹ ਫੇਕ ਜਿਹਾ ਅਮਰੀਕਨਾਂ ਨੂੰ ਝੂਠਾ ਤੇ ਯੋਗਾ ਤੇ ਸਪਿਰਿਚੁਅਲਿਟੀ ਤੇ ਗਾਂਧੀ ਤੇ ਡੈਮੋਕ੍ਰੇਸੀ ਔਰ ਐਜ਼ ਏ ਫਰੈਂਡ ਐਂਡ ਐਜ਼ ਏ ਬੁਲਵਾਕ ਚਾਈਨਾ ਦੇ ਉਹ ਜਿੰਨੇ ਕੁ ਜਿਹੜੇ ਨੇ ਉਹ ਪਾਜ ਮਲਮੇ ਬੰਨੇ ਹੋਏ ਸੀ, ਵੱਡਾ ਲੋਗੜ ਬੰਨਿਆ ਹੋਇਆ ਸੀ ਗੋਡੇ ਤੇ, ਉਹ ਸਾਰੇ ਲੋਗੜ ਲਾਗਣ ਲੱਥ ਗਏ। ਔਰ ਇੱਕ ਗੱਲ ਸਾਹਮਣੇ ਆ ਗਈ ਕਿ ਭਾਈ ਜਿਸ ਨੂੰ ਆਏ ਤਾਂ ਉਹੀ ਸੀ ਚਾਂਬਲ ਕੇ, ਔਰ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਵੀ ਦੇਖੋ ਚੇਂਜ ਆ, ਫਿਰ ਆਈ ਕਰਕੇ ਦੇਖੀਏ ਇਧਰ ਕੀ ਹੈ। ਪਰ ਇਹਦੇ 'ਚ ਜਿਵੇਂ ਉਹ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਬਈ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਕਿ ਵੀ ਤੁਸੀਂ ਇੱਕ ਵੇਲੇ ਇੱਕੋ ਹੀ ਕੰਮ, ਜਾਂ ਤਾਂ ਤੁਸੀਂ ਕਿਸੇ ਨੂੰ ਸਲਾਮ ਕਰਦੇ ਹੋ, ਉਹਦਾ ਰਿਗਾਰਡ ਕਰਦੇ ਹੋ ਜਾਂ ਉਸ ਨੂੰ ਆਪਣਾ ਮੰਨਦੇ ਹੋ, ਤਾਂ ਜਾਂ ਉਸ ਦੀ ਜਵਾਬਦੇਹੀ ਕਰਦੇ ਹੋ। ਇਹ ਜੇ ਤੁਸੀਂ ਇੱਕੋ ਵੇਲੇ ਦੋਨੋਂ ਕੰਮ ਕਰਨੇ ਚਾਹੋ ਕਿ ਵੀ ਤੁਸੀਂ ਸਲਾਮ ਵੀ ਕਰ ਰਹੇ ਹੋ ਤੇ ਜਵਾਬ ਵੀ ਮੰਗ ਰਹੇ ਹੋ, ਮੁੱਢੋਂ ਕੁੱਥਾ ਜਾਏ ਦਾ ਮਤਲਬ ਫਿਰ ਉਹਦੀ ਜੜ ਨਿਕਲ ਜਾਂਦੀ ਹੈ। ਵੀ ਤੁਸੀਂ ਅਮਰੀਕਾ ਦੇ ਨਾਲ ਦੋਸਤੀ ਦਾ ਗਾਊਨ ਪਾ ਕੇ, ਚੋਲਾ ਪਹਿਨ ਕੇ, ਮਾਸਕ ਪਾ ਕੇ, ਨਕਾਬ ਪਾ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਤੁਸੀਂ ਅਮਰੀਕਨ ਸ਼ਹਿਰੀਆਂ ਦਾ ਮਰਡਰ ਕਰਨ ਦਾ ਪਲਾਟ ਬਣਾ ਰਹੇ ਹੋ, ਤੁਸੀਂ ਵਾਇਲੇਟ ਕਰ ਰਹੇ ਹੋ ਅਮਰੀਕਨ ਸੋਵਰਨਟੀ ਨੂੰ, ਇੰਟਰਨੈਸ਼ਨਲ ਲਾਅ ਨੂੰ। ਇਹ ਕੋਈ ਵੀ ਆਮ ਵੀ ਨਹੀਂ ਬਰਦਾਸ਼ਤ ਕਰ ਸਕਦਾ। ਆਮ ਵੀ ਕੋਈ ਹੋਏ, ਇਹ ਤਾਂ ਅਮਰੀਕਾ ਹੈ ਜਿਹੜਾ ਅਜੇ ਘੱਟੋ ਘੱਟ ਅਗਲੇ 50-60 ਸਾਲ ਅਮਰੀਕਾ ਦਾ ਜਿਹੜਾ ਸੁਪਰ ਪਾਵਰ ਸਟੇਟਸ ਹੈ ਉਹ ਕਿਤੇ ਨਹੀਂ ਜਾ ਰਿਹਾ। ਨੋ ਮੈਟਰ ਕਿੰਨੇ ਚੈਲੰਜਸ ਇੱਧਰ ਉੱਧਰ ਨੇ, ਕਿਉਂਕਿ ਇੰਸਟੀਟਿਊਸ਼ਨਸ ਸਟਰੋਂਗ ਨੇ ਔਰ ਜ਼ਾਹਰ ਹੈ ਹਰ ਚੀਜ਼ ਕੋਈ ਗਲਤ ਜਿਹੜੀ ਠੀਕ ਨਹੀਂ ਹੁੰਦੀ, ਗਲਤ ਨੀਤੀਆਂ ਵੀ ਨੇ। ਲੇਕਿਨ ਉਹ ਜਿਹਨੂੰ ਕਹਿੰਦੇ ਨੇ ਕਿਆ ਪਿੱਦੀ ਕਾ ਸ਼ੋਰਬਾ, ਵੀ ਤੁਹਾਡੀ 2-2.5 ਟ੍ਰਿਲੀਅਨ ਡਾਲਰ ਦੀ ਇਕੋਨਮੀ, 80 ਕਰੋੜ ਲੋਕ ਜਿਹੜੇ ਤੁਹਾਡੇ 5 ਕਿਲੋ ਜਿਹੜਾ ਪਰ ਜੀ ਆਟਾ ਮਿਲਦਾ ਤੁਹਾਨੂੰ, ਕੋਈ ਕਣਕ ਜਾਂ ਚੌਲ ਉਹਦੇ ਨਾਲ ਪਲਦੇ ਨੇ, ਤੇ ਤੁਸੀਂ ਕਿਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਆ ਜੈਸਵਾਲ ਤੇ ਦੂਜੇ ਅੱਖਾਂ ਕਰ ਰਹੇ ਨੇ, ਅਮਰੀਕਾ ਨੂੰ ਦੱਸ ਰਹੇ ਨੇ ਵੀ ਇਹਨਾਂ ਦਾ ਲਾ ਐਂਡ ਆਰਡਰ ਕੀ ਹੈ। ਇਹ ਹੈ ਜਿਸ ਨੂੰ ਕਹਿੰਦੇ ਨੇ ਕਿ ਭਾਈ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਤਾਂ ਆਪ ਹੀ ਚੜੇ ਸੀ, ਇਹਨਾਂ ਨੂੰ ਚੜਾਇਆ ਵੀ ਕਿਹਨੇ ਸੀ? ਆਪ ਹੀ ਸਮਝਦੇ ਸੀ ਵੀ ਅਸੀਂ ਜਿਹੜਾ ਹੁਣ ਟੀਸੀ ਦਾ ਬੇਰ ਲਾ ਲਿਆ, ਅਸੀਂ ਅਮਰੀਕਾ ਦੇ ਯਾਰ ਬਣ ਗਏ। ਹੁਣ ਇਹ ਕਹਿੰਦੇ ਨੇ ਵੀ ਨਹੀਂ ਸਾਡੀ ਔਕਾਤ ਉਹੀ ਨੱਥੂ ਛੋਲਿਆਂ ਵਾਲੀ ਹੈ, ਇਸ ਤੋਂ ਬਿਯੋਂਡ ਅਸੀਂ ਨਹੀਂ ਹੈਗੇ ਕੁਝ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਥੈਲਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। 40 ਸਾਲ ਸ਼ਹੀਦਾਂ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਆਉਂਦੇ ਐਤਵਾਰ 30 ਜੂਨ 2024 ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਟਲੈਰੀ ਕੈਲੀਫੋਰਨੀਆ ਵਿਖੇ ਹੋਣ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਡਾਕਟਰ ਅਮਰਜੀਤ ਸਿੰਘ, ਬੂਟਾ ਸਿੰਘ ਖੜੌਦ, ਮੁਖਤਿਆਰ ਸਿੰਘ ਮੁਖੀ, ਭਾਈ ਤਰਲੋਚਨ ਸਿੰਘ ਅਤੇ ਪਵਨ ਸਿੰਘ ਖਾਲਸਾ ਸਮੇਤ ਹੋਰ ਬੁਲਾਰਿਆਂ ਵੱਲੋਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦ ਪਰਿਵਾਰਾਂ ਦਾ 골ਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਨਸਾ ਸੂਰਿਆ ਹੱਕ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ
30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਬਿਆਨ ਦਿੱਤਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ 1960 ਵਿੱਚ ਹੋਈ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕੀਤਾ ਜਾਵੇ। ਅੱਜ ਕੱਲ ਪਾਕਿਸਤਾਨ ਅਤੇ ਵਰਲਡ ਬੈਂਕ ਦਾ ਇੱਕ 40 ਮੈਂਬਰੀ ਡੈਲੀਗੇਸ਼ਨ ਜੰਮੂ ਕਸ਼ਮੀਰ ਦੇ ਦੌਰੇ ਤੇ ਹੈ। ਸੋ ਇਸ ਮੌਕੇ ਤੇ ਦਿੱਤਾ ਗਿਆ ਇਹ ਬਿਆਨ ਹਿੰਦੂ ਤਮੀਆਂ ਦੇ ਖਤਰਨਾਕ ਇਰਾਦੇ ਨੂੰ ਜ਼ਾਹਿਰ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਾਣੀ 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 ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਧਰਤੀ ਦੇ ਆਲੇ ਦੁਆਲੇ 2 ਹਿੱਸੇ ਪਾਣੀ ਹੈ ਔਰ 1 ਹਿੱਸਾ ਧਰਤੀ ਹੈ। ਜੀ, ਪਾਣੀ ਨਾ ਹੋਏ ਸੋਕਾ ਅਕਾਲ ਔਰ ਜੇ ਆ ਜਾਏ ਤੇ ਅੱਜ ਦੀਆਂ ਖਬਰਾਂ ਦਿੱਲੀ ਸਭ ਜਲ ਥਲ ਹੋਇਆ ਹੋਇਆ, ਸਭ ਕਾਰਾਂ ਵੀ ਰੁੜ ਰਹੀਆਂ, ਮਾਨਸੂਨ ਆ ਗਈ ਅਰਲੀ, ਸਭ ਕੁਝ। ਵੈਸੇ ਤਾਂ 에ਅਰਪੋਰਟ ਦਾ ਇੱਕ ਛੱਜਾ ਵੀ ਡਿੱਗ ਪਿਆ ਉਹਨਾਂ ਦਾ, ਦਿੱਲੀ 에ਅਰਪੋਰਟ ਦਾ, ਇੱਕ ਬੰਦਾ ਮਰ ਗਿਆ, 6 ਜ਼ਖਮੀ ਹੋਏ। ਪਰ ਦੂਸਰੇ ਪਾਸੇ ਅੱਜ ਤੁਸੀਂ ਉਹਨਾਂ ਦੇ ਮੀਡੀਆ 'ਚ ਦੇਖੋਗੇ ਕਿ ਕਾਰਾਂ ਪਾਣੀ ਦੇ ਵਿੱਚ ਰੁੜ ਰਹੀਆਂ, 4 ਚੁਫੇਰੇ ਪਾਣੀ ਪਾਣੀ ਪਾਣੀ। ਕੁਛ ਹਫ਼ਤੇ ਪਹਿਲਾਂ ਤੱਕ ਇੰਨੀ ਜ਼ਿਆਦਾ ਗਰਮੀ ਔਰ ਦੂਜਾ ਸੀ ਕਿ ਵੀ ਪਾਣੀ ਮੰਗ ਰਿਹਾ ਸੀ, ਹੁਣ ਆਇਆ ਤੇ ਸਭ ਕੁਝ ਰੁੜ ਗਿਆ। ਦੂਸਰੇ ਪਾਸੇ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਚੈਲੰਜਸ ਨੂੰ ਦੇਖਦੇ ਹਾਂ ਔਰ ਇਹ ਜਿਹੜੇ ਪ੍ਰੈਡਿਕਟ ਕਰਦੇ ਨੇ ਕਿ ਕਿਹੜੇ ਕ੍ਰਾਈਸਿਸ ਨੇ, ਕਿਹਨਾਂ ਦੇ ਨਾਲ ਟਕਰਾਅ ਝਗੜੇ ਜਾਂ ਈਵਨ ਵਾਰਸ ਹੋਣਗੀਆਂ ਮੁਲਕਾਂ 'ਚ, ਉਹ ਇਸ਼ੂ ਪਾਣੀ ਦਾ ਹੈਗੇ, ਦਰਿਆਈ ਪਾਣੀ। ਜਦੋਂ ਅਸੀਂ ਦਰਿਆਈ ਪਾਣੀ ਦੀ ਗੱਲ ਕਰਦੇ ਹਾਂ, ਰਿਵਰਸ, ਕਿਉਂਕਿ ਮੁਲਕ ਅੱਜ 193 UN ਦੇ ਮੈਂਬਰ ਮੁਲਕ ਨੇ, 242 ਕੁੱਲ ਦੁਨੀਆ ਦੇ ਮੁਲਕ ਨੇ। ਪਰ ਜਦੋਂ ਕੁਦਰਤ ਨੇ ਇਸ ਧਰਤੀ ਦੇ ਉੱਤੇ ਪਾਣੀ ਵਗਾਇਆ, ਦਰਿਆ ਜਿਹੜੇ ਨੇ, ਕਿਉਂਕਿ ਪਹਿਲੇ ਹੀ ਪਲੈਨਟ ਦੀ ਜਿਹੜੀ ਉਤਪਤੀ ਹੈ ਜਾਂ ਉਹਦੀ ਪੈਦਾਇਸ਼ ਹੈ ਜਾਂ ਬਿਗਨਿੰਗ ਹੈ, ਜਿਸ ਨੂੰ ਗੁਰੂ ਸਾਹਿਬ ਨੇ ਜਿਹੜਾ ਫਰਮਾਇਆ ਕਿ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਹੁਣ ਕੂਣਾ ਅੱਜ ਵੀ ਮਾਝੇ 'ਚ ਬੋਲਣ ਨੂੰ ਕਹਿੰਦੇ ਨੇ ਵੀ ਤੂੰ ਮੇਰੇ ਨਾਲ ਕੂੰਦਾ ਨਹੀਂ ਜਾਂ ਮੈਂ ਉਹਦੇ ਨਾਲ ਨਹੀਂ ਕੂੰਦਾ, ਕਿ ਭਾਈ ਉਹ ਇੱਕੋ ਵਾਰੀ ਕੋਇਆ ਅਕਾਲ ਪੁਰਖ, ਉਹਨੇ ਪਸਾਰਾ ਕੀਤਾ ਪਸਾਓ ਏਕੋ ਕੋ ਤਿਸਤੇ ਹੋਏ ਲੱਖ ਦਰਿਆਓ। 4 ਚੁਫੇਰੇ ਦਰਿਆ ਪਾਣੀ, ਔਰ ਪਾਣੀ ਮੇਨ ਪਾਰਟ ਹੈ। ਹੁਣ ਵੀ ਉਹ ਮੂਨ ਹੋਏ, ਮਾਰਸ ਹੋਏ, ਜਿਹੜੇ ਜਾਂਦੇ ਨੇ ਉਹ ਪਾਣੀ ਲੱਭਦੇ ਨੇ, ਪਾਣੀ ਦੇ ਨਾਲ ਲਾਈਫ ਜੁੜੀ ਹੋਈ ਹੈ। ਹੁਣ ਕਿਉਂਕਿ ਜਦੋਂ ਮੁਲਕਾਂ ਦੀਆਂ ਹੱਦਾਂ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਮੌਕਿਆਂ ਤੇ ਜੰਗਾਂ ਜਾਂ ਦੂਸਰਿਆਂ 'ਚ ਵੰਡੀਆਂ ਗਈਆਂ ਤੇ ਦਰਿਆ ਵੀ ਵੰਡੇ ਗਏ। ਇਸ ਲਈ ਹੁਣ ਦਰਿਆਵਾਂ ਦਾ ਕੋਰਸ ਪਹਾੜਾਂ ਤੋਂ ਨਿਕਲਦੇ ਨੇ ਔਰ ਉਹਨਾਂ ਨੇ ਆਪਣਾ ਕੋਰਸ ਪੂਰਾ ਕਰਕੇ ਐਂਡ ਕੋਈ ਰਾਹ ਦੇ ਵਿੱਚ ਕਿਸੇ ਹੋਰ ਦਰਿਆ ਨਾਲ ਮਿਲ ਜਾਂਦਾ, ਛੋਟੇ ਨਦੀਆਂ ਵੱਡਿਆਂ ਨਾਲ, ਤੇ ਅਲਟੀਮੇਟਲੀ ਵੱਡੇ ਦਰਿਆ ਜਿਹੜੇ ਨੇ ਉਹ ਜਾ ਕੇ ਸਮੁੰਦਰ 'ਚ ਮਿਲਦੇ ਨੇ। ਹੁਣ ਜਿਹੜੇ ਰਾਹ ਦੇ ਵਿੱਚ ਮੁਲਕ ਬਣੇ, ਕੁਛ ਦਰਿਆ ਦੇ ਉੱਪਰਲੇ ਹਿੱਸੇ 'ਚ ਨੇ ਜਿੱਥੋਂ ਕਿ ਲੰਘ ਕੇ ਜਾਂਦਾ ਉਹ ਦਰਿਆ, ਉਹਨੂੰ ਅਪਰ ਰਾਈਪੇਰੀਅਨ ਕਹਿੰਦੇ ਨੇ, ਤੇ ਜਿੱਥੋਂ ਦੀ ਥੱਲੇ ਗਿਆ ਉਹਨਾਂ ਨੂੰ ਲੋਅਰ ਰਾਈਪੇਰੀਅਨ ਕਹਿੰਦੇ ਨੇ। ਹੁਣ ਹੁੰਦਾ ਇਹ ਹੈ ਵੀ ਜੇ ਅਪਰ ਵਾਲਿਆਂ ਦੇ ਕੋਲ ਪਾਣੀ ਹੈ ਤੇ ਉਹਨੂੰ ਰੋਕ ਲੈਣ, ਉਹਨੂੰ ਡੈਮ ਬਣਾ ਲੈਣ ਔਰ ਉਹਨੂੰ ਕਰਕੇ ਫਿਰ ਕੈਨਾਲਸ ਰਾਹੀਂ ਆਪਣੇ ਮੁਲਕ 'ਚ ਹੀ ਲੈ ਜਾਣ, ਥੱਲੇ ਤੱਕ ਜਾਣ ਹੀ ਨਾ ਦੇਣ, ਤੇ ਉੜ ਗਿਆ ਕੰਮ। ਥੱਲੇ ਵਾਲਿਆਂ ਕੋਲ ਕੀ ਹੋ, ਇਸ ਲਈ ਜਿਹੜੇ ਝਗੜੇ ਜਾਂ ਦੂਜੇ ਨੇ, ਇੰਟਰਨੈਸ਼ਨਲ ਰਾਈਪੇਰੀਅਨ ਲਾਅ ਵੀ ਜਿਹੜਾ ਬਣਿਆ ਉਹ ਇਸ 'ਚੋਂ ਹੀ ਮੂਲ ਤੌਰ ਤੇ ਬਣਿਆ ਸੀ ਕਿ ਭਾਈ ਜਿਹੜੇ ਲੋਕ ਜਿਨ੍ਹਾਂ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਨੇ, ਜਦੋਂ ਹੜ੍ਹ ਆਉਂਦੇ ਨੇ ਸਭ ਤੋਂ ਜ਼ਿਆਦਾ ਉਹ ਸਫਰ ਕਰਦੇ ਨੇ, ਇਸ ਲਈ ਉਸ ਦੇ ਬੈਨੀਫੀਸ਼ੀਅਰੀ ਜਾਂ ਉਸ ਦਾ ਮਫਾਦ ਉਹਨਾਂ ਨੂੰ ਮਿਲਣਾ ਚਾਹੀਦਾ। ਇਹ ਜਦੋਂ ਬਹੁਤ ਵਾਰੀ ਅਸੀਂ ਰਾਈਪੇਰੀਅਨ ਲਫ਼ਜ਼ ਦਰਿਆ ਦਾ ਕੰਢੇ ਨੂੰ ਕਹਿੰਦੇ ਨੇ ਕਿ ਜਿਹੜੇ ਲੋਕ ਦਰਿਆ ਦੇ, ਇਹਦੇ ਤੋਂ ਹੀ ਲਾਅ ਬਣਿਆ ਜਿਹਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਿਹਾ ਜਾਂਦਾ ਹੈ, ਮੂਲ ਤੌਰ ਤੇ ਕਿ ਵੀ ਪਹਿਲਾ ਹੱਕ ਦਰਿਆਈ ਪਾਣੀਆਂ ਤੇ ਉਹਨਾਂ ਦਾ ਹੈ ਜਿਹੜੇ ਉਸ ਦੇ ਕੰਢੇ ਤੇ ਨੇ।
ਫਿਰ ਇਹ ਵੀ ਨਹੀਂ ਹੈ ਵੀ ਅੱਪਰ ਵਾਲੇ ਉਹਨੂੰ ਰੋਕ ਕੇ ਬਹਿ ਜਾਣ, ਇਸ ਦੇ ਉੱਤੇ ਵੀ ਲਾਅ ਬਣੇ ਕਿ ਭਾਈ ਇਸ ਦੇ ਉੱਤੇ ਤੁਹਾਨੂੰ ਲੋਅਰ ਰਾਈਪੇਰੀਅਨ ਨੂੰ ਵੀ ਦੇਣਾ ਪੈਣਾ। ਸੋ ਮੈਂ ਪੰਜਾਬ ਦੇ ਇਸ਼ੂ ਤੇ ਆਵਾਂ, ਜਿਸ ਧਰਤੀ ਦਾ ਨਾਂ ਹੀ ਆਬ ਦੇ ਉੱਤੇ ਹੈ, ਫਾਰਸੀ ਦੇ ਵਿੱਚ ਪਾਣੀ ਨੂੰ ਆਬ ਕਹਿੰਦੇ ਨੇ, ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ। ਸੋ ਜ਼ਾਹਰ ਹੈ 47 ਦੀ ਵੰਡ ਜਿਹੜੀ ਅਨਨੈਚੁਰਲ ਸੀ, ਕਿਉਂਕਿ ਉਸ ਦੇ ਵਿੱਚ ਸਿਰਫ ਤੇ ਸਿਰਫ ਮਜ਼ਹਬ ਇੱਕ ਫੈਕਟਰ ਬਣਿਆ, ਔਰ ਵੰਡ ਵੀ ਪੰਜਾਬ ਔਰ ਬੰਗਾਲ ਦੀ ਸੀ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਪੰਜਾਬ ਦੇ, ਔਰ ਕਿਉਂਕਿ ਪਾਕਿਸਤਾਨੀ ਪੰਜਾਬ ਦਾ ਅੱਜ ਜੇ ਕਹਿਣਾ ਹੋਏ 60-65% ਆਬਾਦੀ ਤਾਂ ਪੰਜਾਬ ਹੈ ਉਹਨਾਂ ਦੀ, ਬਾਕੀ ਫਿਰ ਖੈਬਰ ਪਖਤੂਨਖਵਾ, ਸਿੰਧ ਜਾਂ ਬਲੋਚਿਸਤਾਨ ਜਾਂ ਦੂਜਾ ਗਿਲਗਿਤ ਬਾਲਸਤਾਨ ਏਰੀਆ ਜਾਂ ਆਜ਼ਾਦ ਕਸ਼ਮੀਰ ਏਰੀਆ, ਸਾਰਿਆਂ ਨੂੰ। ਹੁਣ ਜਦੋਂ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਅਖੀਰ 'ਚ ਜਾਂ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦਿਆਂ ਕੈਨਾਲ ਕਲੋਨੀਜ਼ ਬਣਾਈਆਂ, ਲੈਲਪੁਰ ਔਰ ਮਿੰਟਗੁਮਰੀ, ਔਰ ਇਹ ਨਹਿਰੀ ਸਿਸਟਮ ਕੱਢਿਆ। ਹੁਣ ਨਹਿਰਾਂ ਜਿਹੜੀਆਂ ਨੇ ਦਰਿਆਵਾਂ ਦੀਆਂ, ਉਹਨਾਂ ਦੇ ਹੈਡਵਰਕਸ ਹੁੰਦੇ ਨੇ। ਹੁਣ ਇਹ ਜਿਹੜੇ ਅਸੀਂ ਜਦੋਂ ਪੰਜ ਦਰਿਆਵਾਂ ਦਾ ਦੇਖਦੇ ਹਾਂ, ਚਨਾਬ ਤੇ ਜੇਹਲਮ, ਇਹ ਤਾਂ ਉਹਨਾਂ ਦੇ ਪਾਸਿਓਂ ਹੀ ਆਉਂਦੇ ਨੇ, ਕਸ਼ਮੀਰ ਜਿਹੜਾ ਹਿੱਸਾ ਹੈ, ਔਰ ਪਾਕਿਸਤਾਨ ਇਧਰਲੇ ਸਾਡੇ ਈਸਟ ਪੰਜਾਬ ਜਾਂ ਦੂਸਰੇ ਨੂੰ ਟੱਚ ਨਹੀਂ ਕਰਦੇ। ਹੁਣ ਸਤਲੁਜ, ਬਿਆਸ, ਰਾਵੀ, ਸਤਲੁਜ ਉੱਤੋਂ ਨਿਕਲਦਾ ਹੈ ਤਿੱਬਤ ਤੋਂ, ਸਾਡਾ ਪੰਜਾਬ ਕ੍ਰਾਸ ਕਰਕੇ ਫਿਰ ਪਾਕਿਸਤਾਨੀ ਪੰਜਾਬ ਚਲਾ ਜਾਂਦਾ ਹੈ, ਫਿਰ ਅੱਗੇ ਚਲਾ ਜਾਂਦਾ ਹੈ। ਬਿਆਸ ਜਿਹੜਾ ਹੈ ਉਹ ਸਤਲੁਜ ਦੇ ਨਾਲ ਹਰੀਕੇ ਪੱਤਨ ਮਿਲਦਾ ਹੈ, ਡਿਸਟ੍ਰਿਕਟ ਅੰਮ੍ਰਿਤਸਰ, ਉਹ ਪਾਕਿਸਤਾਨ 'ਚ ਨਹੀਂ ਜਾ। ਰਾਵੀ ਜਿਹੜੀ ਹੈ ਉਹ ਲਾਹੌਰ, ਰਾਵੀ ਦੇ ਕੰਢੇ ਫਲੋ ਹੋ ਕੇ ਅੱਗੇ ਜਾਂਦੀ ਹੈ। ਫਿਰ ਹੌਲੀ ਹੌਲੀ ਮਿਲਦੇ ਆ ਇੱਕ ਥਾਂ ਜਿਹਨੂੰ ਪੰਜ ਨਦ ਕਿਹਾ ਜਾਂਦਾ, ਜਿੱਥੇ ਪੰਜ ਨਦੀਆਂ ਦਾ ਮੇਲ, ਇਹ ਉਹਦਾ ਬੇਸਿਕ ਪਾਰਟ। ਹੁਣ ਜਿਹੜੇ ਦੋ ਹੈਡਵਰਕਸ ਵੱਡੇ 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਪੀਰੀਅਡ 'ਚ ਹੀ ਡਿਵੈਲਪ ਹੋਏ, ਇੱਕ ਸਤਲੁਜ ਦੇ ਉੱਤੇ ਜਿਹੜਾ ਫਿਰੋਜ਼ਪੁਰ 'ਚ ਹੈ, ਔਰ ਇੱਕ ਰਾਵੀ ਦੇ ਉੱਤੇ ਜਿਹੜਾ ਮਾਧੋਪੁਰ 'ਚ ਹੈ। ਹੁਣ ਇਹ ਦੋਨੋਂ ਇਧਰਲੇ ਹਿੱਸਾ ਬਣੇ, ਮਾਧੋਪੁਰ ਈਸਟ ਪੰਜਾਬ ਦਾ ਔਰ ਜ਼ਾਹਰ ਹੈ ਫਿਰੋਜ਼ਪੁਰ ਵੀ। ਸੋ ਈਵਨ ਕਸ਼ਮੀਰ ਦਾ ਮੁੱਦਾ ਖੜਾ ਹੋਣ ਤੋਂ ਵੀ ਪਹਿਲਾਂ ਜਿਹੜੀ ਪਹਿਲਾਂ ਆਲਮੋਸਟ ਵਾਰ ਦੇ ਕੰਢੇ ਗੱਲ ਪਹੁੰਚ ਗਈ ਸੀ, ਇੰਡੀਆ ਨੇ ਫਿਰੋਜ਼ਪੁਰ ਔਰ ਮਾਧੋਪੁਰ ਦੇ ਹੈਡਵਰਕਸ ਤੋਂ ਪਾਣੀ ਦੀ ਸਪਲਾਈ ਰੋਕ ਲਈ। ਹੁਣ ਸਾਰਾ ਨਹਿਰੀ ਸਿਸਟਮ ਜਿਹੜਾ ਅਸੀਂ 12 ਦੀ ਉੱਥੇ ਪਾਕਿਸਤਾਨ 'ਚ ਹੈ, ਐਕਸਟੈਂਸਿਵ, ਇੱਕ ਜ਼ਮਾਨੇ 'ਚ ਦੁਨੀਆ ਦਾ ਸਭ ਤੋਂ ਵੱਡਾ ਕੈਨਾਲ ਸਿਸਟਮ ਸੀ, ਅੱਜ ਵੀ ਸ਼ਾਇਦ ਹੋਏ। ਔਰ ਉਹ ਇਹ ਪੀਰੀਅਡ ਸੀ ਕਿ ਉਸ ਕਨਫਲਿਕਟ ਨੂੰ ਰੋਕਣ ਦੇ ਲਈ ਫਿਰ ਵਰਲਡ ਬੈਂਕ ਜਿਹੜਾ ਦੁਨੀਆ ਦੇ ਵੱਡੇ ਅਦਾਰਿਆਂ 'ਚੋਂ, ਉਹਨੇ ਇੰਟਰਵੀਨ ਕੀਤਾ। ਜ਼ਾਹਰ ਹੈ ਅਮਰੀਕਾ ਨੇ, ਵਰਲਡ ਬੈਂਕ ਦਾ ਮਤਲਬ ਅਮਰੀਕਾ ਹੈ, ਜ਼ਿਆਦਾ ਸ਼ੇਅਰ ਹੋਲਡਰ ਉਹਦੇ 'ਚ ਅਮਰੀਕਨ ਨੇ, ਔਰ ਉਹਨਾਂ ਨੇ ਕਿਹਾ ਵੀ ਇਹ ਤਾਂ ਠੀਕ ਨਹੀਂ ਹੈ। ਪਾਕਿਸਤਾਨ ਨੇ ਵੀ ਕਿਹਾ ਵੀ ਸਾਡੇ ਨਾਲ ਤਾਂ ਅਸੀਂ ਸਰਵਾਈਵ ਕਿਵੇਂ ਕਰਾਂਗੇ ਵਿਦਆਊਟ ਵਾਟਰ। ਸੋ 50ਵਿਆਂ ਤੋਂ ਲੈ ਕੇ ਲੰਬੀ ਪਹਿਲਾਂ ਤਾਂ ਉਹ ਖੋਲੇ ਗਏ ਜਿਹੜੇ ਹੈਡਵਰਕ ਸੀ, ਪਾਣੀ ਦਿੱਤਾ, ਪਰ ਉਸ ਸਾਰਿਆਂ 'ਚੋਂ 1960 ਦੇ ਵਿੱਚ ਇੱਕ ਟ੍ਰੀਟੀ ਜਾਂ ਸੰਧੀ ਸਾਈਨ ਹੋਈ, ਜਿਹਨੂੰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਔਰ ਜਿਹੜਾ ਚੀਫ ਆਫ ਆਰਮੀ ਵੀ ਸੀ ਅਯੂਬ ਖਾਨ, ਔਰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਰਾਚੀ ਦੇ ਵਿੱਚ ਜਾ ਕੇ ਸਾਈਨ। ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ, ਇਸਲਾਮਾਬਾਦ ਬਾਅਦ 'ਚ ਬਣੀ। ਉਸ ਸੰਧੀ ਨੂੰ ਕਿਹਾ ਜਾਂਦਾ ਹੈ ਇੰਡਸ ਵਾਟਰ ਟ੍ਰੀਟੀ। ਹੁਣ ਇੰਡਸ ਵਾਟਰ ਟ੍ਰੀਟੀ ਦਾ ਮੈਂ ਜੇ ਉਸ ਦੀ ਨਿਟੀ ਗ੍ਰਿਟੀ 'ਚ ਨਾ ਜਾਵਾਂ, ਜਨਰਲ ਜਿਹਾ ਪਾਰਟ ਸੀ ਕਿ ਸਤਲੁਜ, ਬਿਆਸ ਤੇ ਰਾਵੀ, ਇਹ ਤਿੰਨੋਂ ਦਰਿਆਵਾਂ ਦੇ ਸਮੁੱਚਾ ਪਾਣੀ, ਅੱਪਰ ਰਾਈਪੇਰੀਅਨ ਤੇ ਲੋਅਰ ਵੀ, ਜੇ ਇਧਰਲਾ ਪੰਜਾਬ ਸਾਰਾ ਵੀ ਪਾਣੀ ਰੋਕ ਲਏ ਤਾਂ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਇਹ ਹੱਕ ਈਸਟ ਪੰਜਾਬ ਦੇ ਕੋਲ ਹੋਣਗੇ, ਪੰਜਾਬ ਦੇ ਦਰਿਆ ਮੰਨੇ ਗਏ। ਇਸੇ ਤਰ੍ਹਾਂ ਇੰਡਸ ਦਰਿਆਏ ਸਿੰਧ ਵੀ ਜਿਹਨੂੰ ਕਿਹਾ ਜਾਂਦਾ ਹੈ, ਚਨਾਬ ਤੇ ਜੇਹਲਮ, ਇਸ ਦੇ ਐਕਸਕਲੂਸਿਵ ਰਾਈਟ ਜਿਹੜੇ ਨੇ ਉਹ ਪਾਕਿਸਤਾਨ ਦੇ ਕੋਲ, ਅੱਪਰ ਰਾਈਪੇਰੀਅਨ। ਬਾਕੀ ਮੈਂ ਕਿੰਨੇ ਮਿਲੀਅਨ ਏਕੜ ਪਾਣੀ ਇਹਦੇ 'ਚ ਹੁੰਦਾ ਹੈ ਉਹ ਤਾਂ ਬਦਲਦਾ ਹੈ, ਔਰ ਉਹਦੇ 'ਚ ਹੁਣ ਇਹ ਇੱਕ ਸੰਧੀ ਨੇ ਕੰਮ ਕੀਤਾ ਔਰ 1960 ਦੇ ਵਿੱਚ ਇਹ ਸਾਈਨ ਹੋਈ। ਹੁਣ ਅਸੀਂ ਜਿਹੜਾ 64 ਸਾਲ ਬਾਅਦ ਗੱਲ ਕਰ ਰਹੇ ਹਾਂ, ਥੋੜ੍ਹੀਆਂ ਬਹੁਤ ਜਿਹੜੀਆਂ ਕ੍ਰਾਈਸਿਸ ਤੋਂ ਇਲਾਵਾ ਇਹ ਅੱਜ ਵੀ ਕੰਮ ਕਰਦੀ ਹੈ। ਔਰ ਇਹਨੂੰ ਜੇ ਕੋਈ ਵਾਇਓਲੇਟ ਕਰੇ ਤਾਂ ਉਸ ਦੀ ਸੁਣਵਾਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਹੈ, ਵਰਲਡ ਬੈਂਕ ਉਹਦੇ 'ਚ ਇੰਟਰਵੀਨ ਕਰਦਾ ਹੈ। ਔਰ ਹੁਣ ਕਿਉਂਕਿ ਚਨਾਬ ਔਰ ਜੇਹਲਮ ਇੰਡੀਅਨ ਆਕੂਪਾਈਡ ਕਸ਼ਮੀਰ ਨਾਲ ਵੀ ਉਹਨਾਂ ਉੱਥੋਂ ਹੀ ਨਿਕਲਦੇ ਨੇ ਜਾਂ ਉੱਥੋਂ ਦੀ ਗੁਜ਼ਰਦੇ ਨੇ, ਇੰਡਸ ਨਾਲ ਵੀ ਥੋੜਾ ਬਹੁਤ ਹੈ। ਹੁਣ ਇਹ ਸੀ ਕਿ ਵੀ ਇੱਕ ਹਿੱਸਾ ਕਸ਼ਮੀਰ ਦਾ ਇਹਨਾਂ ਦੇ ਕੋਲ ਸੀ। ਇਹਨਾਂ ਨੇ ਜਿਹੜਾ ਉਸ ਟ੍ਰੀਟੀ ਦਾ ਇੱਕ ਪਾਰਟ ਸੀ ਕਿ ਵੀ
under the treaty, India has rights over the run of the river water from the 3 rivers flowing through Jammu and Kashmir, okay, Ravi भी है ते Chenab Jhelum, and complete rights over the water flowing through the 3 rivers in Punjab. Satluj, Beas, Ravi ਦੇ ਮੁਕੰਮਲ ਪਾਣੀ ਤੇ ਹੁਣ run of the river water ਦਾ ਮਤਲਬ ਹੈ ਵੀ ਤੁਸੀਂ ਕਸ਼ਮੀਰ ਨੂੰ, ਜੰਮੂ ਕਸ਼ਮੀਰ ਨੂੰ ਇਰੀਗੇਸ਼ਨ ਲਈ ਪਾਣੀ ਚਾਹੀਦਾ ਹੈ, ਉਹਦੇ ਚੋਂ ਦਿਓਗੇ, ਉਹਦੇ ਚੋਂ ਪਾਵਰ ਜਨਰੇਟ, ਕਿਉਂਕਿ ਬਿਜਲੀ ਵੀ ਪਾਣੀ ਦੇ ਨਾਲ ਹੀ ਬਣਦੀ ਹੈ, ਭਾਖੜਾ ਇੱਧਰ ਹੈ ਉੱਧਰ ਹੈ, ਇਹਨੂੰ ਵੀ ਤੁਸੀਂ ਕਰ ਸਕਦੇ ਹੋ। ਸੋ ਇਹ ਇੱਕ ਮੋਟੀ ਜਿਹੀ ਜਿਹੜੀ ਹੈ ਇੰਡਸ ਵਾਟਰ ਟਰੀਟੀ ਦੀ ਲਾਈਨ ਸੀ ਕਿ ਜੰਮੂ ਕਸ਼ਮੀਰ 'ਚ ਐਜ਼ ਪਰ ਨੀਡਸ ਜਿਹੜਾ ਰਨ ਆਫ ਦਾ ਰਿਵਰ ਵਾਟਰ ਉਹ ਯੂਜ਼ ਕਰ ਸਕਦੇ ਨੇ, ਔਰ ਨਾਲ ਦੀ ਨਾਲ ਜਿਹੜਾ ਇਸ ਨੂੰ ਆਪਣੀਆਂ ਲੋੜਾਂ ਦੇ ਲਈ। ਹੁਣ ਹੁੰਦਾ ਕੀ ਹੈ ਵੀ ਇੰਡੀਆ ਨੇ ਇਸ ਦਾ ਮਿਸਯੂਜ਼ ਕੀਤਾ, ਉਹ ਕਿਤੇ ਰੋਕਣਾ, ਡੈਮ ਨਹੀਂ ਬਣਾ ਸਕਦੇ, ਬੈਰਾਜ ਬਣਾ ਸਕਦੇ ਨੇ, ਕੁਛ ਇਸ ਕਿਸਮ ਦੀਆਂ ਟੈਕਨੀਕਲ ਟਰਮਸ ਨੇ ਕਿ ਥੋੜੀ ਦੇਰ ਲਈ ਤੁਸੀਂ ਪਾਣੀ ਰੋਕ ਸਕਦੇ ਹੋ ਪਰ ਉਹਨੂੰ ਤੁਸੀਂ ਪੱਕਾ ਨਹੀਂ, ਉਹਨੂੰ ਡਾਈਵਰਟ ਕਰਕੇ। ਹੁਣ ਜਦੋਂ ਪਿਛਲੀਆਂ ਇਲੈਕਸ਼ਨਾਂ ਵੇਲੇ ਮੋਦੀ ਔਰ ਅਮਿਤ ਸ਼ਾਹ ਪੰਜਾਬ ਆਏ, ਮੋਦੀ ਖਾਸ ਤੌਰ ਤੇ ਉਹਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਫਿਕਰ ਨਾ ਕਰੋ, ਇਹ ਤੁਹਾਨੂੰ ਅਸੀਂ ਚਨਾਬ ਔਰ ਜੇਹਲਮ ਦਾ ਪਾਣੀ ਵੀ ਦਿਆਂਗੇ। ਮਤਲਬ ਇਹ ਸੀ ਕਿ ਉਹਨਾਂ ਦੀ ਕਿ ਵੀ ਅਸੀਂ ਉਹਨੂੰ ਡਾਈਵਰਟ ਕਰਾਂਗੇ ਇੱਧਰ ਨੂੰ, ਹਾਲਾਂਕਿ ਕਰਨਾ ਖਤਰਨਾਕ ਕਿਨੇ ਸੀ। ਹੁਣ ਜਿਹੜੇ ਇਹ 2 ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤੇ ਹੋਏ ਨੇ ਕਸ਼ਮੀਰ ਦੇ ਵਿੱਚ, ਇੰਡੀਆ ਨੇ ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਦਾ ਕਿਸ਼ਤਵਾੜ ਦੇ ਵਿੱਚ 850 ਮੈਗਾਵਾਟ ਦਾ ਪ੍ਰੋਜੈਕਟ ਹੈ, ਔਰ ਇਸੇ ਤਰ੍ਹਾਂ ਡਰਬਸ਼ਾਲਾ ਦੇ ਵਿੱਚ 1000 ਮੈਗਾਵਾਟ ਦਾ ਪਾਕਰ ਡਿਊਲ ਪ੍ਰੋਜੈਕਟ ਹੈ, ਔਰ ਇੱਕ ਕ੍ਰਿਸ਼ਨ ਗੰਗਾ ਦੇ ਉੱਤੇ ਔਰ ਦੂਸਰੇ ਦੇ ਕਰ ਰਹੇ ਨੇ। ਪਾਕਿਸਤਾਨ ਨੇ ਇਤਰਾਜ਼ ਕੀਤਾ ਕਿ ਵੀ ਇਹ ਟਰੀਟੀ ਜਿਹੜੀ ਇੰਡਸ ਵਾਟਰ ਟਰੀਟੀ ਹੈ ਉਹਦੀ ਉਲੰਘਣ ਹੈ, ਇਹ ਨਹੀਂ ਕਰ ਸਕਦੇ। ਹੁਣ ਇਹਦੇ ਤੇ ਵਰਲਡ ਬੈਂਕ ਨੇ ਔਰ ਪਾਕਿਸਤਾਨ ਦੇ 5 ਆਬਜ਼ਰਵਰ, 35 ਬੰਦੇ ਵਰਲਡ ਬੈਂਕ ਔਰ ਇੰਟਰਨੈਸ਼ਨਲ ਟ੍ਰਿਬਿਊਨਲ ਦੇ, ਉਹ ਅੱਜ ਕੱਲ੍ਹ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ। ਉਹਨਾਂ ਨੇ ਵਿਜ਼ਿਟ ਕੀਤਾ, ਉਹਨਾਂ ਨੇ ਇਹ ਕ੍ਰਿਸ਼ਨ ਗੰਗਾ ਵੀ ਵਿਜ਼ਿਟ ਕੀਤਾ, ਦੂਸਰੇ ਪ੍ਰੋਜੈਕਟ ਦੇ ਉੱਤੇ ਇਹ ਦੇਖਣ ਦੇ ਲਈ ਕਿ ਭਾਈ ਇਹ ਕਿੰਨਾ ਕੁ ਦਾ ਇਹ ਕੀ ਕਰ ਰਹੇ ਨੇ। ਔਰ ਇਹ ਕਿਉਂਕਿ ਵਰਲਡ ਬੈਂਕ ਤੋਂ ਇਹ ਪੂਰਾ ਡੈਲੀਗੇਸ਼ਨ ਹੈ। ਹੁਣ ਇਹ ਜਦੋਂ ਕਿ ਅਜੇ ਪਾਕਿਸਤਾਨ ਔਰ ਵਰਲਡ ਬੈਂਕ ਦਾ ਇਹ 40 ਮੈਂਬਰੀ ਡੈਲੀਗੇਸ਼ਨ ਜੰਮੂ ਕਸ਼ਮੀਰ 'ਚ ਹੈ, ਉਹਨਾਂ ਦਾ ਬੀਜੇਪੀ ਦਾ ਪ੍ਰੋਮੀਨੈਂਟ ਲੀਡਰ ਹੈ, ਸੀਨੀਅਰ ਲੀਡਰ ਜੰਮੂ ਕਸ਼ਮੀਰ ਦਾ, ਉਸ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਇਹ ਸ਼ੋਅ ਕਰਦਾ ਵੀ ਜੋ ਗੱਲ ਮੋਦੀ ਔਰ ਅਮਿਤ ਸ਼ਾਹ, ਜਿਵੇਂ ਇਹ ਸ਼ੁਰੂ ਤੋਂ ਕਹਿੰਦੇ ਸੀ ਕਿ ਜੀ ਅਸੀਂ ਜਿਹੜਾ ਇਹਨੂੰ ਟ੍ਰਿਪਲ ਤਲਾਕ ਨੂੰ ਖਤਮ ਕਰ, ਅਸੀਂ ਆਰਟੀਕਲ 370 ਖਤਮ ਕਰ, ਅਸੀਂ ਯੂਨੀਫਾਰਮ ਸਿਵਲ ਕੋਡ ਬਣਾਉਣਾ, ਇੰਡਸ ਵਾਟਰ ਟਰੀਟੀ ਨੂੰ ਸਕ੍ਰੈਪ ਕਰੋ, ਇਹ ਤਾਂ ਪਾਕਿਸਤਾਨ ਨੂੰ ਫਾਇਦਾ ਹੋ ਰਿਹਾ। ਹੁਣ ਇਸ ਦੇ ਉੱਤੇ ਹੈ ਵਿਦ ਪਾਕਿਸਤਾਨ ਟੀਮ ਇਨ J&K, ਹੈਡਲਾਈਨ ਨਿਊਜ਼ ਹੈ ਦਾ ਹਿੰਦੂ ਦੀ, ਵਿਦ ਪਾਕਿਸਤਾਨ ਟੀਮ ਇਨ J&K ਬੀਜੇਪੀ ਲੀਡਰ ਸੀਕਸ ਟਰਮੀਨੇਸ਼ਨ ਆਫ ਇੰਡਸ ਵਾਟਰ ਟਰੀਟੀ। ਉਹ ਕਹਿੰਦੇ ਜੀ ਇਹ ਨਹਿਰੂ ਨੇ ਕੀਤੀ ਸੀ, ਕਿਉਂਕਿ ਹਰ ਗੱਲ ਲਈ ਨਹਿਰੂ ਨੂੰ ਇਹ ਬਲੇਮ ਕਰਨਾ, ਇਹ ਵੀ ਫੈਸ਼ਨ ਬਣਿਆ ਹੋਇਆ 1900। ਇਹਦਾ ਪਾਕਿਸਤਾਨ ਨੂੰ ਫਾਇਦਾ ਹੈ, ਔਰ ਇਹ ਜਦੋਂ ਕਿ 40 ਮੈਂਬਰੀ ਟੀਮ ਉੱਥੇ ਬੈਠੀ ਹੈ, ਉਹਨਾਂ ਦੇ ਇਸ ਪ੍ਰੋਮੀਨੈਂਟ ਬੰਦੇ ਦਾ ਕਹਿਣਾ ਹੈ ਦਵਿੰਦਰ ਰਾਣਾ ਕਿ ਵੀ ਇਹਨੂੰ ਖਤਮ ਕਰੋ ਇਸ ਟਰੀਟੀ ਨੂੰ, ਕਿਉਂਕਿ ਕਾਂਗਰਸ ਵੇਲੇ ਦੀ ਹੈ, ਪਾਕਿਸਤਾਨ ਨੂੰ ਇਹਦੇ ਚੋਂ ਫਾਇਦਾ ਹੋ ਰਿਹਾ। ਹੁਣ ਗੱਲ ਜਦੋਂ ਤੁਸੀਂ ਟਾਈਮਿੰਗ ਦੀ ਦੇਖਦੇ ਹੋ, ਇਹਨਾਂ ਦੀ ਆਲਰੇਡੀ ਪੋਜੀਸ਼ਨ ਦੀ ਦੇਖਦੇ ਹੋ, ਸੋ ਮੈਨੂੰ ਲੱਗਦਾ ਵੀ ਬੇਸ਼ੱਕ ਹਾਲ ਦੀ ਘੜੀ ਤਾਂ ਇਹ ਪੜਾਸ ਕੱਢੀ ਹੋਏਗੀ, ਕਿਉਂਕਿ ਹੁਣ ਜਿਸ ਕਿਸਮ ਦੀ ਵੀਕ ਗਵਰਨਮੈਂਟ, ਕੋਲੀਸ਼ਨ ਗਵਰਨਮੈਂਟ ਬਣੀ ਹੈ ਇਹ ਨਹੀਂ, ਪਰ ਜੇ ਇਹਨਾਂ ਕੋਲ ਐਬਸੋਲੂਟ ਮੈਜੋਰਿਟੀ ਆ ਗਈ ਹੁੰਦੀ, ਜਿਵੇਂ ਉਹ 400 ਕੇ ਪਾਰ ਜਾਂ 370, ਤੇ ਇਹ ਉਹਨਾਂ ਦੇ ਪ੍ਰੋਜੈਕਟ ਸ਼ਾਮਲ ਸੀ। ਪਰ ਅਸੀਂ ਇਹ ਕਹਾਂਗੇ ਕਿ ਪਾਕਿਸਤਾਨ ਜਿਹੜਾ ਕਿ ਅੰਦਰੂਨੀ ਉਲਝਣਾਂ 'ਚ ਫਸਿਆ ਹੋਇਆ ਹੈ, ਇਹ ਠੀਕ ਹੈ ਕਿ ਭਾਈ ਇਹ ਡੈਲੀਗੇਸ਼ਨ 40 ਮੈਂਬਰੀ 'ਚ ਉਹਨਾਂ ਦੇ 5 ਮੈਂਬਰ ਵੀ ਨੇ, ਇਸ ਗੱਲ ਲਈ ਵੀ ਤਿਆਰੀ ਰੱਖੋ ਕਿ ਵੀ ਇਹ ਜਿਸ ਕਿਸਮ ਦੀ ਇਹਨਾਂ ਦੀ ਨੀਅਤ ਹੈ, ਨੀਤੀ ਹੈ। ਅਸੀਂ ਅੱਜ ਆਪਣੇ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰ ਰਹੇ ਕਿ ਸਤਲੁਜ, ਬਿਆਸ, ਰਾਵੀ ਜਿਹੜਾ ਈਸਟ ਪੰਜਾਬ ਨੂੰ ਇਸ ਇੰਡਸ ਵਾਟਰ ਟਰੀਟੀ 'ਚੋਂ ਜਿਹੜੇ ਦਰਿਆ ਮਿਲੇ, ਸਾਡੇ ਪਾਣੀਆਂ ਦੇ ਲੁੱਟ ਇਹਨਾਂ ਨੇ ਕਿਵੇਂ ਕੀਤੀ ਹੈ। ਨਾਨ ਰਾਈਪੇਰੀਅਨ ਹਰਿਆਣਾ ਔਰ ਰਾਜਸਥਾਨ ਨੂੰ ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੀ ਇਹਨਾਂ ਤਿੰਨਾਂ ਰਿਵਰ ਸੀ, 8.5 ਮਿਲੀਅਨ ਏਕੜ ਫੁੱਟ ਪਾਣੀ ਫ੍ਰੀ ਆਫ ਕਾਸਟ ਵਿਦਾਊਟ ਏ ਸਿੰਗਲ ਡਾਈਮ ਰਾਜਸਥਾਨ ਨੂੰ ਦੇ ਰਹੇ ਨੇ, 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ, ਜਿਹੜੇ ਦੋਨੋਂ ਹੀ ਨਾਨ ਰਾਈਪੇਰੀਅਨ। ਸਤਲੁਜ, ਬਿਆਸ, ਰਾਵੀ ਨਾ ਹਰਿਆਣਾ ਨੂੰ ਟੱਚ ਕਰਦਾ ਨਾ ਰਾਜਸਥਾਨ ਨੂੰ ਕਰਦਾ, ਤੇ ਜਿਹੜਾ ਪੰਜਾਬ ਦੇ ਕੋਲ ਬਚਿਆ, ਜਿੱਥੇ ਪੰਜਾਬ 200 300 ਫੁੱਟ ਸਬਮਰਸੀਬਲ ਪੰਪ ਲਾ ਕੇ ਵੀ ਪਾਣੀ ਨਹੀਂ ਹੈ, ਉਹਨੂੰ ਵੀ ਕਹਿੰਦੇ ਨੇ ਜੀ SYL ਕਨਾਲ, ਉਹ ਵੀ ਸੁਪਰੀਮ ਕੋਰਟ 'ਚ ਪਿਆ, ਪਤਾ ਨਹੀਂ ਕਦੋਂ ਉਹਨਾਂ ਨੇ ਫਾਈਲ ਚੁੱਕ ਕੇ ਕਹਿਣਾ ਜੀ ਫੌਜ ਲਾ ਕੇ ਬਣਾ ਦਿਓ।
ਸੋ ਇਹ ਹੈ ਲੁੱਟ। ਜਦੋਂ ਅਸੀਂ ਪਾਣੀ ਦੀ ਗੱਲ ਕੀਤੀ, ਸਭ ਤੋਂ ਕੀਮਤੀ ਸ਼ੈ ਇਸ ਵੇਲੇ ਜੇ ਇਸ ਕੋਈ ਧਰਤੀ ਤੇ ਹੈ ਤੇ ਉਹ ਪਾਣੀ ਹੈ। ਪਾਣੀ ਵੇਚਿਆ ਜਾਂਦਾ ਹੈ। ਤੁਸੀਂ ਕਦੇ ਸਿੰਗਾਪੁਰ ਜਿਹੜਾ ਮਲੇਸ਼ੀਆ ਤੋਂ ਅੱਡ ਹੋਇਆ, ਤੁਸੀਂ ਦੇਖੋ ਕਿ ਭਾਈ ਮਲੇਸ਼ੀਆ ਨੂੰ ਕੀ ਪੇ ਕਰਦੇ ਨੇ ਪਾਣੀ ਲਈ, ਦੁਨੀਆ ਦੇ ਵਿੱਚ ਕੀ ਪ੍ਰਾਈਸ ਹੈ, ਔਰ ਸਾਡੀ ਉਹ ਵੀ ਲੁੱਟ ਹੋ ਰਹੀ ਹੈ। ਔਰ ਇਹ ਪਾਕਿਸਤਾਨ ਨੂੰ ਵੀ ਫਰਦਰ ਸਟ੍ਰੈਂਗੂਲੇਟ ਕਰਨ ਦੇ ਲਈ ਜਿਹੜਾ ਇਹਨਾਂ ਦਾ ਏਜੰਡਾ ਹੈ ਉਹ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨਾ ਹੈ, ਖਤਮ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। 40 ਸਾਲ ਸ਼ਹੀਦਾਂ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਆਉਂਦੇ ਐਤਵਾਰ 30 ਜੂਨ 2024 ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਟਲੈਰੀ ਕੈਲੀਫੋਰਨੀਆ ਵਿਖੇ ਹੋਣ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਡਾਕਟਰ ਅਮਰਜੀਤ ਸਿੰਘ, ਬੂਟਾ ਸਿੰਘ ਖੜੌਦ, ਮੁਖਤਿਆਰ ਸਿੰਘ ਮੁਖੀ, ਭਾਈ ਤਰਲੋਚਨ ਸਿੰਘ ਅਤੇ ਪਵਨ ਸਿੰਘ ਖਾਲਸਾ ਸਮੇਤ ਹੋਰ ਬੁਲਾਰਿਆਂ ਵੱਲੋਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦ ਪਰਿਵਾਰਾਂ ਦਾ 골ਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਨਸਾ ਸੂਰਿਆ ਹੱਕ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਪੰਜਾਬ ਸਿੱਖ ਅੱਤਵਾਦ ਦੇ ਵਧਣ ਦੀ ਗੱਲ ਕੀਤੀ ਹੈ, ਜਿਸ ਦਾ ਮਤਲਬ ਹੈ ਕਿ ਖਾਲਿਸਤਾਨ ਲਈ ਸਮਰਥਨ ਹੈ। ਸੋ ਉਹ ਜਾਪਦਾ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਖਾਲਿਸਤਾਨ ਦਾ ਹੋਆ ਖੜਾ ਕਰਕੇ ਪੰਜਾਬ ਵਿੱਚ ਸਿੱਖ ਨੌਜਵਾਨੀ ਦੇ ਕਤਲੋਗਾਰਦ ਲਈ ਜਿਹੜਾ ਮਾਹੌਲ ਹੈ ਉਹ ਪੈਦਾ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਖਾਸ ਤੌਰ ਤੇ ਕੋਈ ਚੀਜ਼ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ ਆ ਰਹੀ ਹੋਏ ਤੇ ਫਿਰ ਉਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ। ਸੁਨੀਲ ਜਾਖੜ ਪੰਜਾਬ ਬੀਜੇਪੀ ਦਾ ਪ੍ਰਧਾਨ ਹੈ, ਔਰ ਮੈਂ ਆਲਰੇਡੀ ਦੱਸਿਆ ਸੀ ਕਿ ਉਸੇ ਹੀ ਬਲਰਾਮ ਜਾਖੜ ਦਾ ਮੁੰਡਾ ਹੈ ਜਿਹੜਾ ਇੰਦਰਾ ਗਾਂਧੀ ਦੇ ਕਰੀਬੀ ਸੀ, ਮਿਨਿਸਟਰ ਵੀ ਸੀ, ਸਪੀਕਰ ਵੀ ਰਿਹਾ ਲੰਬਾ ਵਕਤ। ਔਰ 1980-90 ਦੇ ਦੌਰ ਦੇ ਵਿੱਚ ਉਹਨੇ ਕਿਹਾ ਸੀ कि अगर भारत की एकता अखंडता के लिए हमें 2 करोड़ सिखों को भी मारना पड़ा तो हम हिचकिचाएंगे नहीं। ये जहनीत इस गल का ध्यान रहे। और बेशक सुनील जाखड़ बड़ी चेस्ट पंजाबी दे विच गल करदा है, कांग्रेस हुंदियां उन्हें प्रभाव देने की कोशिश की कि जिवें वो अपने प्यो की लाइन नालों कोई वखरी लाइन रख के पंजाब की किसानी नाल जां सिक्खां नाल जां मैं भी किसान हाँ कह के हमदर्दी करदा है। पर अल्टीमेटली जिहड़ा जिसनूं असीं कहंदे हैं कि भाई पाज मुलम्मा लै जांदा है,
ਤੇ ਸੱਚ ਜਿਹੜਾ ਹੈ ਬਾਹਰ ਆ ਜਾਂਦਾ ਹੈ। ਅਲਟੀਮੇਟਲੀ ਉੱਥੇ ਹੀ ਗਿਆ ਜਿੱਥੇ ਉਹਦੀ ਜ਼ਹਿਨੀਅਤ ਜਾਂ ਉਸ ਦਾ ਜਿਹੜਾ ਅੰਦਰਲਾ ਖਾਸਾ ਸੀ ਉਹਨੂੰ ਹਿੰਦੂਤਵਾ ਦਾ ਬੀਜੇਪੀ ਦਾ ਪ੍ਰਧਾਨ ਬਣਾਇਆ। ਜੀ ਅਸੀਂ 2 ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਉਹਨੇ ਫਿਕਰ ਕੀਤਾ ਕਿ ਵੀ ਜੇ ਅਕਾਲੀ ਇਰਰੈਲੇਵੈਂਟ ਹੋ ਗਏ ਪੰਜਾਬ 'ਚ ਤੇ ਇਹ ਜਿਹੜਾ ਸਪੇਸ ਹੈ ਇਹ ਤਾਂ ਫਿਰ ਰੈਡੀਕਲ ਸਿੱਖ ਲੈ ਜਾਣਗੇ ਔਰ ਪੰਜਾਬ ਦੇ ਲਈ ਇਹ ਬਹੁਤ ਵੱਡਾ ਖਤਰਾ ਹੋਏਗਾ ਕਿ ਜੇ ਮੋਡਰੇਟ ਪਾਰਟੀ ਕੋਈ ਸਿੱਖਾਂ ਦੀ ਨਾ ਰਹੇ। ਔਰ ਉਹਨੇ ਕਿਹਾ ਜੀ ਆਲਰੇਡੀ ਇੰਡੀਕੇਸ਼ਨਸ ਨੇ, ਉਦੋਂ ਉਹਨੇ ਖਡੂਰ ਸਾਹਿਬ ਜਾਂ ਫਰੀਦਕੋਟ ਦਾ ਜ਼ਿਕਰ ਨਹੀਂ ਕੀਤਾ। ਚਲੋ ਇੱਕ ਵਾਰ ਤਾਂ ਹੁੰਦਾ, ਕਈ ਵਾਰ ਤੁਸੀਂ ਬਾਦਲਾਂ ਦੇ ਟੱਬਰ ਨਾਲ ਵੀ ਇਹਨਾਂ ਦੀ ਜਾਖੜਾਂ ਦੀ ਯਾਰੀ ਸੀ ਕਿ ਵੀ ਚਲੋ ਸ਼ਾਇਦ ਸੁਖਬੀਰ ਬਾਦਲ ਦੇ ਨਾਲ ਹਮਦਰਦੀ, ਪਰ ਅੱਜ ਜਦੋਂ ਕਿ ਹੁਣ ਇਹਨਾਂ ਦਿਨਾਂ 'ਚ ਜਲੰਧਰ ਦੀ ਬਾਈਪਾਸ ਇਲੈਕਸ਼ਨ ਹੋਣ ਜਾ ਰਹੀ ਹੈ, ਉੱਥੋਂ ਜਿਹੜਾ ਰਿਜ਼ਾਈਨ ਕਰਕੇ MLA MP ਵੱਲ ਗਿਆ ਜਾਂ ਗਿੱਦੜਬਾਹਾ ਦੀ ਵੀ ਹੋਣੀ ਹੈ ਔਰ ਉੱਥੇ ਜਿਹੜਾ ਅਕਾਲੀਆਂ ਨੇ ਆਪਣਾ ਕੈਂਡੀਡੇਟ ਜਿਹਨੂੰ ਖੜਾ ਕੀਤਾ ਸੀ ਬੀਬੀ ਸੁਰਜੀਤ ਕੌਰ ਨੂੰ ਤਕੜੀ ਦਾ ਨਿਸ਼ਾਨ ਵੀ ਮਿਲ ਗਿਆ। ਸੁਖਬੀਰ ਬਾਦਲ ਨੇ ਡਿਸਟੈਂਸ ਕਰ ਲਿਆ ਕਿ ਜੀ ਅਸੀਂ, ਕਿਉਂਕਿ ਉਹਨਾਂ ਦੇ ਆਪਣਾ ਰਿਬੈਲੀਅਨ ਚੱਲ ਰਿਹਾ ਤੇ ਉਸ ਬੀਬੀ ਨੂੰ ਰਿਬੈਲੀਅਨ ਗਰੁੱਪ ਨੇ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਜੀ ਮੇਰੀ ਮਦਦ ਤੇ ਆਓ। ਉਹ ਇੱਕ ਵੱਖਰਾ ਇਸ਼ੂ ਹੈ ਜੀ। ਇਹਨੇ ਭਗਵੰਤ ਮਾਨ ਵੀ ਉੱਥੇ ਡੇਰਾ ਲਾ ਕੇ ਬੈਠਾ ਹੈ, ਸੁਨੀਲ ਜਾਖੜ ਵੀ ਬੈਠਾ ਹੈ ਕਿਉਂਕਿ ਪ੍ਰੈਸਟੀਜੀਅਸ ਹੈ। ਯੂਜੂਲੀ ਜਲੰਧਰ ਸਾਊਥ ਦੀ ਸੀਟ ਹੈ, ਬੀਜੇਪੀ ਉਹਨੂੰ ਕੈਰੀ ਕਰ, ਹਿੰਦੂ ਮੈਜੋਰਿਟੀ ਸੀਟ ਹੈ ਪਰ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਵੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹਾਲਾਂ ਉੱਥੇ ਕੋਈ ਚਾਂਸਸ ਨਹੀਂ ਨੇ ਕਿ ਕਿਸੇ ਸਿੱਖ ਕੈਂਡੀਡੇਟ ਨੇ ਜਾਂ ਜੇ ਬੀਬੀ ਸੁਰਜੀਤ ਕੌਰ ਨੂੰ ਪੰਥਕ ਧਿਰਾਂ ਮਦਦ ਥਰੋ ਵੀ ਕਰਦੀਆਂ ਨੇ 10-15 ਹਜ਼ਾਰ ਵੋਟ ਲੈ ਜਾਏਗੀ, ਕੋਈ ਜਿੱਤਣ ਦੀਆਂ ਸੰਭਾਵਨਾਵਾਂ ਨਹੀਂ। ਲੇਕਿਨ ਇਹਨਾਂ ਨੂੰ ਜਿਹੜਾ ਖੌਫ ਹੈ ਔਰ ਜਿਹੜਾ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਬਾਅਦ ਜਿਹੜਾ ਇੱਕ ਕਰੰਟ ਹੈ ਪੰਜਾਬ ਜਿਹਦੇ 'ਚ ਕਿ ਅਕਾਲੀਆਂ ਦੀਆਂ ਦੋਵੇਂ ਹੀ ਧਿਰਾਂ ਜਿਹੜੇ 60 ਚੋਰ ਬਰਾਤੀ ਜਿਹੜੇ ਨੇ ਉਹ ਵੀ ਰੌਲਾ ਪਾ ਰਹੇ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇੱਕ ਸਪੇਸ ਕ੍ਰੀਏਟ ਵੈਕਿਊਮ ਹੈ ਔਰ ਉਹਦੇ 'ਚ ਪੰਥ ਪ੍ਰਸਤ ਨੌਜਵਾਨ ਜਾਂ ਪੰਥ ਪ੍ਰਸਤ ਧਿਰਾਂ ਅੱਗੇ ਆ ਸਕਦੀਆਂ ਨੇ। ਹੁਣ ਅੱਜ ਜਿਹੜੀ ਖਬਰ ਅਗੇਨ ਟ੍ਰਿਬਿਊਨ ਦੇ ਨਾਲ ਹੀ, ਕਿਉਂਕਿ ਟ੍ਰਿਬਿਊਨ 'ਚ ਜੋਤੀ ਮਲਹੋਤਰਾ ਇਹ ਵੀ ਹਿੰਦੂਤਵੀ ਲੇਡੀ ਅੱਜ ਕੱਲ੍ਹ ਤਾਂ ਮਾਸਕੋ ਬੈਠੀ ਹੈ ਕਿਉਂਕਿ ਉਹਨੇ ਮੋਦੀ ਨੇ ਜਾਣਾ 8 ਜੁਲਾਈ ਨੂੰ, ਪਰ ਇਹ ਜਿਸ ਪ੍ਰੋਮੀਨੈਂਸ ਦੇ ਨਾਲ ਔਰ ਇਸ ਦੇ ਇੰਟਰਵਿਊ ਨੂੰ ਜਿਵੇਂ ਛਾਪ ਰਹੇ ਨੇ, ਹੁਣ ਹੈਡਲਾਈਨ ਹੈ ਰਾਈਜ਼ ਆਫ ਰੈਡੀਕਲਿਜ਼ਮ ਇਨ ਪੰਜਾਬ ਏ ਫਰਟਿਲ ਗਰਾਊਂਡ ਫਾਰ ISI, ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ। ਉਹਨੇ ਕਿਹਾ ਕਿ ਇਹ ਜਿਹੜਾ ਔਰ ਬਿਗਨਿੰਗ ਇਹ ਹੈ ਕਿ ਸਟੇਟ BJP ਪ੍ਰੈਜ਼ੀਡੈਂਟ ਸੁਨੀਲ ਜਾਖੜ said ਜਲੰਧਰ ਵੈਸਟ ਬਾਈ ਇਲੈਕਸ਼ਨ was an occasion to send a message against ultra radical thinking in Punjab. Speaking to the Tribune, Jakhad said the rise of radicalism in the state was a fertile ground for ISI to meddle in. ਉਹਨੇ ਕਿਹਾ ਜੀ ਇਹ ਸੀਟ BJP ਦੀ ਝੋਲੀ ਪਾਓ ਔਰ ਇਥੋਂ ਮੈਸੇਜ ਆਉਣਾ ਚਾਹੀਦਾ, ਨਹੀਂ ਤਾਂ ਜੇ ਪੰਜਾਬ ਦੇ ਵਿੱਚ ਰੈਡੀਕਲਿਜ਼ਮ ਮਤਲਬ ਖਾਲਿਸਤਾਨ ਦੇ ਹਮਾਇਤੀ ਧਿਰਾਂ ਪਾਵਰਫੁਲ ਹੁੰਦੀਆਂ ਨੇ, ਇਹ ਤਾਂ ISI ਦੇ ਲਈ ਬੜੀ ਉਪਜਾਊ ਜ਼ਮੀਨ ਹੈ। ਮਤਲਬ ਇਹ ਹੈ ਵੀ ਸਿੱਖ ਦਾ ਖਾਲਿਸਤਾਨ 'ਚ ਯਕੀਨ ਕਰਨਾ ਗੁਨਾਹ ਹੈ ਤੇ ਜਿਹੜਾ ਸਿੱਖ ਖਾਲਿਸਤਾਨ ਯਕੀਨ ਕਰਦਾ ਉਹ ISI ਦਾ ਏਜੰਟ ਹੈ ਕਿਉਂਕਿ ISI ਨੂੰ ਉਹ ਫਰਟਿਲ ਗਰਾਊਂਡ ਮਿਲਦੀ। ਹੁਣ ਇਹ ਇਕੱਲਾ ਜੇ ਤਾਂ ਇੱਕ ਆਊਟ ਆਫ ਦਾ ਬਲੂ ਕਿਸੇ ਦਾ ਬਿਆਨ ਆਏ, ਮੈਂ ਤਾਂ ਇਹਨਾਂ ਵੱਲ ਦੇਖਦਾ ਵੀ ਨਹੀਂ। ਹੁਣ ਪਿਛਲੇ ਦਿਨਾਂ ਦੀਆਂ 3 ਖਬਰਾਂ ਲਗਾਤਾਰਤਾ ਨਾਲ, ਪਹਿਲਾਂ ਤਾਂ ਇਹ ਹੋਇਆ ਜੀ ਕਿ ਗੁਰਦਾਸਪੁਰ, ਫਿਰੋਜ਼ਪੁਰ ਤੇ ਪਤਾ ਨਹੀਂ ਹੋਰ 2 ਪਠਾਨਕੋਟ ਜ਼ਿਲ੍ਹੇ, ਉਹਨਾਂ ਨੂੰ ਵਾਰਨਿੰਗ, ਕੋਈ 2 ਹਥਿਆਰਬੰਦ ਬੰਦੇ ਆ ਵੜੇ ਨੇ ਇੱਥੇ, ਉਹਨਾਂ ਨੇ ਖਾਣਾ ਖਾਧਾ ਕਿਸੇ ਦੇ ਫਾਰਮ ਹਾਊਸ ਤੇ ਔਰ ਉਹਨਾਂ ਨੇ ਐਨ ਅਲਰਟ ਸਾਰੇ SP ਇਹ ਉਹ ਖਬਰ ਵੀ ਸੀ। ਗੁਰਦਾਸਪੁਰ ਪਠਾਨਕੋਟ ਪੁੱਟ ਔਨ ਹਾਈ ਅਲਰਟ ਆਫਟਰ 2 ਸਸਪੈਕਟਡ ਟੈਰਰਿਸਟ ਆਰ ਸਪੌਟਡ। ਉਹਨਾਂ ਨੇ ਕਿਹਾ ਜੀ 2 ਦਹਿਸ਼ਤਗਰਦ ਖਾਣਾ ਖਾ ਕੇ ਗਏ, ਇੱਧਰ ਨੂੰ ਗਏ ਉੱਧਰ ਨੂੰ ਗਏ ਔਰ ਫਲਾਣਾ ਟਿਮਕਾ। ਫਿਰ ਅਸੀਂ ਦੇਖਦੇ ਹਾਂ ਕਿ ਬਈ NIA ਅਨਾਊਂਸਡ ਰਿਵਾਰਡ ਆਫ ₹10 ਲੱਖ ਈਚ ਔਨ 2 ਅਕਿਊਜ਼ਡ ਵਾਂਟਡ ਇਨ ਵਿਸ਼ਵ ਹਿੰਦੂ ਪਰਿਸ਼ਦ ਲੀਡਰਸ ਮਰਡਰ ਇਨ ਪੰਜਾਬ ਕਿ ਜੀ ਉਹਨਾਂ ਲਈ 10 ਲੱਖ ਦਾ ਇਨਾਮ ਰੱਖਿਆ। 10,000 ਪੁਲਸੀਏ ਪਿਛਲੇ ਦਿਨਾਂ 'ਚ ਜਿਹੜੇ ਨੇ ਉਹ ਟ੍ਰਾਂਸਫਰ ਕੀਤੇ ਗਏ ਨੇ ਔਰ ਇਹਦੇ ਤੇ DGP ਪੁਲਿਸ ਔਰ ਭਗਵੰਤ ਮਾਨ ਕਿ ਇਹਨਾਂ 'ਚ ਟਕਰਾਅ ਵੀ ਹੈ, ਦੂਜਾ ਵੀ ਹੈ। ਆਪੋਜੀਸ਼ਨ ਵਾਲਿਆਂ ਨੇ ਕਿਹਾ ਜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਜੀ, ਉਹਨਾਂ ਨੇ ਕਾਂਗਰਸ ਨੂੰ ਵੋਟਾਂ ਕਿਉਂ ਪਾਈਆਂ। ਲੇਕਿਨ ਇਹਨਾਂ ਦਾ ਇਹ ਕਹਿਣਾ ਸੀ DGP ਦਾ ਜੀ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਡਰੱਗ ਟ੍ਰੇਡ 'ਚ ਇਨਵੋਲਵ ਹੈ, ISI ਰਾਹੀਂ ਡਰੱਗਸ ਆਉਂਦੀਆਂ ਨੇ। ਸੋ ਮਤਲਬ ਇਹ ਹੈ ਜੇ ਤੁਸੀਂ ਇੱਕ ਲੇਮੈਨ ਦੇ ਐਂਗਲ ਤੋਂ ਵੀ ਦੇਖੋ, ਐਕਸਪਰਟ ਐਂਗਲ ਤੋਂ ਤਾਂ ਤੁਹਾਨੂੰ ਨਜ਼ਰ ਹੀ ਆ ਰਿਹਾ ਵੀ ਕੀ ਹੈ। ਇਹ ਉਹ ਮਾਹੌਲ ਬਣਾ ਰਹੇ ਨੇ ਜਿਹਦੇ ਥੱਲੇ, ਕਿਉਂਕਿ ਹੁਣ
ਇੱਕ ਜਨਰੇਸ਼ਨ ਉਹਨਾਂ ਨੇ ਪਹਿਲਾਂ ਮਾਰ ਦਿੱਤੀ, ਦੂਜੀ ਡਰੱਗ ਦੇ ਹਵਾਲੇ ਕੀਤੀ, ਤੀਜੀ ਭੱਜਣ ਤੇ ਮਜਬੂਰ ਕਰਤੀ। ਜਿਹੜੇ ਰਹਿ ਗਏ ਨੇ ਉਹਨਾਂ 'ਚ ਵੀ ਸਿੱਖੀ ਦੀ ਚਿਣਕ ਜਾਗੀ ਹੈ, ਔਰ ਉਹ ਫਰੀਦਕੋਟ ਔਰ ਖਡੂਰ ਸਾਹਿਬ ਨੇ ਦੱਸੇ। ਹੁਣ ਇਹ ਮਾਹੌਲ ਸਿਰਜ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਇਸ ਬਹਾਨੇ ਨਾਲ ਰੈਡੀਕਲਾਈਜ਼ ਹੋ ਗਏ ਕਿ ਜੀ ਇਹ ਖਾਲਿਸਤਾਨ ਕੋਈ ਵਾਕਿਆਤ ਕਰਵਾ ਦੇਣਗੇ, ਖੁਦ ਹੀ ਕੋਈ ਹਿੰਦੂਆਂ ਤੇ ਆਪ ਹੀ ਅਟੈਕ ਕਰ ਦੇਣਗੇ, ਜੋ ਇਹ ਆਪਣੀਆਂ ਜਿਨ੍ਹਾਂ ਨੂੰ ਕਾਲੀਆਂ ਬਿੱਲੀਆਂ ਕਹਿੰਦੇ ਸੀ ਉਹਨਾਂ ਤੋਂ ਕਰਵਾਉਂਦੇ ਰਹੇ। ਔਰ ਇਹ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਜਿਹੜੀ ਜਨਰੇਸ਼ਨ ਹੁਣ ਨਿਕਲ ਰਹੀ ਹੈ ਉਹਦੀ ਪਰਸੀਕਿਊਸ਼ਨ ਦਾ, ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਦਾ, ਉਹਨਾਂ ਦੇ ਇੱਕ ਪਾਸੇ ਤਾਂ ਗੈਂਗਸਟਰਸ ਦੇ ਨਾਲ ਜੋੜ ਕੇ ਕਰ ਹੀ ਰਹੇ ਨੇ ਕਿ ਜੀ ਇਹ ਗੈਂਗ ਵਾਰਫੇਅਰ ਤੇ ਫਲਾਣਾ ਤੇ ਢਿਮਕਾ, ਪਰ ਇਹ ਮੈਨੂੰ ਲੱਗਦਾ ਵੀ ਹੁਣ ਸਿੱਧਾ ਖਾਲਿਸਤਾਨੀ ਰੈਡੀਕਲਿਜ਼ਮ ਦੇ ਨਾਂ ਥੱਲੇ ਵੀ ਫਰਦਰ ਜਿਹੜਾ ਹੈ ਉਹ ਸਿੱਖ ਜਵਾਨੀ ਦਾ ਕਾਣ ਕਰਨ ਦੇ ਲਈ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੀਲੰਕਾ ਤੋਂ ਇੱਕ ਸਨਸਨੀਖੇਜ਼ ਜਿਹੜੀ ਖਬਰ ਹੈ ਉਹ ਆਈ ਹੈ। ਸੋ ਸ਼੍ਰੀਲੰਕਾ ਦੇ ਸੁਰੱਖਿਆ ਦਸਤਿਆਂ ਨੇ 60 ਤੋਂ ਜ਼ਿਆਦਾ ਭਾਰਤੀ ਸ਼ਹਿਰੀਆਂ ਨੂੰ ਗ੍ਰਿਫਤਾਰ ਕੀਤਾ ਹੈ, ਔਰ ਜਿਨ੍ਹਾਂ ਦਾ ਸਬੰਧ IT ਸੈੱਲ ਨਾਲ ਹੈ ਅਤੇ ਉਹ ਵੱਡੇ ਪੈਮਾਨੇ ਤੇ ਸਾਈਬਰ ਕ੍ਰਾਈਮ ਕਰ ਰਹੇ ਸਨ, ਜਿਸ ਦਾ ਮਤਲਬ ਹੈ ਫਾਈਨੈਂਸ਼ੀਅਲ ਫਰਾਡ ਅਤੇ ਹੋਰ ਆਨਲਾਈਨ ਸਕੈਮ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਧਰ ਦੇਖੀਏ ਉਧਰ ਨਜ਼ਰ ਮਾਰਿਆ ਇਹਨਾਂ ਕ੍ਰਿਮੀਨਲਸ ਦੇ ਉੱਤੇ ਹੀ ਨਜ਼ਰ ਜਾਂਦੀ ਹੈ, ਇੰਡੀਅਨਸ ਤੇ। ਔਰ ਇਹ ਠੀਕ ਹੈ ਕਿ ਨਹਿਰੂ ਨੇ 60s ਦੇ ਵਿੱਚ IITs ਖੋਲ੍ਹੀਆਂ। IT ਸੈਕਟਰ ਜਿਸ ਨੂੰ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਇਹਨਾਂ ਦੀ बढ़त ਹੋਈ। ਨਤੀਜੇ ਦੇ ਤੌਰ ਤੇ ਨਾ ਸਿਰਫ ਜਿਹੜਾ ਹੈ ਉਹ ਬਾਹਰਲੀਆਂ ਵੱਡੀਆਂ ਕੰਪਨੀਆਂ ਜਾਂ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੇ ਬਹੁਤ ਕੁਝ ਆਊਟਸੋਰਸ ਕੀਤਾ ਇਹਨਾਂ ਰਾਹੀਂ, ਕਿਉਂਕਿ ਬਹੁਤ ਸਾਰਾ ਜਿਹੜਾ ਉਹ ਕੰਪਿਊਟਰਾਈਜ਼ਡ ਸਟੱਫ ਹੋਇਆ। ਸਗੋਂ ਇੱਥੇ ਵੀ ਵੱਡੀ ਗਿਣਤੀ 'ਚ ਉੱਥੇ 6-6 ਮਹੀਨੇ ਲਾ ਕੇ ਐਨਾਲਿਸਟ ਦੇ ਪ੍ਰੋਗਰਾਮ ਕਰਕੇ ਇੱਥੇ ਵੀ ਆ ਵੜੇ, ਔਰ ਵੱਡੀ ਗਿਣਤੀ 'ਚ ਟੱਬਰਾਂ ਦੇ ਟੱਬਰ ਇੱਥੇ ਸੈਟਲ ਵੀ ਹੋਏ। ਲੇਕਿਨ ਉਹ ਬੜਾ ਪਪੂਲਰ ਅਖਾਣ ਹੈ ਵੀ ਚੋਰ ਚੋਰੀ ਸੇ ਜਾਏ, ਹੇਰਾ ਫੇਰੀ ਸੇ ਨਾ ਜਾਏ। ਔਰ ਜਿੰਨੇ ਵੀ ਹੁਣ ਵੱਡੇ ਸਕੈਮ ਉਹ ਬੈਂਕਿੰਗ ਕ੍ਰੈਡਿਟ ਨਾਲ ਜੁੜੇ ਹੋਏ ਜਾਂ ਕੋਈ ਫਾਈਨੈਂਸ਼ੀਅਲ ਮਿਸਐਪਰੋਪ੍ਰੀਏਸ਼ਨ ਨਾਲ ਨੇ, ਉਹ ਤੁਸੀਂ ਦੇਖੋਗੇ ਕਿ ਉਹਦੇ 'ਚ ਇੰਡੀਅਨ ਇਨਵੋਲਵ ਨੇ ਵੱਡੇ ਪੈਮਾਨੇ ਤੇ। ਔਰ ਕੁਛ ਤਾਂ ਜਿਹੜੇ ਨੇ ਉਹਨਾਂ ਦੇ ਹੈ ਹੀ ਬੇਸ ਹੀ ਇੰਡੀਆ 'ਚ ਹੈ, ਕੁਛ ਜਿਹੜੇ ਇਹਨਾਂ ਦੇ ਬਾਹਰ ਵੀ ਨਿਕਲੇ ਜਾਂ ਦੂਜੇ ਜਿਸ ਪੈਮਾਨੇ ਦੇ ਉੱਤੇ, ਉਹ ਵੀ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਨੇ ਉਹ ਹੇਰਾ ਫੇਰੀਆਂ ਕਰ ਰਹੇ ਨੇ। ਔਰ ਉਹ ਸਾਹਮਣੇ ਆ ਰਿਹਾ ਜਿਵੇਂ ਜਿਉਂ-ਜਿਉਂ
ਇਸ ਦੇ ਉੱਤੇ ਹੁਣ ਜਿਹੜਾ ਸਪੇਸ ਕ੍ਰਾਈਮ ਹੈ ਇਸ ਤੇ ਚੈੱਕ ਹੋ ਰਿਹਾ ਜਾਂ ਦੂਜਾ, ਔਰ ਇਹਨਾਂ ਦਾ ਹੀ PTI ਦੀ ਖਬਰ ਹੈ, ਪ੍ਰੈਸ ਟਰਸਟ ਹੁਣ ਏਡੀ ਵੱਡੀ ਖਬਰ ਨੂੰ ਤਾਂ ਦਬਾ ਨਹੀਂ ਸਕਦੇ। 60 ਇੰਡੀਅਨ ਨੈਸ਼ਨਲ ਅਰੈਸਟਡ ਇਨ ਸ੍ਰੀਲੰਕਾ ਫॉर ਸਾਈਬਰ ਕ੍ਰਾਈਮ ਆਪਰੇਸ਼ਨ। 60 ਬੰਦੇ ਫੜੇ ਗਏ ਜੂਨ 27 ਨੂੰ ਫੜੇ, ਕੋਲੰਬੋ ਦੇ ਸੁਬਰਬ ਚ ਮੇਡੀਵੇਲਾ ਔਰ ਬੈਟਰਮੁਲਾ ਦੇ ਵਿੱਚ ਔਰ ਵੈਸਟਰਨ ਕੋਸਟਲ ਟਾਊਨ ਨੈਗੋ ਮੋਂਬੋ ਚ। ਔਰ ਇਹ ਜਿਹੜੇ ਨੇ they were engaged in online financial scams, online scam ਇਹ ਕਰ ਰਹੇ ਸੀ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਪੁਲਿਸ ਸਪੋਕਸਮੈਨ ਨੇ ਮਿਸਟਰ ਨਿਖਲ ਥਾਲੂਵਾਲਾ ਨੇ ਕਿਹਾ ਕਿ CID conducted simultaneous raids in these mentioned areas leading to the seizure of 135 mobile phones, 57 laptops, 57 ਲੈਪਟਾਪ ਜੀ, 135 ਮੋਬਾਈਲ ਫੋਨ। ਫਿਰ ਉਹਨਾਂ ਨੇ ਕਿਹਾ ਜੀ ਕਿ ਵਿਕਟਮਸ ਨੇ ਕੰਪਲੇਨ ਕੀਤਾ, ਜਿਨ੍ਹਾਂ ਨੂੰ ਇਹਨਾਂ ਨੇ ਲਿਓਰ ਕੀਤਾ WhatsApp ਗਰੁੱਪਾਂ ਦੇ ਉੱਤੇ ਕਿ ਪ੍ਰੋਮਿਸਿੰਗ ਕੈਸ਼ ਫॉर ਸੋਸ਼ਲ ਮੀਡੀਆ ਇੰਟਰੈਕਸ਼ਨਸ। ਜਦੋਂ ਫਰਦਰ ਇਨਵੈਸਟੀਗੇਸ਼ਨ ਹੋਈ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਵੀ ਇਹ ਤਾਂ ਵਿਕਟਮਸ ਨੂੰ ਉਹਨਾਂ ਦੀ ਜਾਣਕਾਰੀ ਲੈ ਕੇ ਫਿਰ ਉਹ ਕੋਇਰਸ ਕਰਦੇ ਨੇ, ਉਹਨਾਂ ਤੋਂ ਪੈਸੇ ਕਢਾਉਂਦੇ ਨੇ। ਔਰ ਇੱਕ ਫਾਦਰ ਸਨ ਡਿਓ ਨੇ ਐਡਮਿਟ ਕੀਤਾ ਕਿ ਬਈ ਅਸੀਂ ਵੀ ਫਰਾਡਸਟਰਸ ਦੀ ਮਦਦ ਕੀਤੀ ਹੈ। ਔਰ ਇਹ ਜਦੋਂ ਕੀ ਐਵੀਡੈਂਸ ਡਿਸਕਵਰ ਹੋਈ ਕਿ ਉਹ ਤਾਂ ਲਗਜ਼ਰੀ ਹਾਊਸ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਨੇ ਉੱਥੇ ਬੜੇ ਮੌਜਾਂ ਨਾਲ ਲੈਪਟਾਪ ਰੱਖ ਕੇ ਬੈਠੇ ਨੇ, ਸਕੈਮ ਕਰ ਰਹੇ ਨੇ, ਮਿਲੀਅਨਸ ਇੱਧਰ ਮਿਲੀਅਨਸ ਉੱਧਰ ਉਹਨਾਂ ਨੂੰ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਦੋਂ ਹੋਰ ਇਹਨੂੰ ਫਰਦਰ ਦੇਖਿਆ ਵੀ ਇਹ ਤਾਂ ਬੜਾ ਵੱਡਾ, ਇਹਨਾਂ ਨੇ ਸਾਰੇ ਸ੍ਰੀਲੰਕਾ ਦੇ ਵਿੱਚ ਆਪਣਾ ਤਾਣਾ ਬਾਣਾ ਬਣਾਇਆ ਹੋਇਆ ਔਰ ਈਵਨ ਇੰਟਰਨੈਸ਼ਨਲ ਲਿੰਕ ਦੁਬਈ, ਅਫਗਾਨਿਸਤਾਨ। ਔਰ ਜਿਹੜੇ ਵਿਕਟਮ ਸੀ ਉਹ ਲੋਕਲ ਵੀ ਨੇ, ਫੋਰਨਰਸ ਵੀ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਵੱਡੇ ਪੈਮਾਨੇ ਦੇ ਉੱਤੇ ਇਹ ਸਾਰਾ ਧੰਦਾ ਚੱਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਗੱਲ ਕਰ ਲਈਏ ਇਸ ਖਬਰ ਤੱਕ ਮਹਿਦੂਦ ਨਹੀਂ ਹੈ। ਇਸ ਗੱਲ ਦਾ ਸਾਨੂੰ ਵੀ ਇੱਥੇ ਧਿਆਨ ਰੱਖਣ ਦੀ ਲੋੜ ਹੈ। ਅਮਰੀਕਾ 'ਚ ਖਾਸ ਤੌਰ ਤੇ ਇੱਕ ਤਾਂ ਕਦੇ ਵੀ ਕਿਸੇ ਨੂੰ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਨਾ ਦਿਓ, ਔਰ ਜਿਹੜੇ ਵੀ ਤੁਹਾਨੂੰ ਕਿਸੇ ਨਾ ਕਿਸੇ ਬਹਾਨੇ, ਔਰ ਇੱਥੇ ਤਾਂ ਕਈਆਂ ਤੁਹਾਨੂੰ ਗ੍ਰੀਨ ਕਾਰਡ ਦੇ ਬਹਾਨੇ ਇਮੀਗ੍ਰੇਸ਼ਨ ਦੇ ਫਰਾਡ ਸੀ, ਕਹਿਣਾ ਜੀ ਤੇਰਾ ਗ੍ਰੀਨ ਕਾਰਡ ਜਾਲੀ ਹੈ, ਤੇਰੀ ਜਾਣਕਾਰੀ ਉਹਦੇ ਤੋਂ ਥੋੜੀ ਬਹੁਤ ਜਾਣਕਾਰੀ ਕਿਤੋਂ ਉਹਨਾਂ ਕੋਲ ਹੁੰਦੇ ਸੀ, ਇੱਥੇ ਇੰਨੇ ਪੈਸੇ ਲਾਇਆ ਔਰ ਇਹ ਕਰਦੇ ਰਹੇ। ਹੁਣ ਇਹ ਅਦਰਵਾਈਜ਼ ਜਿਹੜਾ ਕੁਛ ਨਾ ਕੁਛ ਐਲਿਓਰ ਕਰਕੇ ਔਰ ਦੂਸਰਾ, ਸੋ ਇਹ ਸਾਰੇ ਹੀ ਇਨਵੋਲਵ। ਸੋ ਮਤਲਬ ਇਹ ਜਦੋਂ ਤੁਸੀਂ ਇਹਨਾਂ ਠੱਗਾਂ ਦੀ ਗੱਲ, ਅਸੀਂ ਤਾਂ ਉਹ ਬਨਾਰਸੀ ਠੱਗ ਸੁਣੇ ਸੀ ਜਾਂ ਕਹਿੰਦੇ ਸੀ ਜਾਂ ਗੁਰਬਾਣੀ ਨੇ ਵੀ ਰੈਫਰ ਕੀਤਾ ਕਿ, ਲੇਕਿਨ ਇਹ ਤਾਂ ਸਾਰੇ ਹੀ ਬਨਾਰਸੀ ਠੱਗ ਜਿਹੜੇ ਨੇ ਇਸ ਵੇਲੇ IT ਸੈਕਟਰ 'ਚ ਵੀ ਜਿਹੜੇ ਆ ਵੜ ਗਏ ਔਰ ਇਹ ਦੁਨੀਆ ਭਰ ਦੇ ਵਿੱਚ ਕਿਸ ਲੈਵਲ ਦੇ ਫਰਾਡ ਦੇ ਲਈ ਇਹ ਹੁਣ ਐਕਸਪੋਜ਼ ਹੋ ਰਹੇ ਨੇ। ਔਰ ਲੇਕਿਨ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਨੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਆਪਾਂ ਮੈਸੇਜ ਲੈ ਰਹੇ ਹਾਂ ਕਿ ਇੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਸੰਦੀਪ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਪਰਮਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾ ਕੇ ਸਾਡੀ ਚੜ੍ਹਦੀ ਕਲਾ ਲੋਚਦੇ ਨੇ ਔਰ ਰਵਿੰਦਰ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ, ਮਨਦੀਪ ਬਾਜਵਾ ਜੀ ਵੀ ਸਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਸਤਵਿੰਦਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਹਾਨੂੰ ਰੋਜ਼ ਸੁਣੀਦਾ, ਤੁਹਾਡੀ ਸੇਵਾ ਸਫਲ ਹੈ। ਆਪ ਜੀ ਨੂੰ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਪਤਾ ਲੱਗਦਾ ਹੈ ਕਿ ਇਹ ਸਰਕਾਰਾਂ ਸਾਨੂੰ ਕਿਵੇਂ ਖਤਮ ਕਰਨਾ ਚਾਹੁੰਦੀਆਂ ਨੇ। ਬਹੁਤ ਮਿਹਰਬਾਨੀ ਤੁਹਾਡੇ ਕੰਪਲੀਮੈਂਟ ਲਈ ਜੀ। और इसी तरह सोनमैल जी, फिर सतनाम औजला जी और अजहर हुसैन जी, मिसरा सिंह जी, फिर इसी तरह कौर शरणजीत ये सानू सब फतेह बुलाते हैं, खालसा जिंदाबाद कहते हैं। और कौर शरणजीत जी कहते हैं कि डॉक्टर साहब वक्त दी गल है, कदे दादे दियां ते कदे पोते दियां। बिल्कुल बिल्कुल ठीक ठेठ पंजाबी फ्रेज है और बिल्कुल ये एक्सप्लेन करता है आज दी सिचुएशन। जसपाल सिंह काले कहते ने फतेह बुलाते ने और इसी तरह धर्म सिंह जी भी फतेह बुलाते ने, अमरजीत सैनी भी फतेह बुलाते ने। मनजीत सिंह मिठारू जी कहते खालिस्तानी इज द बेस्ट इज सिख दैट इज ट्रू लव डिवोशन टू द गुरु एंड पंथ। बलविंदर सिंह जी भी फतेह बुलाते सानू हाँ जी सत श्री अकाल कहते ने और कहते पंजाब ते पंजाबियां दे हर एक मसले दा हल है आज़ादी, खालसा जिंदाबाद। कमलजीत सिंह जी जदों भी सिख कौम किसी काम लई एक पासे इकट्ठी होण लगदी है तां एक नवां शगुफा
ਛੱਡ ਕੇ ਨਵਾਂ ਕੰਮ ਸ਼ੁਰੂ ਕੀਤਾ ਜਾਂਦਾ ਹੈ। ਜਿਵੇਂ ਪਹਿਲਾਂ ਅੰਮ੍ਰਿਤਪਾਲ ਵੇਲੇ ਬੰਦੀ ਸਿੰਘ ਮੋਰਚਾ ਤੇ ਕਵਰ ਚੜਤ ਸਿੰਘ ਤੇ ਹੁਣ ਮੇਰੇ ਪੰਜਾਬ ਅਕਾਲੀ ਦਲ। ਹਾਂ ਬਿਲਕੁਲ ਹਾਂਜੀ। ਫਿਰ ਜ਼ੋਰਾ ਰਾਏ ਜੀ ਵੀ ਸਾਨੂੰ ਕਹਿੰਦੇ ਅਮਰੀਕਾ ਤੇ ਖਾਲਿਸਤਾਨ ਜ਼ਿੰਦਾਬਾਦ। ਔਰ ਇਸ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਦਾ ਮੋਸਟ honorable is to be the part of Khalistani army and Khalistani ਪੰਥ। ਬਿਲਕੁਲ ਮਠਾਰੂ ਸਾਹਿਬ, ਹੁਣ ਉਹ ਵਕਤ ਆ ਗਿਆ ਕਿ ਫਾਈਨਲ ਇਹ ਜਿਹੜੀ ਹੈ ਲੜਾਈ ਕਰੋ ਤੇ ਮਰੋ ਵਾਲੀ ਹੈ। ਬਿਲਕੁਲ। ਪ੍ਰਵਿੰਦਰ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਗੁਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਆਜ਼ਾਦੀ ਹੈ ਖਾਲਿਸਤਾਨ ਜ਼ਿੰਦਾਬਾਦ। ਸੁਖਦੀਪ ਸੋਇਤਾ ਜੀ ਕਹਿੰਦੇ ਡਬਲ ਸਟੈਂਡਰਡ ਡਬਲ ਫੇਸ ਲੈ ਕੇ ਕੋਈ ਵੀ ਸਕਸੈਸ ਨਹੀਂ ਹੋ ਸਕਦਾ। ਇੰਡੀਆ ਆਲਵੇਜ਼ ਸੈਡ ਸਾਡਾ ਦਾ ਲੋਨ ਦਾ ਹੋਰ ਤੱਕਨ ਦਾ ਹੋਰ ਹੈ, ਮੇਰੇ ਖਿਆਲ ਦਿਖਾਉਣ ਦਾ ਹੋਰ ਹੈ, ਮਤਲਬ ਜਿਹੜਾ ਫੇਸ ਦੀ ਗੱਲ ਕਰਦੇ ਪਏ ਨੇ। ਸੋ ਇਸੇ ਤਰ੍ਹਾਂ ਮੋਹਨ ਬੋਇਲ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸੁਖਦੀਪ ਸੋਇਤਾ ਜੀ ਫਿਰ ਕਹਿੰਦੇ ਨੇ ਕਿ ਨਾਟ ਓਨਲੀ ਵਾਟਰ ਸਰ ਜੀ, ਲੋਕਾਂ ਦੀ ਡਿਵੀਜ਼ਨ ਵੀ ਹੋ ਗਈ ਸਾਡੇ ਪੰਜਾਬੀ ਲੋਕਾਂ ਦੀ, ਪਤਾ ਨਹੀਂ ਕਿੰਨੀ ਕੁ ਡਿਵੀਜ਼ਨ ਹੋਣੀ ਹੈ। ਸੁਖਦੀਪ ਸਿੰਘ ਜੀ ਤੁਸੀਂ ਠੀਕ ਕਿਹਾ, ਪਰ ਅੱਜ ਕਿਉਂਕਿ ਅਸੀਂ ਇੰਡਸ ਵਾਟਰ ਟ੍ਰੀਟੀ ਤੇ ਗੱਲ ਕਰ ਰਹੇ ਸੀ ਇਸ ਲਈ ਅਸੀਂ ਪਾਣੀਆਂ ਦੀ ਵੰਡ ਦੀ ਗੱਲ ਕੀਤੀ। ਅਦਰਵਾਈਜ਼ ਤਾਂ ਦੁਨੀਆ ਦੀ ਵਰਸਟ ਮਾਈਗ੍ਰੇਸ਼ਨ ਔਰ ਵਰਸਟ ਕਿਲਿੰਗਸ ਨੇ ਜਿਹਦੇ ਲਈ ਅਜੇ ਤੱਕ ਵੀ ਜਿਹੜਾ ਹੈ ਉਹ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ, ਜਿਹਦੇ ਲਈ ਮੈਂ ਸਮਝਦਾ ਵੀ ਬ੍ਰਿਟਿਸ਼ ਗਵਰਨਮੈਂਟ ਸਭ ਤੋਂ ਵੱਡੀ ਕਲਪ੍ਰੇਟ ਹੈ। ਜੀ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਹਿੰਦੇ ਡਾਕਟਰ ਸਾਹਿਬ ਵਟ ਐਵਰ ਹੈਲ ਇੰਡੀਆ ਪੁੱਟ ਅਸ ਥਰੂ all these years they are going to go through that now। ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਅਲਟੀਮੇਟਲੀ ਇਹ ਨਿਆਂ ਜਿਹੜਾ ਅਕਾਲ ਪੁਰਖ ਦਾ ਵੀ ਹੈ ਉਹ ਇਹੀ ਹੈ ਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕਿ ਵੀ ਜਿਹੜਾ ਹੱਥ ਕਰਦਾ ਹੈ ਉਹਨੂੰ ਸਜ਼ਾ ਮਿਲਦੀ ਹੈ। ਔਰ ਇਸ ਵੇਲੇ ਮੈਂ ਸਮਝਦਾ ਵੀ ਇਹਨਾਂ ਨੂੰ ਹੁਣ ਜਵਾਬਦੇਹ ਬਣਾਇਆ ਜਾ ਰਿਹਾ। ਰਿਸ਼ੀ ਭਾਰਦਵਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਾਜ਼ ਏ ਮੈਜੋਰਟੇਰੀਅਨ document and was against the principles of democracy and secularism. That's why it was never expected। ਰਿਸ਼ੀ ਭਾਰਦਵਾਜ ਜੀ ਬਹੁਤ ਸ਼ੁਕਰੀਆ, ਤੁਸੀਂ ਆਉਂਦੇ ਹੋ ਔਰ ਫਤਿਹ ਬੁਲਾ ਕੇ ਆਪਣੀ ਗੱਲ ਕਹਿੰਦੇ ਹੋ। ਵੈਸੇ ਹੁਣ ਤਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਕਰਨਾ ਇੱਕ ਇਤਿਹਾਸ ਦੇ ਵਿਦਿਆਰਥੀ ਦੇ ਤੌਰ ਤੇ ਤਾਂ ਸਮਝ ਆ ਸਕਦਾ ਹੈ। ਹੁਣ ਜੇ ਤੁਸੀਂ ਗੱਲ ਕਰੋ ਤੇ ਖਾਲਿਸਤਾਨ ਦੀ ਗੱਲ ਕਰੋ, ਪਿਛਲੇ 40 ਸਾਲ ਤੋਂ ਇਹੀ ਸਟਰਗਲ ਹੈ। ਵੈਸੇ ਬਾਈ ਦੀ ਵੇ ਜਿਹੜਾ ਇਹੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਮੈਜੋਰੀਟੇਰੀਅਨ ਡਾਕੂਮੈਂਟ, ਇਹ ਸਮਝ ਨਹੀਂ ਆਈ ਕਿ ਵੀ ਇਹ ਕਿਵੇਂ ਮੈਜੋਰੀਟੇਰੀਅਨ ਡਾਕੂਮੈਂਟ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਔਰ ਅਲਟੀਮੇਟਲੀ ਜਿਹੜਾ ਈਵਨ ਭਾਵੇਂ ਉਹ ਝੂਠਾ ਹੀ ਸਮਝੌਤਾ ਸੀ ਰਾਜੀਵ ਲੌਂਗੋਵਾਲ ਅਕੋਰਡ, ਉਹਦੇ 'ਚ ਵੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸਰਕਾਰੀਆ ਕਮਿਸ਼ਨ ਦੇ ਹਵਾਲੇ ਕੀਤਾ ਗਿਆ ਸੀ। ਉਹਨਾਂ ਨੇ ਵੀ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਇੰਡੀਅਨ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਦੀ ਪੜ੍ਹ ਲੈਣਾ, ਜਿਹੜਾ ਕਦੇ ਇੰਪਲੀਮੈਂਟ ਨਹੀਂ ਹੋਇਆ। ਔਰ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਡੀਸੈਂਟਰਲਾਈਜੇਸ਼ਨ ਆਫ ਪਾਵਰ ਸੀ। ਜ਼ਾਹਰ ਹੈ ਪੰਜਾਬ ਦੇ ਵਿੱਚ ਜੇ ਸਿੱਖ ਮੈਜੋਰਿਟੀ 'ਚ ਨੇ ਤੇ ਪੰਜਾਬ ਸਟੇਟ ਇੱਕ ਆਟੋਨੋਮਸ ਖੁਦ ਮੁਖਤਾਰੀ ਦੀ ਗੱਲ, ਪਰ ਇਹ ਹੱਕ ਸਾਰੀਆਂ ਸਟੇਟਾਂ ਦੇ ਹਵਾਲੇ ਨਾਲ ਸੀ ਤਾਂ ਕਿ ਫੈਡਰਲ ਸਟਰਕਚਰ ਬਣੇ, ਨਾ ਕਿ ਯੂਨਿਟਰੀ। ਪਰ ਇਹ ਗੱਲ ਜੂਨ 84 ਦੇ ਪਹਿਲੇ ਹਫਤੇ ਮੁੱਕ ਗਈ। ਹੁਣ ਸਿੱਧੀ ਖਾਲਿਸਤਾਨ ਦੀ ਗੱਲ। ਹਾਂਜੀ। ਫਿਰ ਜਵਾਬ ਦਿੰਦੇ ਸੁਖਦੀਪ ਸੋਇਤਾ ਜੀ ਰਿਸ਼ੀ ਜੀ ਨੂੰ, ਕਹਿੰਦੇ ਕਿ ਆਰ ਯੂ ਸ਼ੋਰ ਇਨਸਾਈਡ ਇੰਡੀਆ ਡੈਮੋਕ੍ਰੇਸੀ ਹੈ? ਡੈਮੋਕ੍ਰੇਸੀ ਓਨਲੀ ਫॉर ਹਿੰਦੂ ਓਨਲੀ। ਅਨੰਦਪੁਰ ਦਾ ਮਤਾ ਸਾਡਾ ਹੱਕ ਹੈ, ਅਸੀਂ ਦੇਖ ਨਹੀਂ ਮੰਗਦੇ। ਨਹੀਂ, ਹੁਣ ਤਾਂ ਸਾਡੀ ਮੰਗ ਵੀ ਨਹੀਂ ਹੈ, ਪਰ ਉਹਨਾਂ ਨੇ ਸੁਖਦੀਪ ਸਿੰਘ ਹੋਰਾਂ ਨੇ ਜਿਹੜਾ ਠੀਕ ਕਿਹਾ ਕਿ ਵੀ ਪਹਿਲਾਂ ਤਾਂ ਜੇ ਅਨੰਦਪੁਰ ਸਾਹਿਬ 'ਚ ਪੰਜਾਬ ਦੀ ਮੈਜੋਰਿਟੀ ਸਿੱਖਾਂ ਨੂੰ ਤੁਸੀਂ ਮੈਜੋਰੀਟੇਰੀਅਨਿਜ਼ਮ ਕਹਿੰਦੇ ਹੋ ਤਾਂ ਜੋ ਇੰਡੀਆ 'ਚ ਰਨ ਹੋ ਰਿਹਾ ਹੈ ਉਹ ਮੈਜੋਰੀਟੇਰੀਅਨਿਜ਼ਮ ਨੇ ਤਾਂ ਹੋਰ ਕੀ ਹੈ। ਤੁਸੀਂ ਬਹੁ ਗਿਣਤੀ ਨਾਲ ਕਨਸਟੀਟਿਊਸ਼ਨ 'ਚ ਆਰਟੀਕਲ 370 35A ਦੀ ਨੂੰ ਵੀ ਜਿਹੜਾ ਉਹ ਸਕ੍ਰੈਪ ਕਰ ਦਿੱਤਾ ਔਰ ਹਰ ਪਾਸੇ ਜੋ ਤੁਹਾਡਾ ਮਨ ਕਰਦਾ ਤੁਸੀਂ ਮੈਜੋਰਿਟੀ ਨਾਲ ਕਰਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਵੀ ਈਵਨ 80% ਦੇ ਨੇੜੇ ਤੁਹਾਡੀ ਆਬਾਦੀ ਵਾਲਾ ਦੇਸ਼ ਵੀ ਉਹਨੂੰ ਮੁਸਲਮਾਨਾਂ, ਈਸਾਈਆਂ ਜਾਂ ਸਿੱਖਾਂ ਤੋਂ ਖਤਰਾ ਹੈ, ਤੇ ਜਿੱਥੇ ਅਸੀਂ 2% ਸਾਨੂੰ ਤੁਹਾਡੇ ਤੋਂ ਖਤਰਾ ਕਿਉਂ ਨਾ ਹੋਏ ਤੁਹਾਡੀ ਮੈਜੋਰਿਟੀ ਤੋਂ। ਕਸ਼ਮੀਰ ਸਿੰਘ ਜੀ, ਲਖਵਿੰਦਰ ਸਿੰਘ ਔਲਖ ਜੀ, ਬਲਵਿੰਦਰ ਸਿੰਘ ਜੀ, ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਕੁਲਵਿੰਦਰ ਸਿੰਘ ਭਿੰਦਰ ਜੀ ਵੀ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ।
ਸਿੰਘਪੁਰਾ ਦੀਵਾਨ ਜੀ ਪੰਜਾਬ ਹਾਲ ਖਾਲਿਸਤਾਨ। ਮਨਜੀਤ ਕੌਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਹਨਾਂ ਹਿੰਦੂ ਤਵੀ ਦਸਤਾ ਦੀ ਚਾਲ ਵੇਖੋ ਜਦੋਂ ਕਿ ਅਮਰੀਕਾ ਰਸ਼ੀਆ ਵਾਰ ਦੀ ਵਿੱਚ ਨੇ ਇਹਦਾ ਫਾਇਦਾ ਚੁੱਕ ਲੈਂਦੇ ਆ। ਉਹਨਾਂ ਕੋਲੋਂ ਟੈਕਨੋਲੋਜੀ ਅੱਗੋਂ ਪਤਾ ਨਹੀਂ ਇਹਨਾਂ ਦਾ ਟੈਕਨੋਲੋਜੀ ਲੈ ਲਿੱਤੀ ਤੇ ਚਲੋ ਸੌਰੀ ਅਬਾਊਟ ਦੈਟ। ਔਰ ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਵੀ ਬੁਲਾਉਂਦੇ ਨੇ। ਸਿੰਘ ਗਰਚਾ ਜੀ ਵੀ, ਫਿਰ ਇਸ ਤਰ੍ਹਾਂ ਮਨਜੀਤ ਸੈਣੀ ਜੀ, ਧਰਮ ਸਿੰਘ ਜੀ, ਕੁਲਦੀਪ ਕੌਰ ਜੀ, ਮਜੋਰ ਜੀ, ਜਸਪੀਰ ਸਿੰਘ ਜੀ, ਜਤਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਸੁਖਵੀਰ ਸੋਤਾ ਜੀ ਕਹਿੰਦੇ ਨੇ ਜਿੱਥੇ ਦੀ ਪੰਜਾਬੀ ਲੋਕ ਜਾਂਦੇ ਆ ਇੱਥੇ ਡਿਵੀਜ਼ਨ ਕਰਦੇ ਸਾਡੀ ਮਾਂ ਕਿੱਥੇ ਭਰਾ ਕਿੱਥੇ ਪਤਾ ਨਹੀਂ ਯਾਰ ਉਹਨੂੰ। ਅੱਛਾ ਜੀ ਰਾਮਬੋ ਜੱਟ, ਫਿਰ ਇਸੇ ਤਰ੍ਹਾਂ ਬਲਦੇਵ ਸਿੰਘ ਜੀ ਸਭ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।